वाहिगुरू जी का खालसा वाहिगुरू जी की फतेह अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सच्चो सच विच है बहुत शुक्रिया जी डॉक्टर साहब आज 17 मई 2023 3 जेठ नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਫੇਅਰ ਕੈਨੇਡਾ roku jadoo box shawa facebook tv 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ tv 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ tv 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ tv 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ tv 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਵਾਲੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਵੱਲੋਂ। ਸੋ ਉਹਨਾਂ ਨੇ ਭਾਰਤ ਦੀ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀ ਬਦਨਾਮੀ ਬਾਰੇ ਕਿ ਮਨੁੱਖੀ ਅਧਿਕਾਰਾਂ ਤੋਂ ਘੱਟ ਗਿਣਤੀਆਂ ਦੀ ਆਜ਼ਾਦੀ ਪ੍ਰੈਸ ਦੀ ਆਜ਼ਾਦੀ ਸਮੇਤ ਭਾਰਤ ਦਾ ਰਿਕਾਰਡ ਵੱਧ ਤੋਂ ਬੱਤਰ ਹੋ ਰਿਹਾ ਹੈ ਫਿਰ ਵੀ ਭਾਰਤੀ ਸਭ ਕਾਮੇ ਤੋਂ ਮੁਨਕਰ ਹਨ। ਸੋ ਦੁਨੀਆ ਵਿੱਚ ਮੰਨੇ ਜਾਂਦੇ ਅਦਾਰਿਆਂ ਦੀਆਂ ਰਿਪੋਰਟਾਂ ਨਕਾਰਦੇ ਹਨ ਅਤੇ ਸ਼ਕਤੀਸ਼ਾਲੀ ਮੁਲਕ ਮਹਿਜ਼ ਅਖਬਾਰੀ ਬਿਆਨਬਾਜ਼ੀ ਤੱਕ ਸੀਮਤ ਹਨ। ਸੋ ਇਸ ਸਭ ਵਿੱਚ ਅਸੀਂ ਕੀ ਕਰ ਸਕਦੇ ਹਾਂ ਔਰ ਯੂਐਨ ਤੋਂ ਲੈ ਕੇ ਹੇਠਲੇ ਪੱਧਰ ਤੱਕ ਕਿਵੇਂ ਭਾਰਤ ਨੂੰ ਜਵਾਬਦੇਹ ਬਣਾਇਆ ਜਾਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਿਮਰਪ੍ਰੀਤ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੀਨ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਅੱਜ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਜੀ ਹੋਰਾਂ ਦਾ ਜਨਮ ਦਿਨ ਹੈ। ਸੋ ਅਸੀਂ ਸਮੁੱਚੀ ਸਿੱਖ ਕੌਮ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਜੀਤ ਡੋਵਾਲ ਦੀ ਜਿਹੜੀ NIA ਏਜੰਸੀ ਵੱਲੋਂ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਆਦਿ ਸਟੇਟਾਂ ਵਿੱਚ ਸਿੱਖਾਂ ਦੇ ਘਰਾਂ ਤੇ ਜਿਹੜੇ ਛਾਪੇ ਨੇ ਉਹ ਮਾਰੇ ਜਾ ਰਹੇ ਨੇ ਔਰ ਇਸ ਨੂੰ ਦਹਿਸ਼ਤਗਰਦ ਡਰੱਗਸ ਸਮਗਲਰ ਅਤੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਦੱਸਿਆ ਜਾ ਰਿਹਾ ਔਰ ਦੂਸਰੇ ਪਾਸੇ ਅੱਜ ਰਾਜਪੁਰਾ ਦੀ ਗੁਰਦੁਆਰਾ ਸਿੰਘ ਸਭਾ ਵਿੱਚ ਇੱਕ ਹਿੰਦੂ ਨੌਜਵਾਨ ਜਿਹੜਾ ਨੰਗੇ ਸਿਰ ਜੁੱਤੀਆਂ ਪਾ ਕੇ ਦਾਖਲ ਹੋਇਆ ਗੁਰੂ ਘਰ ਦੇ ਵਿੱਚ। ਇਹ ਜੋ ਬੇਅਦਬੀ ਦਾ ਜਿਹੜਾ ਵਰਤਾਰਾ ਏਜੰਸੀਆਂ ਨੂੰ ਲਗਾਤਾਰ ਉਹਨਾਂ ਨੇ ਜਾਰੀ ਕਰਵਾ ਰਹੀਆਂ ਨੇ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲੇਕਿਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਸਿੱਖ ਕੌਮ ਦੇ ਯੋਧੇ ਬੇਸ਼ੱਕ ਸਰਬੱਤ ਖਾਲਸਾ 2015 ਨੇ ਸਰਬਸੰਮਤੀ ਨਾਲ ਜਿੱਥੇ ਲੱਖਾਂ ਦਾ ਇਕੱਠ ਸੀ ਜਥੇਦਾਰ ਦਾ ਅਹੁਦਾ ਉਹਨਾਂ ਨੂੰ ਬਖਸ਼ਿਆ ਜਗਤਾਰ ਸਿੰਘ ਹਵਾਰਾ ਨੂੰ। ਪਰ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਬਣਨ ਤੋਂ ਪਹਿਲਾਂ ਵੀ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣੇ ਰਹੇ ਨੇ ਅੱਜ ਵੀ ਨੇ ਕਿਉਂਕਿ ਉਹਨਾਂ ਨੇ ਬੜੀ ਯੰਗ ਉਮਰ ਦੇ ਵਿੱਚ ਦੁਸ਼ਟਾਂ ਨੂੰ ਸੋਧਾ ਲਾਉਣ ਦੇ ਲਈ ਇਸ ਪਿੰਡ ਨੂੰ ਚੁਣਿਆ ਔਰ ਬਹੁਤ ਸਾਰੇ ਉਹਨਾਂ ਦੇ ਜਿਹੜੇ ਕਾਰਨਾਮੇ ਨੇ ਉਹ ਯੋਧਿਆਂ ਵਾਲੇ ਇਤਿਹਾਸ ਦਾ ਇੱਕ ਸੁਨਹਿਰੀ ਚੈਪਟਰ ਨੇ ਔਰ ਖ਼ਾਸ ਤੌਰ ਤੇ 31 ਅਗਸਤ 1995 ਨੂੰ ਪੰਜਾਬ ਦਾ ਮੁੱਖ ਮੰਤਰੀ ਜਿਹਨੂੰ ਬੇਅੰਤਾ ਬੁੱਚੜ ਕਹਿ ਕੇ ਸਿੱਖ ਹਲਕਿਆਂ 'ਚ ਯਾਦ ਕੀਤਾ ਜਾਂਦਾ ਹੈ ਉਸ ਨੇ ਜੋ ਕਹਿਰ 1992 ਤੋਂ 1995 ਤੱਕ ਮਚਾਇਆ ਹੋਇਆ ਸੀ ਉਸ ਦੇ ਚੇਲੇ ਬਾਲ ਕੇ ਹੀ ਨਹੀਂ MLA ਵਜ਼ੀਰ ਕੋਈ ਉਸ ਨੂੰ ਗੁਰੂ ਨਾਨਕ ਦਾ ਅਵਤਾਰ ਦੱਸ ਰਿਹਾ ਸੀ ਕੋਈ ਭਗਵਾਨ ਰਾਮ ਤੇ ਕ੍ਰਿਸ਼ਨ ਦਾ ਅਵਤਾਰ ਦੱਸ ਰਿਹਾ ਸੀ ਔਰ ਪੰਜਾਬ 'ਚ 92 ਤੋਂ 94 95 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਔਰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ ਸੀ ਔਰ ਹਰ ਇੱਕ ਦੇ ਦਿਲ ਦੇ ਅੰਦਰ ਇਹ ਅਰਦਾਸ ਸੀ ਕਿ ਹੇ ਅਕਾਲ ਪੁਰਖ ਜਿਹੜਾ ਇਹ ਕਹਿਰ ਵਰਤਾ ਰਿਹਾ ਕੋਈ ਐਸਾ ਨਹੀਂ ਹੈ ਸੂਰਮਾ ਜਿਹੜਾ ਇਸ ਨੂੰ ਸਜ਼ਾ ਯਾਫਤਾ ਕਰੇ। ਔਰ ਫਿਰ ਜਿਸ ਅੰਦਾਜ਼ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਔਰ ਭਾਈ ਦਿਲਾਵਰ ਸਿੰਘ ਬੇਸ਼ੱਕ ਸ਼ਹਾਦਤ
ਭਾਈ ਦਿਲਾਵਰ ਸਿੰਘ ਦੀ ਹੁੰਦੀ ਹੈ ਮੌਕੇ ਦੇ ਉੱਤੇ। ਲੇਕਿਨ ਜਿਵੇਂ ਇਸ ਦੁਸ਼ਟ ਦੇ ਚੀਥੜੇ ਉਡਾਏ, ਉਸ ਨੇ ਦੱਸ ਦਿੱਤਾ ਕਿ ਭਾਈ ਜਦੋਂ ਅਸੀਂ ਬਾਣੀ ਦੇ ਉੱਤੇ ਸਿਦਕ ਦੇ ਨਾਲ ਇਹ ਪੜ੍ਹਦੇ ਹਾਂ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ। ਸੋ ਜ਼ਾਹਰ ਹੈ ਕਿ ਉਸ ਤੋਂ ਬਾਅਦ ਬੇਸ਼ੱਕ ਇਹ ਨਿਕਲ ਗਏ, ਇਹ ਕਾਬੂ ਨਹੀਂ ਸੀ ਆਏ, ਲੇਕਿਨ ਕਿਸੇ ਦੇ ਨਾਲ ਦਾ ਜਦੋਂ ਕੋਈ ਫੜਿਆ ਜਾਂਦਾ ਹੈ, ਕੋਈ ਪਤਾ ਨਹੀਂ ਹੁੰਦਾ ਵੀ ਕੌਣ ਕਿੱਥੇ ਕੀ ਹੈ। ਤੇ ਜਲੰਧਰ ਬੱਸ ਸਟੈਂਡ ਤੇ ਜਦੋਂ ਕਿ ਕੋਈ ਇਸ ਕਿਸਮ ਦੀ ਟਿਪ ਆਫ ਏਜੰਸੀਆਂ ਦੇ ਕੋਲ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਬੜੈਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਫਿਰ ਦੂਸਰਾ ਉਹਨਾਂ ਦਾ ਵੱਡਾ ਕਾਰਨਾਮਾ, ਉਹ ਉਸ ਜੇਲ੍ਹ ਚੋਂ 130 ਫੁੱਟ ਤੋਂ ਜ਼ਿਆਦਾ ਲੰਬੀ ਸੁਰੰਗ ਕੱਢ ਕੇ ਆਪਣੇ ਸਾਥੀਆਂ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਿੰਦਰ ਸਿੰਘ ਭਿਓਰਾ ਔਰ ਇੱਕ ਹੋਰ ਗੜਵਾਲੀ ਜਿਹੜਾ ਇਹਨਾਂ ਦੇ ਨਾਲ ਹੀ ਸੀ ਔਰ ਅੰਦਰ ਸਿੰਘ ਸੱਜ ਗਿਆ ਸੀ ਜੇਲ੍ਹ ਦੇ, ਇਹ ਸਾਰੇ ਐਸਕੇਪ ਕਰ ਗਏ ਸੀ। ਔਰ ਇਹ ਵੀ 18-19 ਮਹੀਨੇ ਬਾਅਦ ਫਿਰ ਟਿਪ ਆਫ ਦੇ ਉੱਤੇ ਜਿਹੜੇ ਨੇ ਉਹ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਬਾਈ ਚਾਂਸ ਕਾਬੂ ਆ ਗਏ। ਲੇਕਿਨ ਇਸ ਪੀਰੀਅਡ ਦੇ ਵਿੱਚ ਵੀ ਜਿਵੇਂ ਉਹ ਦਲੇਰੀ ਦੇ ਨਾਲ ਵਿਚਰੇ ਔਰ ਜਦੋਂ ਉਹਨਾਂ ਨੂੰ ਉਸ ਤੋਂ ਪਹਿਲਾਂ ਪੇਸ਼ੀ ਲਈ ਵੀ ਲਿਆਂਦਾ ਜਾਂਦਾ ਸੀ, ਇੱਕ ਜਿਹੜਾ ਜਦੋਂ ਸਾਲ ਦਾ ਕੈਲੰਡਰ ਆਂਦਾ ਹੈ ਤੇ ਸੋਸ਼ਲ ਮੀਡੀਆ ਤੇ ਆ ਜਾਂਦਾ ਜਿਹਨੂੰ ਥੱਪੜ ਦਿਵਸ ਕਹਿੰਦੇ ਨੇ ਕਿ ਭਾਈ ਜਦੋਂ ਉਹ ਹਥਕੜੀਆਂ 'ਚ ਜਕੜੇ ਹੋਏ ਔਰ ਦੂਸਰੇ ਇੱਕ ਸੂਰ ਵਰਗਾ ਜਿਹੜਾ ਹਿੰਦੂ ਤੋਂ ਵੀ, ਉਹਨੇ ਆ ਕੇ ਦਸਤਾਰ ਲਾਹਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪੁਲਿਸ ਦਾ ਘੇਰਾ ਸੀ ਔਰ ਜਿਵੇਂ ਫਿਰ ਉਹਨਾਂ ਨੇ ਜਿਹੜਾ ਉਹਨਾਂ ਦਾ ਹੱਥ ਫਰੀ ਸੀ, ਜਿਵੇਂ ਉਹਨਾਂ ਨੇ ਚਪੇੜ ਮਾਰ ਕੇ ਉਸ ਸੂਰ ਦੇ ਬੱਚੇ ਨੂੰ ਜਿਹੜਾ ਘੁਮਾ ਕੇ ਜ਼ਮੀਨ ਦੇ ਉੱਤੇ ਸੁੱਟਿਆ, ਉਹ ਇਤਿਹਾਸ ਦੇ ਵਿੱਚ ਥੱਪੜ ਦਿਵਸ ਦੇ ਤੌਰ ਤੇ ਜਾਣਿਆ ਜਾਂਦਾ। ਔਰ ਹੁਣ ਕਿਉਂਕਿ 2015 ਤੋਂ ਬਾਅਦ ਉਹਨਾਂ ਨੂੰ ਸਿੰਘ ਸਾਹਿਬ ਦਾ ਇਹ ਅਕਾਲ ਤਖਤ ਦੇ ਜਥੇਦਾਰ ਦਾ ਮਾਣ ਪੰਥ ਨੇ ਦਿੱਤਾ ਔਰ ਬੜੀ ਗੈਰ ਗੰਭੀਰਤਾ ਨਾਲ। ਔਰ ਅਸੀਂ ਕਈ ਵਾਰ ਦੇਖਦੇ ਹਾਂ ਕਿ ਵੀ ਕਿਵੇਂ ਉਹਨਾਂ ਨੂੰ ਬਾਰ-ਬਾਰ 2 ਵਾਰ ਉਹ ਜੇਲ੍ਹ 'ਚ ਪਹੁੰਚੇ, ਪਹਿਲਾਂ ਤਾਂ ਫੜੇ ਗਏ ਸੀ, ਫਿਰ ਜਦੋਂ ਐਸਕੇਪ ਤੋਂ ਬਾਅਦ ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ, ਪਰ ਉਹ ਕਦੇ ਡੋਲਦੇ ਨਹੀਂ ਨੇ। ਔਰ ਜਦੋਂ ਵੀ ਉਹਨਾਂ ਦਾ ਜੱਜ ਦੇ ਸਾਹਮਣੇ, ਭਾਵੇਂ ਹੁਣ ਤਾਂ ਉਹ ਜੱਜ ਵੀ ਇੰਨੇ ਕੁ ਡਰੇ ਹੁੰਦੇ ਨੇ ਵੀ ਸਾਹਮਣੇ ਨਾਲੋਂ ਉਹ ਸਕਰੀਨ ਪ੍ਰੈਜ਼ੈਂਸ ਹੀ ਲੈਂਦੇ ਨੇ, ਪਰ ਉਹ ਖਾਲਿਸਤਾਨ ਜ਼ਿੰਦਾਬਾਦ ਗੁੰਜਾ ਰਹੇ ਨੇ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਅਨਬੀਟਨ ਸਪਿਰਿਟ ਇਸ ਲੈਵਲ ਦੀ। ਔਰ ਜਿਹੜਾ ਅੱਜ ਕੌਮੀ ਇਨਸਾਫ ਮੋਰਚਾ ਮੋਹਾਲੀ ਔਰ ਚੰਡੀਗੜ੍ਹ ਦੀਆਂ ਬਰੂਹਾਂ ਤੇ ਲੱਗਾ ਹੋਇਆ ਹੈ, ਇਹ ਉਹਨਾਂ ਦੀ ਜਿਹੜਾ ਅਗਵਾਈ ਦੇ ਥੱਲੇ ਹੀ ਹੈ, ਤਾਂ ਕਿ ਜਿਹੜੇ ਸਿੰਘ ਜਿਨ੍ਹਾਂ ਨੇ ਆਪਣੀਆਂ ਜੇਲ੍ਹ ਟਰਮਸ ਪੂਰੀਆਂ ਹੀ ਨਹੀਂ ਕਰ ਲਈਆਂ, ਰਾਦਰ ਉਸ ਤੋਂ ਦੁੱਗਣੀਆਂ 25-25 30-30 ਸਾਲ ਸਜ਼ਾਵਾਂ ਭੋਗ ਚੁੱਕੇ ਨੇ, ਉਹਨਾਂ ਨੂੰ ਰਿਲੀਜ਼ ਕੀਤਾ ਜਾਏ। ਉਹਨਾਂ ਦਾ ਆਪਣਾ ਵੀ ਭਾਈ ਹਵਾਰਾ 25 ਸਾਲ ਦੇ ਲਗਭਗ ਜੇਲ੍ਹ 'ਚ ਨੇ, ਜੇ ਵਿੱਚੋਂ 1.5 ਸਾਲ ਦਾ ਪੀਰੀਅਡ ਕੱਢ ਵੀ ਲਈਏ ਫਿਰ ਵੀ ਇਸ ਤੋਂ ਜ਼ਿਆਦਾ ਵਕਤ ਬਣਦਾ। ਸੋ ਉਹਨਾਂ ਦਾ ਜਨਮ ਦਿਨ ਹੈ ਔਰ ਜ਼ਾਹਰ ਹੈ ਕਿ ਜਦੋਂ ਅਸੀਂ ਆਮ ਲੋਕ ਜਿਹੜੇ ਦੁਨੀਆਦਾਰੀ ਜੀਵਨ ਜਿਉਂਦੇ ਆ ਉਹਨਾਂ ਨੂੰ ਯਾਦ ਕਰਦੇ ਆ, ਉਹਨਾਂ ਦੇ ਘਰਾਂ 'ਚ ਸੈਲੀਬ੍ਰੇਸ਼ਨ ਹੁੰਦੀ ਹੈ। ਇੱਥੇ ਤਾਂ ਇਹ ਉਹ ਯੋਧੇ ਨੇ ਜਿਹੜੇ ਕੌਮੀ ਗੈਰਤ, ਕੌਮੀ ਅਣਖ ਦੇ ਲਈ ਜਿਨ੍ਹਾਂ ਨੇ ਇਸ ਰਸਤੇ ਨੂੰ ਚੁਣਿਆ। ਸੋ ਗੁਰੂ ਦੀਆਂ ਬਲੈਸਿੰਗਸ ਪਹਿਲਾਂ ਹੀ ਹੁੰਦੀਆਂ ਨੇ ਇਹਨਾਂ ਦੇ ਉੱਤੇ, ਇਸ ਪਾਸੇ ਦੇ ਤੁਰਦਾ ਹੀ ਉਹ ਹੈ ਜਿਹੜਾ ਗੁਰੂ ਦੀ ਬਖਸ਼ਿਸ਼ ਦਾ ਪਾਤਰ ਹੋਏ। ਪਰ ਫਿਰ ਵੀ ਇਹ ਜਦੋਂ ਅਰਦਾਸ ਕੀਤੀ ਜਾਂਦੀ ਹੈ ਔਰ ਸਾਡੇ ਅੰਦਰੋਂ ਦੁਆ ਅਰਦਾਸ ਨਿਕਲਦੀ ਹੈ ਚੜ੍ਹਦੀ ਕਲਾ ਦੀ, ਇਸ ਦਾ ਅਸਰ ਵੀ ਹੁੰਦਾ। ਸੋ ਅਸੀਂ ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਵੀਰ ਸਿਮਰਪ੍ਰੀਤ ਸਿੰਘ ਕੈਲੀਫੋਰਨੀਆ ਤੋਂ, ਜਿਹੜੇ ਮਿੱਤਰ ਨੇ ਅਮਰਵੀਰ ਸਿੰਘ ਹੋਰਾਂ ਦੇ, ਉਹਨਾਂ ਨੇ ਸਪਾਂਸਰ ਕੀਤਾ ਹੈ। ਤੇ ਜ਼ਾਹਰ ਹੈ ਇਹ ਸਵਾਲ ਸਿਮਰਪ੍ਰੀਤ ਸਿੰਘ ਹੋਰਾਂ ਦਾ ਹੀ ਨਹੀਂ ਹੈ, ਹਰ ਇੱਕ ਜਿਹੜਾ ਵੀ ਇਨਸਾਨੀ ਹਕੂਕਾਂ ਨੂੰ ਪਿਆਰ ਕਰਨ ਵਾਲਾ ਹੈ ਕਿ ਜਿਹੜਾ ਭਾਰਤ ਰਿਪੋਰਟਰਸ ਸੈਨ ਬਾਰਡਰਸ ਦੇ ਵਿੱਚ 160ਵੇਂ ਨੰਬਰ ਤੋਂ ਵੀ ਥੱਲੇ ਚਲਾ ਗਿਆ ਹੈ, ਜੋ ਉੱਥੇ ਰਿਪੋਰਟਰਸ ਨਾਲ, ਮੀਡੀਆ ਨਾਲ ਹੁੰਦਾ ਹੈ। ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਜਿਸ ਕਿਸਮ ਦਾ ਉਹਨਾਂ ਦਾ ਘੱਟ ਗਿਣਤੀਆਂ ਦੇ ਨਾਲ ਜੋ ਕੁਝ ਮੈਜੋਰਟੀ ਕਮਿਊਨਿਟੀ ਔਰ ਸਟੇਟ ਕਰ ਰਹੀ ਹੈ, ਉਸ ਦੇ ਉੱਤੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਭਾਰਤ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ। ਅਜੇ 2 ਦਿਨ ਪਹਿਲਾਂ ਸਟੇਟ ਡਿਪਾਰਟਮੈਂਟ ਦੀ ਰਿਲੀਜੀਅਸ ਫਰੀडम ਰਿਪੋਰਟ ਦੇ ਵਿੱਚ ਇੰਡੀਆ ਨੂੰ ਪੂਰੇ ਰਗੜੇ ਦਿੱਤੇ ਗਏ ਨੇ ਕਿ ਭਾਈ ਮੁਸਲਮਾਨਾਂ, ਈਸਾਈਆਂ, ਸਿੱਖਾਂ, ਦਲਿਤਾਂ, ਆਦੀਵਾਸੀਆਂ ਦੇ ਨਾਲ ਕੀ ਸਲੂਕ ਹੋ ਰਿਹਾ। ਔਰ ਬਿਲਕੁਲ ਠੀਕ ਸਿਮਰਪ੍ਰੀਤ ਸਿੰਘ ਉਹਨਾਂ ਨੇ ਪੁੱਛਿਆ ਕਿ ਵੀ ਇਹਦੇ ਬਾਵਜੂਦ ਇਹ ਜਿਹੜਾ ਇੰਨੀ ਬਦਨਾਮੀ ਵੀ ਹੋ ਰਹੀ ਹੈ, ਲੇਕਿਨ ਜਿਹੜੇ ਪਾਵਰਫੁਲ ਮੁਲਕ ਨੇ ਜਾਂ ਦੂਜੇ ਨੇ ਕੋਈ ਐਕਸ਼ਨ ਲੈਣ ਨੂੰ ਤਿਆਰ ਨਹੀਂ, ਉਹ ਬਿਲਕੁਲ ਬੇਸ਼ਰਮ ਹੋ ਕੇ ਭਾਰਤ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਵਿਚਰ ਰਿਹਾ। ਔਰ ਉਹਨਾਂ ਨੇ ਪੁੱਛਿਆ ਵੀ ਅਕਾਊਂਟੇਬਲ ਕਿਵੇਂ ਬਣਾਇਆ ਜਾਏ। ਔਰ ਜਦੋਂ ਕੋਈ ਬਾਹਰਲੀਆਂ ਰਿਪੋਰਟਾਂ ਦਿੰਦੇ ਵੀ ਨੇ, ਮਹਿਜ਼ ਉਹ ਅਖਬਾਰੀ ਬਿਆਨਬਾਜ਼ੀ ਬਣ ਜਾਂਦਾ।
ਦੇਖੋ ਇਸ ਦੇ ਲਈ ਤਾਂ ਸਾਨੂੰ ਇਹ ਠੀਕ ਹੈ ਵੀ ਇਹ ਇੰਟਰਨੈਸ਼ਨਲ ਇੰਸਟੀਟਿਊਸ਼ਨਸ UN ਹੋਏ ਔਰ ਇੰਟਰਨੈਸ਼ਨਲ ICC ਹੋਏ ICJ ਹੋਏ ਉਹਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਜਾਂ ਅੱਡ-ਅੱਡ ਮੁਲਕਾਂ ਦੀਆਂ ਪਾਰਲੀਮੈਂਟਸ ਕਿਤੇ ਕੋਈ ਹਿਊਮਨ ਰਾਈਟਸ ਦੇ ਮੁੱਦੇ ਤੇ ਰੈਜ਼ੋਲੂਸ਼ਨ ਆ ਗਿਆ ਜਾਂ ਕੋਈ ਐਂਟਰੀ ਆ ਗਈ ਜਾਂ ਜੈਨੋਸਾਈਡ ਕਿਸੇ ਨੇ ਰੈਕਗਨਾਈਜ਼ ਕਰ ਲਿਆ, ਕਿਸੇ ਨੇ ਮਤਾ ਲੈ ਆਂਦਾ, ਇਹ ਸਾਨੂੰ ਕੁਛ ਨਾ ਕੁਛ ਕੰਮ ਦੇਣ ਦਾ ਜ਼ਰੂਰ ਹੈ ਕਿ ਭਾਈ ਇਹਦੇ ਨਾਲ ਅਸੀਂ ਕੰਟੀਨਿਊਟੀ ਰੱਖਦੇ ਹਾਂ, ਜਾਂ ਸਾਡੇ ਆਪਣੇ ਬੱਚੇ ਬੱਚੀਆਂ ਨੂੰ ਜਾਂ ਬ੍ਰੌਡਰ ਕਮਿਊਨਿਟੀ ਨੂੰ ਵੀ ਅਸੀਂ ਇਹ ਦੱਸਦੇ ਹਾਂ ਕਿ ਭਾਈ ਇਹ ਭਾਰਤ ਡੈਮੋਕ੍ਰੇਸੀ ਲਫ਼ਜ਼ ਦਾ ਜਿਹੜਾ ਹੈ ਉਹ ਉਸ ਦੇ ਨਾਂ ਨੂੰ ਕਲੰਕਿਤ ਕਰ ਰਿਹਾ ਹੈ। ਨਾ ਇਹ ਜਿਹੜਾ ਡੈਮੋਕ੍ਰੇਸੀ ਹੈ, ਨਾ ਉੱਥੇ ਕੋਈ ਅਦਲ ਹੈ, ਇਨਸਾਫ ਹੈ, ਔਰ ਘੱਟ ਗਿਣਤੀਆਂ ਲਈ ਤਾਂ ਹੈ ਹੀ ਹੈ, ਉਹ ਬਿਲਕੁਲ ਜਮਖਾਨਾ ਹੈ। ਈਵਨ ਆਪਣੀ ਵੀ ਜਿਹੜੀ ਉਹਨਾਂ ਦੇ ਮੈਜੋਰਟੀ ਜਿਨ੍ਹਾਂ ਨੂੰ ਦਲਿਤ ਬਣਾਇਆ ਹੈ, ਟਰਾਈਬਲਸ, ਉਹਨਾਂ ਦੇ ਉੱਤੇ ਕੀ ਜ਼ੁਲਮ ਕਰਦੇ ਨੇ। ਸੋ ਇਹ ਸਿਰਫ ਤੇ ਸਿਰਫ ਜਿੰਨਾ ਹੋ ਰਿਹਾ ਇੰਨੇ ਕੁ ਲਈ ਹੈ। ਹਾਂ, ਇਸ ਜ਼ਾਲਮ ਸਾਮਰਾਜ ਨੂੰ ਜਾਂ ਜ਼ੁਲਮੀ ਸਾਮਰਾਜ ਨੂੰ ਮੁਕਾਉਣ ਦੇ ਲਈ ਸਾਨੂੰ ਉਵੇਂ ਹੀ ਯਤਨ ਕਰਨੇ ਪੈਣਗੇ ਜਿਵੇਂ 18ਵੀਂ ਸਦੀ 'ਚ ਅਸੀਂ ਆਪਣੇ ਹੱਕਾਂ ਲਈ ਲੜੇ। ਔਰ ਕੋਈ 10ਵੇਂ ਪਾਤਸ਼ਾਹ ਦਾ ਹੀ ਜੇ ਅਸੀਂ ਫਰਮਾਨ ਇਹ ਦੁਹਰਾਈਏ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਸਾਨੂੰ ਇੰਟਰਨੈਸ਼ਨਲ ਲੈਵਲ ਤੇ ਇਹੋ ਜਿਹੀਆਂ ਗੱਲਾਂ ਵੀ ਕਰਦੇ ਰਹਿਣਾ ਚਾਹੀਦਾ ਜੋ ਅਸੀਂ ਕਰ ਰਹੇ, ਪਰ ਅਲਟੀਮੇਟਲੀ ਸਾਡੀ ਸਟ੍ਰੈਟਜੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਔਰ ਓਵਰਆਲ ਵੀ ਭਾਰਤ ਦੇ ਸਿਨੇਰੀਓ 'ਚ ਦੂਸਰੀਆਂ ਘੱਟ ਗਿਣਤੀਆਂ ਨੂੰ ਨਾਲ ਲੈ ਕੇ, ਉਹ ਕਸ਼ਮੀਰੀ ਹੋਣ, ਨਾਗੇ ਹੋਣ, ਹੁਣ ਮਨੀਪੁਰ ਦੇ ਅੰਦਰ ਵੀ ਜਿਹੜਾ ਉਹਨਾਂ ਦੇ ਕਬੀਲੇ ਜਿਹੜੇ ਨੇ ਉਹ ਖੜੇ ਹੋ ਰਹੇ ਨੇ। ਇਸੇ ਤਰ੍ਹਾਂ ਜਿਹਨੂੰ ਰੈੱਡ ਬੈਲਟ ਕਹਿੰਦੇ ਨੇ, ਉਹਨਾਂ ਦੇ ਵਿੱਚ ਨਕਸਲਾਈਟਸ ਜਿਹੜੇ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਖੋਹ ਰਹੀਆਂ ਨੇ ਵੱਡੀਆਂ ਕਾਰਪੋਰੇਸ਼ਨ। ਸੋ ਉੱਥੇ ਪੋਲੀਟੀਕਲ ਲੈਵਲ ਤੇ ਵੀ ਕੋਈ ਨਾ ਕੋਈ ਇਸ ਕਿਸਮ ਦੇ ਅਲਾਇੰਸ ਵੱਲ ਪੇਸ਼ਕਦਮੀ ਹੋਣੀ ਚਾਹੀਦੀ ਹੈ। ਥੋੜੇ ਬਹੁਤ ਯਤਨ ਹੁੰਦੇ ਨੇ ਪਰ ਕੋਈ ਪਰਸਿਸਟੈਂਟ ਮੂਵਮੈਂਟ ਨਹੀਂ ਬਣਦੀ। ਤੇ ਦੂਸਰੇ ਪਾਸੇ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਜੰਗ ਤਾਂ ਫਿਰ ਉਹ ਜੰਗ ਹਿੰਦ ਪੰਜਾਬ ਦਾ ਫਿਰ ਹੋਸੀ। ਇਹ ਅਲਟੀਮੇਟਲੀ ਸਾਨੂੰ ਇੱਕ ਉਸ ਟਫ ਸਿਚੁਏਸ਼ਨ ਚੋਂ ਗੁਜ਼ਰਨਾ ਪਏਗਾ, ਲੇਕਿਨ ਫਾਈਨਲੀ ਜਿਹੜਾ ਇਹਨਾਂ ਦਾ ਐਂਡ ਖਾਲਸੇ ਦੇ ਹੱਥੋਂ ਹੀ ਹੋਏਗਾ। ਸੋ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਕੱਲ ਵੀ ਪਹਿਲਾ ਸਾਡਾ ਵਿਸ਼ਾ ਸੀ ਜਿਹੜਾ ਜਿਹਦੇ 'ਚ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਲਗਾਤਾਰਤਾ ਨਾਲ ਇੱਕ ਪਾਸੇ ਬਾਦਲਾਂ ਦੀਆਂ ਇੰਸਟੀਚਿਊਟਸ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਤਾਂ ਵੈਸੇ ਹੀ ਬਿਲਕੁਲ ਹਿੰਦੂਤਵਾ ਦੇ ਏਜੰਡੇ ਵਾਲਾ ਹੀ ਹੋ ਗਿਆ। ਈਵਨ ਅਕਾਲ ਤਖਤ ਦੀ ਪ੍ਰੈਸਟੀਜ ਕਿਸ ਹੱਦ ਤੱਕ ਨਿਵਾਣ ਵੱਲ ਤੋਰ ਦਿੱਤੀ ਹੈ ਕਿ ਭਾਈ ਰਾਘਵ ਚੱਡਾ ਐਪੀਸੋਡ ਜਿਹਨੇ ਸਿੱਖ ਸੰਗਤਾਂ ਦੇ ਵਿੱਚ ਇਹਨਾਂ ਦੇ ਲਈ ਕਾਫੀ ਗੁੱਸਾ ਔਰ ਨਫ਼ਰਤ ਲਿਆਂਦੀ। ਨਤੀਜੇ ਦੇ ਤੌਰ ਤੇ ਅੱਜ ਸ਼ਰਮਿੰਦਾ ਜਿਹਾ ਹੋਇਆ ਗਿਆਨੀ ਹਰਪ੍ਰੀਤ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ ਦੇ ਪਿੰਡ ਉਹਨਾਂ ਦੇ ਭਰਾਵਾਂ ਕੋਲ ਅਫਸੋਸ ਕਰਨ ਗਿਆ ਹੋਇਆ ਸੀ। ਉਹਦੀ ਸ਼ਕਲ ਤੋਂ ਹੀ ਲੱਗਦਾ ਸੀ ਕਿ ਭਾਈ ਆਪਣੇ ਅੰਦਰ ਵੀ ਕਈ ਵਾਰੀ ਧਕਾਰਦਾ। ਦੂਸਰਾ ਇਹ ਨਹੀਂ ਹੈ ਵੀ ਜਦੋਂ ਸਿੱਖ ਸੰਗਤ ਦੇ ਵਿੱਚ ਕਿਸੇ ਗੱਲ ਦਾ ਰੋਸ ਹੁੰਦਾ ਤਾਂ ਇਗਨੋਰ ਕਰ ਸਕਦੇ ਨੇ। ਇਹਨਾਂ ਨੂੰ ਫਿਰ ਨਜ਼ਰ ਆਉਂਦਾ ਵੀ ਆਮ ਸਿੱਖਾਂ ਤੋਂ ਵੀ ਲਿਫਾਫੇ ਨਹੀਂ ਮਿਲਣੇ। ਉਹਨਾਂ ਨੂੰ ਹੁੰਦਾ ਵੀ ਚਲੋ ਇਹ ਤਾਂ ਮੋਟਾ ਲਿਫਾਫੇ ਲਈ ਤਾਂ ਉਹ ਨੇ, ਆਮ ਤਾਂ ਸਿੱਖ ਸੰਗਤਾਂ ਹੀ ਸਿੰਘ ਸਾਹਿਬ ਕਰਕੇ ਇਹਨਾਂ ਨੂੰ ਸਿਰ ਤੇ ਚੜਾਇਆ ਹੁੰਦਾ। ਸੋ ਉਹ ਪਾਰਟ ਜਿਹੜਾ ਹੈ ਉਹ ਤਾਂ ਚੱਲ ਹੀ ਰਿਹਾ। ਔਰ ਜਿਵੇਂ ਅਸੀਂ ਪਟਿਆਲਾ ਦੁੱਖ ਨਿਵਾਰਨ ਸਾਹਿਬ ਦੀ ਘਟਨਾ ਦਾ ਜ਼ਿਕਰ ਕੱਲ ਕੀਤਾ ਸੀ, ਹੁਣ ਕੋਈ ਦਿਨ ਐਸਾ ਨਹੀਂ ਜਾਂਦਾ ਜਿੱਦਣ ਉਹ ਤੁਹਾਨੂੰ ਕੋਈ ਸਾਹ ਲੈਣ ਦੇਣ। ਦੂਸਰੀ ਘਟਨਾ ਇੱਕਦਮ ਸਾਹਮਣੇ ਆ ਗਈ ਕਿ ਜੀ ਰਾਜਪੁਰਾ ਗੁਰਦੁਆਰਾ ਸਿੰਘ ਸਭਾ ਇੱਕ ਹੱਟਾ ਕੱਟਾ ਹਿੰਦੂ ਨੌਜਵਾਨ, ਬੂਟ ਉਹਨੇ ਪਾਏ ਹੋਏ ਨੇ ਮੋਟੇ ਔਰ ਸਿਰ ਨੰਗਾ, ਉਹ ਬਾਹਰ ਅੰਦਰ ਵੜਦਾ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੱਕ ਪਹੁੰਚ ਜਾਂਦਾ, ਉਹਨੂੰ ਸਮਝਾ ਬੁਝਾ ਕੇ ਬਾਹਰ ਲਿਆਂਦਾ ਜਾਂ ਫਿਰ ਦੂਸਰੀ ਵਾਰ ਜਾਂਦਾ ਔਰ ਉਸ ਦਾ ਥੋੜਾ ਬਹੁਤ ਜਿਹੜਾ ਉਹਨੂੰ ਚਾਟਾ ਵੀ ਛਕਾਇਆ ਜਾਂਦਾ। ਲੇਕਿਨ ਉਹਦੀ ਮਾਂ ਸਾਹਮਣੇ ਆ ਜਾਂਦੀ ਹੈ ਜੀ ਉਹ ਦਿਮਾਗੀ ਤੌਰ ਤੇ ਬਿਮਾਰ ਹੈ, ਉਹ ਫਲਾਣੀ ਥਾਂ ਇਲਾਜ ਕਰਾ ਰਿਹਾ ਹੈ ਔਰ ਉਹ ਵੈਸੇ ਉਹਦਾ ਉਹ ਜਦੋਂ ਬਿਮਾਰ ਵੀ ਹੁੰਦਾ ਠੀਕ ਗੁਰਦੁਆਰੇ ਹੀ ਆ ਕੇ ਹੁੰਦਾ। ਸੋ ਇਸ ਕਿਸਮ ਦੀਆਂ, ਸੋ ਇਹ ਜਦੋਂ ਤੁਸੀਂ ਇਸ ਸਾਰੇ ਨੂੰ, ਕਿਉਂਕਿ ਕੱਲ ਅਸੀਂ ਵੇਰਵੇ ਦੇ ਨਾਲ ਇਸ ਦੇ ਉੱਤੇ ਗੱਲ ਕੀਤੀ ਸੀ ਕਿ ਵੀ ਇੱਕ ਪਾਸਾ ਤਾਂ ਉਹਨਾਂ ਨੇ ਜਿਹੜਾ 1947 ਤੋਂ ਫੌਰਨ ਬਾਅਦ ਨਿਰੰਕਾਰੀ, ਰਾਧਾ ਸਵਾਮੀ, ਗੁਰੂ ਡਾਮ, ਆਸ਼ੂਤੋਸ਼, ਰਾਸ਼ਟਰੀ ਸਿੱਖ ਸੰਗਤ, ਸੌਦਾ ਸਾਧ ਇਹ ਕੰਟੀਨਿਊਟੀ ਰਿਹਾ। 2015 ਤੋਂ ਹੁਣ ਤੱਕ ਅਸੀਂ ਦੇਖ ਰਹੇ ਹਾਂ ਕਿ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ, ਗੁਰਦੁਆਰਾ ਸਾਹਿਬ ਦੀ ਬੇਅਦਬੀ ਦੀਆਂ, ਕਿਤੇ ਅੱਗ ਲੱਗਣ ਦੀ
ਉਹਨੂੰ ਸ਼ਾਰਟ ਸਰਕਟ ਕਹਿ ਦੇਣਾ ਜਾਂ ਦੂਸਰਾ ਉਹ ਚੱਲ ਰਿਹਾ। ਬਿਲਕੁਲ। ਔਰ ਅਸੀਂ ਰਿਪੀਟਡਲੀ, ਔਰ ਮੇਰਾ ਨਹੀਂ ਖਿਆਲ ਕਿ ਕੋਈ ਵੀ ਹੋਰ ਪ੍ਰੋਗਰਾਮ ਅਰਾਊਂਡ ਦਾ ਵਰਲਡ ਜਿਹਦਾ ਇਸ ਦੇ ਉੱਤੇ ਗੱਲ ਕਰਦੇ ਹੋਣ ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਬਾਰ-ਬਾਰ ਫੋਕਸ ਕੀਤਾ ਹੋਵੇ ਕਿ ਜਿਹੜੀ ਟੋਟਲ ਵਾਰ ਜੂਨ ਦੇ ਪਹਿਲੇ ਹਫਤੇ 84 ਚ ਇਹਨਾਂ ਨੇ ਸਿੱਖ ਕੌਮ ਦੇ ਉੱਤੇ ਭਰਪਾ ਕੀਤੀ ਸੀ, ਉਹ ਮੌਜੂਦਾ ਦੌਰ ਦੇ ਵਿੱਚ ਨਰਿੰਦਰ ਮੋਦੀ ਦੀ ਆਮਦ ਦੇ ਨਾਲ ਔਰ ਖਾਸ ਤੌਰ ਤੇ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਦੀ ਸਕਸੈਸ ਔਰ 7-8 ਮਹੀਨੇ 'ਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਕਾਮਯਾਬੀ ਦੇ ਨਾਲ ਸਿੱਖ ਨੌਜਵਾਨੀ 'ਚ ਥਾਂ ਬਣਾਉਣਾ, ਉਹਨਾਂ ਨੂੰ ਨਸ਼ਿਆਂ ਤੋਂ ਛੁਡਾਉਣ ਵੱਲ ਤੋਰਨਾ ਔਰ ਅੰਮ੍ਰਿਤ ਛਕਾਉਣ ਦੀ ਲਹਿਰ ਜਿਹਦੇ ਥੱਲੇ ਹਜ਼ਾਰਾਂ ਨੌਜਵਾਨਾਂ ਨੇ ਇਸ ਪੀਰੀਅਡ 'ਚ ਅੰਮ੍ਰਿਤ ਛਕਿਆ। ਔਰ ਇਸ ਲਈ ਉਹਨਾਂ ਨੇ ਏਜੰਸੀਆਂ ਨੇ NIA ਉੱਤੇ ਉਹਨਾਂ ਦਾ ਪਿਓ ਅਜੀਤ ਡੋਵਲ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, NIA ਦਾ ਚੀਫ ਦਿਨਕਰ ਗੁਪਤਾ, ਥੱਲੇ ਪੰਜਾਬ ਦੇ ਵਿੱਚ ਗੌਰਵ ਯਾਦਵ, ਔਰ ਇਸੇ ਹੀ ਆਰਡਰ ਦੇ ਵਿੱਚ ਇਹਨਾਂ ਨੇ 18 ਮਾਰਚ ਨੂੰ ਜਿਹੜਾ ਆਪਰੇਸ਼ਨ ਕਹਿ ਕੇ ਕਿ ਭਾਈ ਗ੍ਰਿਫਤਾਰੀ ਕਰਨ ਦਾ, ਲੇਕਿਨ ਇਹ ਲਗਾਤਾਰਤਾ ਵਾਲਾ ਜਿਹੜਾ ਇਹ ਹਮਲਾ ਹੈ ਇਹਦੇ 'ਚ ਉਹਨਾਂ ਨੇ ਇੱਕ ਤਾਂ ਇਸ ਸਾਰੇ ਪੀਰੀਅਡ 'ਚ ਜਿਹੜੇ ਨਵੇਂ ਨੌਜਵਾਨ ਸਾਹਮਣੇ ਆਏ, ਵਾਰਿਸ ਪੰਜਾਬ ਦੇ ਤਾਂ ਸਾਰਾ ਸਟਰਕਚਰ ਹੀ ਜ਼ਿਲ੍ਹਾ ਪ੍ਰਧਾਨਾਂ ਤੱਕ ਸੈਕਟਰੀਆਂ ਤੱਕ ਸਾਰੇ ਚੁੱਕ ਲਏ ਜਾਂ ਹਰਾਸ 10 ਨੂੰ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਡਿਬਰੂਗੜ੍ਹ ਭੇਜਿਆ ਹੋਇਆ। ਲੇਕਿਨ ਹੁਣ ਕਿਉਂਕਿ ਸਾਨੂੰ ਇਹ ਸੀ ਕਿ ਵੀ ਇਹਦੇ ਬਾਵਜੂਦ ਕਿ ਆਲਮੋਸਟ ਵਾਰਿਸ ਪੰਜਾਬ ਦੇ ਉਹ ਤਾਂ ਵਾਈਪ ਆਊਟ ਕਰ ਦਿੱਤੇ ਨੇ, ਦੂਸਰੇ ਵੀ ਸਾਰੇ ਚੱਕੇ ਹੋਏ ਨੇ, ਪਰ ਸਾਡਾ ਇਹ ਕਹਿਣਾ ਸੀ ਕਿ ਵੀ ਇਹ ਤਾਂ ਇੱਕ ਸਿਰਫ ਐਲੀਬਾਈ ਹੈ, ਇੱਕ ਬਹਾਨਾ ਹੈ। ਅਲਟੀਮੇਟਲੀ ਜੋ ਸਕ੍ਰਿਪਟ ਕਿਸਾਨ ਮੋਰਚੇ ਦੀ ਫਤਹ ਤੋਂ ਬਾਅਦ ਲਿਖੀ ਹੋਈ ਹੈ ਉਹਨਾਂ ਨੇ ਕਿ ਭਾਈ ਉਹਨਾਂ ਨੇ ਕਿਵੇਂ ਸਿੱਖਾਂ ਨੂੰ ਸਜ਼ਾ ਦੇਣਾ ਹੈ, ਕਿ ਇਸ ਦੇ ਉੱਤੇ ਐਕਟ ਹੁੰਦਾ ਚਲਾ ਜਾਏਗਾ। ਔਰ ਤੁਸੀਂ ਦੇਖੋਗੇ ਕਿ ਇੱਕ ਪਾਸੇ ਤਾਂ ਪੰਜਾਬ ਬਾਰੇ ਬਿਲਕੁਲ ਨਾ ਪੱਖੀ ਰਵੱਈਆ ਭਾਰਤੀ ਹਕੂਮਤ ਦਾ, ਔਰ ਦੋ ਖਬਰਾਂ ਜਿਹੜੀਆਂ ਸਾਈਮਲਟੇਨੀਅਸਲੀ ਸਾਹਮਣੇ ਸਾਡੇ ਨੇ, ਔਰ ਉਹਦੇ 'ਚ ਇੱਕ ਇਹ ਹੈ ਕਿ 46% ਪੰਜਾਬ ਟੌਪ ਕੰਟਰੀਬਿਊਟਰ ਟੂ ਵੀਟ ਪੂਲ, ਕਿ ਬਈ ਹੁਣ ਹਾਰਵੈਸਟਿੰਗ ਹੋ ਗਈ ਹੈ, ਕਣਕ ਮੰਡੀ 'ਚ ਆਈ, FCI ਨੇ ਖਰੀਦੀ, ਔਰ ਜਿੰਨੀ ਸੈਂਟਰ ਦੇ ਪੂਲ ਦੇ ਵਿੱਚ FCI ਨੇ ਕਣਕ ਖਰੀਦੀ ਹੈ 256 ਲੱਖ ਮੀਟ੍ਰਿਕ ਟਨ ਇਸ ਸਾਲ ਦੇ ਵਿੱਚ, ਉਸ ਚੋਂ ਜਿਹੜੀ ਹੈ 120.26 ਲੱਖ ਮੀਟ੍ਰਿਕ ਟਨ ਜਿਹੜੀ ਹੈ ਕੱਲੀ ਪੰਜਾਬ ਤੋਂ ਹੈ। ਹੁਣ ਇਹ ਜਿਹੜੀ ਹੈ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਹੈ। ਸੋ ਇਹ ਕੁੱਲ ਸੈਂਟਰਲ ਪੂਲ ਦੇ ਵਿੱਚ ਆਲਮੋਸਟ 40% ਜਿਹੜਾ 46% ਪੰਜਾਬ ਦਾ ਕੋਟਾ ਹੈ। ਔਰ ਇਸ ਤੋਂ ਇਲਾਵਾ ਵੀ ਹਰਿਆਣਾ ਜਾਂ UP ਦੇ ਵਿੱਚ ਵੀ ਜਿਹੜੀ ਕਣਕ ਇਹਨਾਂ ਨੇ ਲਈ ਹੈ ਉਸ ਸੈਂਟਰਲ ਪੂਲ ਲਈ, ਉਹਦੇ 'ਚ ਵੀ ਉਹ ਸਿੱਖ ਕਿਸਾਨੀ ਬੈਲਟਸ ਨੇ ਜਿਨ੍ਹਾਂ ਨੇ ਕੀਤਾ। ਹੁਣ ਇਹ ਜਦੋਂ ਤੁਸੀਂ ਖਬਰ ਦੇਖਦੇ ਹੋ ਤੇ ਫਿਰ ਨਾਲ ਜਿਹੜੀ ਦੂਸਰੀ ਖਬਰ ਇਹਦੇ ਨਾਲ ਹੀ ਲੱਗੀ ਹੋਈ ਹੈ, ਪੰਜਾਬ ਗਵਰਨਮੈਂਟ ਆਲ ਸੈਟ ਟੂ ਮੂਵ ਸੁਪਰੀਮ ਕੋਰਟ ਅਗੇਂਸਟ ਸੈਂਟਰ ਫੇਲਿਅਰ ਟੂ ਰਿਲੀਜ਼ ਰੂਰਲ ਡਿਵੈਲਪਮੈਂਟ ਫੰਡ ਆਫ ₹4000 ਕਰੋੜ। ਹੁਣ 3200 ਕਰੋੜ ਜਿਹੜਾ ਪਿੰਡੂ ਵਿਕਾਸ ਦਾ ਫੰਡ ਸੈਂਟਰ ਨੇ, ਕਿਉਂਕਿ GST ਸਟੇਟ ਦੇ ਵੀ ਉਹ ਲੈ ਜਾਂਦਾ ਹੈ, ਉਹ ਪਿਛਲੇ ਸਾਲਾਂ ਦਾ ਡਿਊ ਹੈ, ਉਹ ਤਾਂ ਉਹਨਾਂ ਨੇ ਕੀ ਦੇਣਾ ਸੀ। ਇਸ ਸਾਲ ਦਾ ਵੀ ਜਿਹੜਾ 750 ਕਰੋੜ ਹੈ ਉਹ ਦੇਣ ਤੋਂ ਉਹਨਾਂ ਨੇ ਨਾ ਕਰ ਦਿੱਤੀ ਹੈ। ਇਸ ਤਰ੍ਹਾਂ ਇਹ ਲਗਭਗ 4000 ਕਰੋੜ ਜਿਹਦੇ ਚੋਂ ਕਿਸਾਨਾਂ ਨੂੰ ਰਾਹਤ ਮਿਲਣੀ ਸੀ, ਇਹ ਫੰਡ ਜਿਹੜਾ ਸੈਂਟਰ ਨੇ ਦੇਣ ਤੋਂ ਨਾ ਕਰ ਦਿੱਤੀ। ਹੁਣ ਤੁਸੀਂ ਕਣਕ ਪ੍ਰੋਡਿਊਸ ਕਰਕੇ ਭਰ ਦਿਓ 40%, ਉਹਨਾਂ ਦਾ ਜਿਹੜਾ ਉਹ ਸਟੋਰੇਜ ਸਾਰੀ ਫੂਡ ਸਿਕਿਉਰਿਟੀ ਹੋ ਗਈ, ਉਹ ਤੁਹਾਡਾ ਜਿਹੜਾ ਤੁਹਾਡੇ ਤੋਂ ਇਕੱਠਾ ਕੀਤਾ ਹੋਇਆ GST ਦਾ, ਔਰ ਜਿਹਦੇ ਚੋਂ ਉਹਨਾਂ ਨੇ ਫਰਦਰ ਤੁਹਾਡਾ 4000 ਕਰੋੜ ਕਿਸਾਨਾਂ ਤੱਕ ਪਹੁੰਚਣਾ ਉਹ ਦੇ ਨਹੀਂ ਰਹੇ, ਤੇ ਦੇ ਕੀ ਰਹੇ ਨੇ। ਹੁਣ ਤੁਸੀਂ ਇਹਨਾਂ ਦੀ ਆਪਣੀ ਟ੍ਰਿਬਿਊਨ ਬਿਊਰੋ ਜਾਂ PTI ਖਬਰਾਂ ਦੇਖ ਲਓ, NIA, ਹੁਣ ਇਹ NIA ਜਿਹਦਾ ਪ੍ਰੈਜ਼ੈਂਟ ਹੈਡ ਦਿਨਕਰ ਗੁਪਤਾ ਹੈ, ਪਰ ਇਹ ਸਾਰਾ ਆਪਰੇਸ਼ਨ ਜਿਹੜਾ ਹੈ ਉਹ ਅਜੀਤ ਡੋਵਲ ਦੇ ਥੱਲੇ ਚੱਲਦਾ ਹੈ। NIA ਕੰਡਕਟਸ ਸਰਚਿਜ਼ ਇਨ ਪੰਜਾਬ, ਹਰਿਆਣਾ ਟੂ ਅਨਅਰਥ ਟੈਰਰਿਸਟ, drug smuggler, gangster nexus. The NIA is conducting searches in 12 districts of Punjab. ਹੁਣ ਔਰ ਜਦੋਂ ਤੁਸੀਂ ਇਸ ਖਬਰ ਦੀ ਡੀਟੇਲ ਦੇਖਦੇ ਹੋ ਕਿ ਬਈ ਕੱਲਾ ਇਹ ਪੰਜਾਬ ਦੇ 12 ਜ਼ਿਲ੍ਹੇ ਨਹੀਂ, National Investigative Agency is conducting searches at more than 100 locations in 6 states, Punjab, Haryana, Rajasthan, UP, Uttarakhand and MP, in terror, narcotics, smuggler, gangster, nexter cases.
ਹੁਣ 6 ਸਟੇਟਾਂ ਦੇ ਵਿੱਚ ਹੁਣ ਇਹੀ ਨਾਰਥ ਇੰਡੀਆ ਦੇ ਵਿੱਚ ਸਿੱਖਾਂ ਦੀ ਬਹੁਤਿਆਤ ਆਬਾਦੀ ਇਹਨਾਂ ਥਾਵਾਂ ਤੇ ਹੈ, ਪੰਜਾਬ 'ਚ ਹੈ, ਹਰਿਆਣੇ 'ਚ ਹੈ, ਰਾਜਸਥਾਨ 'ਚ ਹੈ, ਯੂਪੀ 'ਚ ਹੈ, ਮੱਧ ਪ੍ਰਦੇਸ਼ 'ਚ ਹੈ ਔਰ ਉੱਤਰਾਖੰਡ 'ਚ ਹੈ। ਅੱਛਾ, ਹੁਣ ਉਹਨਾਂ ਦੇ ਉੱਤੇ ਇਹ ਨਹੀਂ ਕਿ ਇੱਕ ਸਟੇਟ ਔਰ ਕਿਸ ਲੈਵਲ ਦਾ NIA ਦਾ ਆਪਰੇਸ਼ਨ ਹੋਏਗਾ ਕਿ ਜੇ ਪੰਜਾਬ ਦੇ 12 ਜ਼ਿਲ੍ਹੇ ਉਹਨਾਂ ਨੇ ਟਾਰਗੇਟ ਕੀਤੇ ਨੇ ਔਰ ਜਦੋਂ ਤੁਸੀਂ ਉਹ ਨਾਵਾਂ ਦੀ ਲਿਸਟ ਦੇਖਦੇ ਹੋ ਤਾਂ ਬੜਾ ਕਲੀਅਰ ਹੋ ਜਾਂਦਾ ਵੀ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜੇ ਬਾਹਰ ਬੈਠੇ ਸਿੱਖ ਨੇ। ਹੁਣ ਜਿਹੜੀ ਇਹਨਾਂ ਦੀ ਆਪਣੀ ਖਬਰ ਹੀ ਹੈ, the NIA raids at the house of Jagrup Singh of Lodhipur village on the outskirt of Anandpur Sahib, but they found Jagrup Singh is in the UAE now। ਕਿ ਉੱਥੇ ਉਹਨਾਂ ਨੇ ਕੀਤਾ, ਉਹਨਾਂ ਨੂੰ ਲੱਗਾ ਕਿ ਵੀ ਉਹ ਤਾਂ ਉੱਥੇ ਤਾਂ ਰਹਿੰਦਾ ਹੀ ਨਹੀਂ ਹੈ, ਉਹ ਤਾਂ ਕਦੋਂ ਦਾ ਗਿਆ ਹੋਇਆ। ਸੋ ਇਹ ਸਾਰੀਆਂ ਪੁਰਾਣੀਆਂ ਲਿਸਟਾਂ ਨਵੀਆਂ ਲਿਸਟਾਂ ਬਣਾ ਕੇ ਫਿਰ ਜਿਹੜਾ ਹਰਿਆਣੇ ਦੇ ਵਿੱਚ ਪ੍ਰੈਜ਼ੀਡੈਂਟ ਹੈ ਗੁਰਤੇਜ ਸਿੰਘ ਖਾਲਸਾ, ਪ੍ਰੈਜ਼ੀਡੈਂਟ ਗਤਕਾ ਕਮੇਟੀ, ਇਹ ਸੈਕਟਰ 13 ਚ ਕਰਨਾਲ ਚ ਰਹਿੰਦਾ। ਇਨ ਕਰਨਾਲ the NIA searched the residence of Gurtej Singh Khalsa, President Gatka Committee in Sector 13. The NIA sleuths along with the local police reached there around 6 a.m. and questioned him for over 3 hours. ਹੁਣ ਮਤਲਬ ਇਹ ਉਹ ਸਾਰੇ ਜਿਹੜੇ ਸਿੱਖ ਟਾਰਗੇਟਸ ਨੇ, ਗਤਕੇ ਵਾਲੇ ਵੀ ਜਿਹੜੇ ਬਾਹਰ ਗਏ ਹੋਏ ਨੇ ਉਹ ਵੀ, ਔਰ ਇਸੇ ਅੰਦਾਜ਼ ਦੇ ਵਿੱਚ ਜਿਹੜੇ ਹੁਣ 12 ਜ਼ਿਲ੍ਹੇ ਪੰਜਾਬ ਦੇ ਨੇ, ਅੱਗੇ ਪੂਰੀ ਡੀਟੇਲ ਹੈ ਵੀ ਕਿੱਥੇ ਕਿੱਥੇ। ਰੋਪੜ ਦੇ ਵਿੱਚ the NIA conducted searches at 3 places including the house of ਦਿਲਪ੍ਰੀਤ ਸਿੰਘ ਤਾਈ who is in jail। ਹੁਣ ਜਿਹੜੇ ਜੇਲ੍ਹ 'ਚ ਬੈਠੇ ਹੋਏ ਨੇ ਉਹਨਾਂ ਦੇ ਵੀ ਘਰਾਂ ਤੇ ਛਾਪੇ। ਫਿਰ at ਖੇਰੀ ਸਲਾਬਤਪੁਰ village in ਚਮਕੌਰ ਸਾਹਿਬ the search was conducted at the house of militant ਅਮਰਜੀਤ ਸਿੰਘ who was killed in police encounter during militancy। ਹੁਣ ਜਿਹੜਾ 90 ਦਾ ਮਾਰਿਆ ਗਿਆ ਸਿੰਘ ਹੈ ਉਸ ਦੇ ਘਰ 'ਚ ਵੀ 30 ਸਾਲ ਬਾਅਦ ਜਿਹੜਾ ਇਹ ਰੇਡ ਕਰ ਰਹੇ ਨੇ। ਔਰ ਜੇ ਤੁਸੀਂ ਇਹਨਾਂ ਦੇ ਨੈਕਸਸ ਦੀ ਐਗਜ਼ੈਕਟ ਲਫ਼ਜ਼ ਦੇਖੋ ਤੇ ਇਹਨਾਂ ਚੋਂ ਇਹ ਬੜਾ ਕਲੀਅਰ ਹੋ ਜਾਂਦਾ ਕਿ ਸਿਰਫ ਤੇ ਸਿਰਫ ਸਿੱਖ ਹੀ ਟਾਰਗੇਟ ਨੇ, ਕਿਉਂਕਿ ਦਹਿਸ਼ਤਗਰਦ ਵੀ ਇਹਨਾਂ ਨੇ ਸਿੱਖਾਂ ਨੂੰ ਬਣਾਇਆ ਹੋਇਆ ਜੀ। ਡਰੱਗ ਸਮਗਲਰ ਵੀ, ਜੇ 60,000 ਕਰੋੜ ਦੀਆਂ ਡਰੱਗਸ ਪੰਜਾਬ ਦੇ ਵਿੱਚ ਏਜੰਸੀਆਂ ਡਿਸਟ੍ਰੀਬਿਊਟ ਕਰਦੀਆਂ ਨੇ, ਖਾਤੇ ਸਿੱਖਾਂ ਦੇ ਪਾਈ ਹੁੰਦੀ ਹੈ। ਤੇ ਗੈਂਗਸਟਰ, ਹੁਣ ਤੁਸੀਂ ਗੈਂਗਸਟਰ ਨਾਂ ਲਾਸਟ ਨੇਮ ਦੂਜੇ ਦੇਖੋ ਸਾਰੇ ਸਿੱਖਾਂ ਦੇ ਮੁੰਡੇ ਨੇ। ਸੋ ਕਿਸੇ ਨੂੰ ਟੈਰਰਿਸਟ ਕਹਿ ਕੇ ਮਾਰ ਦਿਓ। ਹੁਣ ਜਿਹੜਾ ਐਕਸ ਮਿਲੀਟੈਂਟ ਹੈ 90 ਦਾ, ਉਹਦੇ ਵੀ ਘਰ ਦੇ ਉੱਤੇ ਰੇਡ ਕਰਕੇ, ਔਰ ਇਹਦੇ 'ਚ ਇਹ ਡਿਟੇਲ ਨਹੀਂ ਹੈ ਵੀ ਉੱਥੋਂ ਉਹਨਾਂ ਨੇ ਖੜਿਆ ਕੀ ਆ। ਉਹਨਾਂ ਦੇ ਛੋਟੇ ਭਰਾਵਾਂ ਨੂੰ ਲੈ ਗਏ ਹੋਣਗੇ, ਉਹਨਾਂ ਦੀਆਂ ਔਰਤਾਂ ਨੂੰ ਚੁੱਕਿਆ ਹੋਏਗਾ, ਉਹਨਾਂ ਦੇ ਜਿਹੜਾ ਵੀ ਹੈ ਉਹਨਾਂ ਦੀ ਪ੍ਰਾਪਰਟੀ ਦੇ ਵਿੱਚ ਪਈਆਂ ਚੀਜ਼ਾਂ ਚੁੱਕ ਕੇ ਲੈ ਗਏ ਹੋਣਗੇ, ਟੈਲੀਫੋਨ ਸਭ ਦੇ ਖੋਹ ਲੈਂਦੇ ਨੇ। ਸੋ ਇਸ ਲੈਵਲ ਦਾ ਆਪਰੇਸ਼ਨ ਦੇ ਨਾਂ ਥੱਲੇ ਜਿਹੜੀ ਹਰਾਸਮੈਂਟ 6 ਸਟੇਟਾਂ 'ਚ ਸਿੱਖਾਂ ਦੀ ਚੱਲ ਰਹੀ ਹੋਏ ਔਰ ਸਾਡੇ ਇੱਕ ਵੱਡੇ ਤਬਕੇ ਨੂੰ ਇਹ ਲੱਗੇ ਹੀ ਨਾ ਕਿ ਕੁਝ ਹੋ ਰਿਹਾ। ਔਰ ਮੈਂ ਅੱਜ ਵੀ ਕਿਉਂਕਿ ਬੁੱਧਵਾਰ ਅੱਜ ਦੀ ਆਵਾਜ਼ ਪ੍ਰੋਗਰਾਮ ਸਟਾਕ ਸ਼ੋ ਹੁੰਦਾ ਆਲਮੋਸਟ ਘੰਟੇ ਦਾ, ਤੇ ਮੈਂ ਕਿਹਾ ਸੀ ਵੀ ਸਾਡਾ ਇੱਕ ਤਬਕਾ ਤਾਂ ਉਹਨਾਂ ਨੇ ਆਲਮੋਸਟ ਇਹੀ ਸਮਝ ਲਿਆ, ਕਿਉਂਕਿ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਮਹਾਰਾਣੀ ਜਿੰਦਾਂ ਦੀ ਕਿਵੇਂ ਕਰੈਕਟਰ ਅਸੈਸੀਨੇਸ਼ਨ ਅੰਗਰੇਜ਼ਾਂ ਨੇ ਕੀਤੀ ਔਰ ਉਸੇ ਹੀ ਪੰਜਾਬ 'ਚ ਪਹਿਲਾਂ ਸ਼ੇਖੂਪੁਰਾ ਜੇਲ੍ਹ 'ਚ ਉਹਨੂੰ ਰੱਖਿਆ ਜਦੋਂ ਅਜੇ ਲਾਹੌਰ ਦੇ ਤਖਤ ਤੇ ਮਹਾਰਾਜਾ ਦਲੀਪ ਸਿੰਘ ਬੈਠਾ ਹੈ। ਫਿਰ ਉਹਨੂੰ 1848 ਦੇ ਵਿੱਚ ਪੰਜਾਬ ਤੋਂ ਜਿਹੜਾ ਕੱਢ ਕੇ ਚਨਾਰ ਬਨਾਰਸ ਯੂਪੀ ਦੇ ਕਿਲੇ 'ਚ ਕੈਦ ਕੀਤਾ ਜਾਂਦਾ। ਕੋਈ ਜਿਹੜਾ ਚਿੜੀ ਵੀ ਪਾਤ ਨਹੀਂ ਮਾਰਦੀ ਜਾਂ ਕੋਈ ਜਿਹੜੀ ਹੈ ਉਹ ਆਵਾਜ਼ ਨਹੀਂ ਉੱਠਦੀ, ਕਿਉਂਕਿ ਆਲਰੇਡੀ ਨੈਗੇਟ ਕੀਤਾ ਹੋਇਆ। ਹੁਣ ਇਹੀ ਗੱਲ ਇਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੇ ਹਵਾਲੇ ਨਾਲ ਵੀ ਕੀਤੀ ਸੀ, ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਵੀ ਕੀਤੀ। ਹੁਣ ਇਸ ਲੈਵਲ ਦੇ ਉੱਤੇ 6 ਸਟੇਟਾਂ ਦੇ ਵਿੱਚ ਜਿਹਦੇ 'ਚ 99% ਜਿਹੜੇ ਵਿਕਟਮ ਸਿੱਖ ਨੇ ਇਹਨਾਂ ਦੇ ਰੇਡਸ ਦੇ, ਕੋਈ ਆਵਾਜ਼, ਕਿਉਂਕਿ ਹਰ ਇੱਕ ਨੇ ਸਮਝ ਲਿਆ ਹੋਇਆ ਕਿ ਜੀ ਮੈਨੂੰ ਕੀ ਔਰ ਮੇਰੀਆਂ ਨਜ਼ਰਾਂ 'ਚੋਂ ਨਵਨੀਤ ਸਿੰਘ ਜਿਨ੍ਹਾਂ ਦੀ ਇੱਕ ਪੁਰਾਣੀ ਲਿਖਤ 2-3 ਸਾਲ ਪੁਰਾਣੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ, ਤਾਂ ਮੈਂ ਇਹ ਗੁਲਾਮੀ ਕੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਹਵਾਲੇ ਤਾਂ ਭਾਰਤੀਆਂ ਦੇ ਕਈ ਹੈ ਪਰ ਅੱਜ ਸਾਡਾ ਵੀ ਇੱਕ ਵੱਡਾ ਤਬਕਾ ਇਸ ਗੁਲਾਮ ਜ਼ਹਿਨੀਅਤ ਦਾ ਸ਼ਿਕਾਰ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਹਿੰਦੁਸਤਾਨੀਆਂ ਦਾ ਪੜ੍ਹਨਾ ਲਿਖਣਾ ਸਮਝਣਾ ਸੋਚਣਾ ਉੱਠਣਾ ਬੈਠਣਾ ਮਹਿਸੂਸ ਕਰਨਾ ਗੁਲਾਮਾਂ ਵਾਲਾ ਹੈ। ਗੁਲਾਮੀ ਇੰਡੀਅਨਸ ਦਾ ਹਿੱਸਾ ਨਹੀਂ, ਸਗੋਂ ਇੰਡੀਅਨਸ ਗੁਲਾਮੀ ਦਾ ਹਿੱਸਾ ਹੀ ਹਨ। ਵੱਡੇ ਨੇਤਾ ਤੋਂ ਲੈ ਕੇ ਇੱਕ ਭਿਖਾਰੀ ਤੱਕ ਦੀ ਮਾਨਸਿਕਤਾ ਗੁਲਾਮੀ ਵਾਲੀ ਹੈ। ਪੁੰਜੇ ਬੈਠਣ ਵਾਲਿਆਂ ਤੋਂ ਲੈ ਕੇ ਉੱਚੀਆਂ ਕੁਰਸੀਆਂ ਤੇ ਬੈਠਣ ਵਾਲਿਆਂ ਤੱਕ ਸਭ ਇੱਕ ਗੁਲਾਮ ਸੰਸਕਾਰਾਂ ਨਾਲ ਗੁੜੁੱਚ ਹਨ। ਉਹ ਇਹ ਕਹਿਣ ਵਾਲੇ ਤੋਂ ਐਕਸਕਿਊਜ਼ ਮੀ ਕਹਿਣ ਵਾਲੇ ਤੱਕ, ਪੜ੍ਹਿਆ ਅਨਪੜ੍ਹਿਆ
ਸਭ ਗੁਲਾਮਾਂ ਦੀ ਤਰ੍ਹਾਂ ਹੀ ਹਨ। ਇਹਦੇ ਚੋਂ ਭਾਰਤੀ ਲਫ਼ਜ਼ ਕੱਢ ਦਿਓ, ਅੱਜ ਦੇ ਇੱਕ ਵੱਡੇ ਸਿੱਖ ਤਬਕੇ ਦਾ ਵੀ ਬਿਲਕੁਲ ਇਹੀ ਹਾਲ ਹੈ। ਇੰਡੀਅਨਸ ਦੀ ਗੁਲਾਮੀ ਦੇ ਕਾਰਨ ਕੁਝ ਮਹਾਪੁਰਸ਼ ਹੀ ਸਮਝ ਸਕੇ, ਉਹਨਾਂ ਵਿੱਚੋਂ ਕੁਝ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜੀਆਂ 35 ਐਨਲਾਈਟਨਡ ਡਿਵਾਈਨ ਰੂਹਾਂ ਨੇ, 6 ਗੁਰੂ ਸਾਹਿਬਾਨ ਨੇ, 15 ਭਗਤ ਨੇ, 11 ਭੱਟ ਨੇ ਔਰ 3 ਗੁਰਸਿੱਖ ਨੇ, ਔਰ ਉਹਨਾਂ ਦੀ ਬਾਣੀ ਦੇ ਵਿੱਚ, ਕਿਉਂਕਿ ਇਹ ਉਹ ਜਾਗਰੂਕ ਰੂਹਾਨੀ ਤੌਰ ਦੇ ਉੱਤੇ ਵੀ ਔਰ ਦੁਨਿਆਵੀ, ਇਸੇ ਲਈ ਬ੍ਰਾਹਮਣਵਾਦ ਨੂੰ ਵੀ ਚੈਲੰਜ ਕੀਤਾ, ਗੁਰਬਾਣੀ ਨੇ ਗੁਲਾਮੀ ਨੂੰ ਵੀ ਚੈਲੰਜ ਕੀਤਾ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਗੁਲਾਮੀ ਦੀ ਸਮਝ ਆ ਸਕੇ, ਨਹੀਂ ਤਾਂ ਇੱਕ ਗੁਲਾਮੀ ਹਟਾਉਣ ਦਾ ਦਾਅਵਾ ਕਰਨ ਵਾਲੇ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਕਦੋਂ ਉਹ ਪੁਰਾਣੇ ਮਾਲਕਾਂ ਵਾਂਗ ਵਰਤਾਵ ਕਰਨ ਲੱਗ ਪਿਆ ਤੇ ਨਵੇਂ ਹੋਏ ਆਜ਼ਾਦ ਕਦੋਂ ਫਿਰ ਤੋਂ ਗੁਲਾਮ ਹੋ ਗਿਆ। ਹਿੰਦੁਸਤਾਨ ਨੂੰ ਪਤਾ ਹੈ ਕਿ ਇੱਕ ਦਿਨ ਪੰਜਾਬ ਆਜ਼ਾਦ ਹੋਵੇਗਾ, ਇਸ ਲਈ ਹਿੰਦੁਸਤਾਨ ਦੇ ਹਾਕਮ ਪੰਜਾਬ ਨੂੰ ਆਜ਼ਾਦ ਹੋਣ ਤੋਂ ਪਹਿਲਾਂ ਹੀ ਉਜਾੜ ਦੇਣਾ ਚਾਹੁੰਦੇ। ਇਹ ਇਹਨਾਂ ਨੇ 47 ਤੋਂ ਹੀ ਦੇਖ ਲਿਆ ਸੀ ਕਿ ਪੰਜਾਬ ਕਦੇ ਇਹ ਰਹਿਣਾ ਨਹੀਂ ਹੈ ਸਾਡੇ ਨਾਲ, ਇਹਨਾਂ ਨੇ ਵੱਖ ਹੋਣਾ ਹੀ ਹੋਣਾ ਹੈ। ਸੋ ਜਿੰਨੀਆਂ ਨੀਤੀਆਂ ਜੋ ਪੰਜਾਬ ਦਾ ਹਾਲ ਅੱਜ ਤੱਕ ਹੋ ਗਿਆ 75 ਸਾਲਾਂ 'ਚ, ਇਹਦੇ ਬੀਜ ਜਿਹੜੇ ਨੇ ਇਹਨਾਂ ਦੀਆਂ ਨੀਤੀਆਂ ਦੇ 47 ਚ ਬੀਜ ਦਿੱਤੇ ਸੀ, ਕ੍ਰਿਮੀਨਲ ਟ੍ਰਾਈਬ ਤੋਂ ਲੈ ਕੇ। ਹਿੰਦੁਸਤਾਨ ਨੂੰ ਪਤਾ ਹੈ ਇੱਕ ਦਿਨ ਪੰਜਾਬ ਆਜ਼ਾਦ ਹੋਵੇਗਾ, ਇਸ ਲਈ ਹਿੰਦੁਸਤਾਨ ਦੇ ਹਾਕਮ ਪੰਜਾਬ ਨੂੰ ਆਜ਼ਾਦ ਹੋਣ ਤੋਂ ਪਹਿਲਾਂ ਹੀ ਉਜਾੜ ਦੇਣਾ ਚਾਹੁੰਦੇ ਨੇ। ਪੰਜਾਬ ਦਾ ਵਾਤਾਵਰਣ, ਪੰਜਾਬ ਦਾ ਸੱਭਿਆਚਾਰ ਤੇ ਸਿਹਤ, ਪੰਜਾਬ ਦੀ ਬੋਲੀ, ਪੰਜਾਬ ਵਿੱਚ ਸਿੱਖ ਧਰਮ, ਪੰਜਾਬ ਦਾ ਜਿਹੜੇ ਪਾਸੇ ਤੋਂ ਜਿੰਨਾ ਨੁਕਸਾਨ ਹੋ ਸਕਦਾ ਹੈ ਉਹ ਹਿੰਦੁਸਤਾਨ ਕਰ ਰਿਹਾ ਹੈ। ਅਕਾਲ ਸਹਾਇ। ਮੈਂ ਸਮਝਦਾ ਵੀ ਕੁਝ ਚੀਜ਼ਾਂ ਜਿਹੜੇ ਵਰਡਸ ਆਫ ਵਿਜ਼ਡਮ ਹੁੰਦੇ ਨੇ ਉਹ ਆਪਣੇ ਆਪ ਦੇ ਵਿੱਚ ਹੀ ਆਪਣੇ ਮੂੰਹੋਂ ਬੋਲ ਰਹੇ ਹੁੰਦੇ ਨੇ। ਨਵਨੀਤ ਸਿੰਘ ਹੋਰਾਂ ਦਾ ਕੋਈ ਵੀ ਜੁਮਲਾ ਜਿਹੜਾ ਹੈ ਉਹ ਵਿਆਖਿਆ ਦਾ ਮੁਤਾਜ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋਗੇ, ਹੁਣ ਜੇ 6 ਸਟੇਟਾਂ ਦੇ ਵਿੱਚ ਸਾਈਮਲਟੇਨੀਅਸਲੀ ਇਸ ਲੈਵਲ ਦਾ ਜਿਹੜਾ ਹੈ ਉਹ ਫੜੋ ਫੜੀ ਚੱਲ ਰਹੀ ਹੈ, ਕਿਸੇ ਨੂੰ ਗੈਂਗਸਟਰ ਕਹਿ ਕੇ ਚੁੱਕਿਆ ਹੋਏਗਾ, ਕਿਸੇ ਨੂੰ ਟੈਰਰਿਸਟ ਕਹਿ ਕੇ ਚੁੱਕਿਆ ਹੋਏਗਾ, ਕਿਸੇ ਨੂੰ ਡਰੱਗ ਸਮਗਲਰ ਕਹਿ ਕੇ ਚੁੱਕਿਆ ਹੋਏਗਾ, ਕਿਸੇ ਨੂੰ ਦੇਸ਼ ਧਰੋਹੀ ਬਣਾ ਦੇਣਗੇ। ਔਰ ਅਦਾਲਤਾਂ 'ਚ ਤੁਸੀਂ ਸਾਬਤ ਕਰਦੇ ਰਹੋ ਕਿ ਨਾ ਤੁਸੀਂ ਗੈਂਗਸਟਰ ਹੋ, ਨਾ ਤੁਸੀਂ ਟੈਰਰਿਸਟ ਹੋ, ਨਾ ਤੁਸੀਂ ਜਿਹੜਾ ਕੋਈ ਹੋਰ ਇਸ ਕਿਸਮ ਦਾ ਕੋਈ ਕਾਨੂੰਨ ਦੀ ਖਿਲਾਫ ਵਰਜ਼ੀ ਕੀਤੀ ਹੈ। ਇਹ ਗੁਲਾਮੀ ਇਸ ਨੂੰ ਕਹਿੰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 15ਵਾਂ ਸਾਲਾਨਾ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਨਿਊ ਜਰਸੀ ਵਿਖੇ ਮਿਤੀ 20 ਮਈ ਦਿਨ ਸ਼ਨੀਚਰਵਾਰ ਨੂੰ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ ਵਿਖੇ 11:30 ਵਜੇ ਨਿਸ਼ਾਨ ਸਾਹਿਬ ਚਲਾਉਣ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਚੱਲਦਾ ਹੋਇਆ ਕਾਰਟਰੇਟ ਪਾਰਕ ਵਿਖੇ ਪਹੁੰਚੇਗਾ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਿੰਘ ਕੇਸਰੀ ਦਸਤਾਰਾਂ ਅਤੇ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 17 ਮਈ 1746 ਸਿੱਖ ਇਤਿਹਾਸ ਦਾ ਉਹ ਦੁਖਾਂਤ ਦਿਨ ਹੈ ਜਿਸ ਦਿਨ ਛੋਟਾ ਘੱਲੂਘਾਰਾ ਵਰਤਾਇਆ ਗਿਆ ਸੀ, ਜਿਸ ਵਿੱਚ ਇੱਕ ਅੰਦਾਜ਼ੇ ਮੁਤਾਬਕ 15,000 ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਹੋਏ ਸਨ। ਸੋ ਇਸ ਘੱਲੂਘਾਰੇ ਲਈ ਲਖਪਤ ਰਾਏ, ਜਸਪਤ ਰਾਏ ਨਾਂ ਦੇ ਦੋ ਜਿਹੜੇ ਹਿੰਦੂ ਖੱਤਰੀ ਜ਼ਿੰਮੇਵਾਰ ਸਨ, ਜਿਨ੍ਹਾਂ ਨੇ ਸਿੱਖ ਕੌਮ ਦਾ ਮੁਕੰਮਲ ਖਾਤਮਾ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਸੋ ਅੱਜ ਵੀ ਹਿੰਦੂਤਵੀਆਂ ਦੀ ਜਿਹੜੀ ਸਿੱਖ ਕੌਮ ਜਿਹੜਾ ਖਿਲਾਫ ਹੈਗਾ ਉਹ ਜਿਹੜੀ ਟੋਟਲ ਵਾਰ ਹੈ ਉਵੇਂ ਹੀ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਵਿਊਅਰਸ ਨਾਲ ਇਕਰਾਰ ਕੀਤਾ ਹੋਇਆ ਕਿ ਅਸੀਂ ਉਹਨਾਂ ਨੂੰ ਸਾਡੇ ਬੀਤੇ ਇਤਿਹਾਸ ਦੇ ਕੁਝ ਉਹ ਚੈਪਟਰ ਜਿਨ੍ਹਾਂ ਦੇ ਵਿੱਚ ਗਲੋਰੀ ਵੀ ਹੈ, ਪਰ ਜਿਨ੍ਹਾਂ ਦੇ ਵਿੱਚ ਪਰਸੀਕਿਊਸ਼ਨ ਮੁਸ਼ਕਲਾਂ ਦਾ ਵਕਤ ਵੀ ਹੈ, ਪਰ ਉਹਨਾਂ ਮੁਸ਼ਕਲਾਂ ਪਰਸੀਕਿਊਸ਼ਨ ਟਿਰਨੀ ਦੇ ਸਾਹਮਣੇ ਵੀ ਉਹ ਝੁਕੇ ਨਹੀਂ ਔਰ ਉਸ ਤੋਂ ਬਾਅਦ ਰਾਦਰ ਜ਼ਿਆਦਾ ਮਜ਼ਬੂਤ ਹੋ ਕੇ ਆਪਣਾ ਰਾਜ ਭਾਗ ਲੈਣ ਵੱਲ ਉਹਨਾਂ ਨੇ ਪੇਸ਼ਕਦਮੀ ਕੀਤੀ। ਔਰ ਅੱਜ ਜਿਹੜਾ ਦਿਨ ਚਾਰੇ ਪਾਸੇ ਸੋਸ਼ਲ ਮੀਡੀਆ ਤੇ ਵੀ ਚਰਚਾ ਹੈ ਔਰ ਕਾਨੂੰਵਾਨ ਜਿੱਥੇ ਇਹ ਘੱਲੂਘਾਰਾ ਵਾਪਰਦਾ ਹੈ, ਕਿਸੇ ਜ਼ਮਾਨੇ 'ਚ ਬੜਾ ਮੀਲਾਂ ਤੱਕ ਫੈਲਿਆ ਹੋਇਆ ਛੰਭ ਸੀ, ਕਿਉਂਕਿ ਇਹ ਉਹੀ ਬੈਲਟ ਹੈ ਜਦੋਂ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰਦੇ ਹਾਂ ਜਿੱਥੋਂ ਦਰਿਆ ਬਿਆਸਾ ਵੀ ਜਿਹਨੂੰ ਟੱਚ ਕਰਦਾ ਹੈ, ਰਾਵੀ ਵੀ ਹੈ। ਔਰ ਇਹ ਜਿਹੜੇ ਜਦੋਂ ਅਸੀਂ ਘੱਲੂਘਾਰਾ ਲਫ਼ਜ਼ ਛੋਟਾ ਕਹਿੰਦੇ ਹਾਂ, ਇਹ ਕੋਈ ਛੋਟਾ ਜਾਂ ਵੱਡਾ ਕੋਈ ਨਹੀਂ ਸੀ। ਪਹਿਲਾਂ ਜਦੋਂ ਸੀ ਪਹਿਲਾਂ ਹੋਇਆ ਉਦੋਂ ਤਾਂ ਘੱਲੂਘਾਰਾ ਹੀ ਹੋਇਆ ਜਦੋਂ 17 ਮਈ 1746 ਨੂੰ ਵਾਪਰਿਆ। ਪਰ ਕਿਉਂਕਿ ਔਰ ਇਸ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 12 ਤੋਂ 15,000 ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਹੋਏ। ਲੇਕਿਨ ਇਸ ਤੋਂ ਬਾਅਦ ਅਸੀਂ 1761 ਦੇ ਵਿੱਚ ਇਸ ਘੱਲੂਘਾਰੇ ਤੋਂ ਆਲਮੋਸਟ 15 ਸਾਲ ਬਾਅਦ ਜਿਹੜਾ ਦੂਸਰਾ ਘੱਲੂਘਾਰਾ ਵਾਪਰਦਾ, ਜਿਹਨੂੰ ਵੱਡਾ ਘੱਲੂਘਾਰਾ ਬਾਅਦ ਚ ਨਾਂ ਦਿੱਤਾ ਗਿਆ, ਉਹ ਕੁੱਪਰਹੀੜਾ ਜਿਹੜਾ ਮਲੇਰਕੋਟਲਾ ਔਰ ਬਰਨਾਲਾ ਔਰ ਇਹ ਸਾਰੀ ਬੈਲਟ ਦੇ ਵਿੱਚ ਹੈ। ਉਸ ਦੇ ਵਿੱਚ ਇੱਕ ਦਿਨ ਦੇ ਵਿੱਚ 40 ਤੋਂ 50,000 ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਸੀ। ਸੋ ਉਹ ਵੀ ਘੱਲੂਘਾਰਾ ਸੀ, ਇਸ ਲਈ ਫਿਰ ਕਿਉਂਕਿ ਗਿਣਤੀ ਦੇ ਲਿਹਾਜ਼ ਨਾਲ ਉਹਦੇ ਵਿੱਚ 40-50,000 ਮਾਰੇ ਗਏ, ਉਹਨੂੰ ਵੱਡਾ ਕਿਹਾ ਗਿਆ ਘੱਲੂਘਾਰਾ। ਔਰ ਇਹ ਜਿਹੜਾ 1746 ਦੇ ਵਿੱਚ 17 ਮਈ ਇਹਦਾ ਦਿਨ ਫਿਕਸ ਹੈ। ਹਾਲਾਂਕਿ ਇਹ ਨਹੀਂ ਹੈ ਵੀ ਕੋਈ ਇੱਕ ਦਿਨ ਦੇ ਵਿੱਚ ਮੁਕਾਇਆ, ਇਹ ਤਾਂ ਕਈ ਮਹੀਨੇ ਉਹਨਾਂ ਦਾ ਲਾਹੌਰ ਦਰਬਾਰ ਦਾ ਇਹ ਜਿਵੇਂ ਅੱਜ ਇਹ ਲਫ਼ਜ਼ ਆਪਰੇਸ਼ਨ ਕਹਿੰਦੇ ਨੇ, ਇਵੇਂ ਹੀ ਉਦੋਂ ਵੀ ਇਹੀ ਹੁੰਦਾ ਸੀ ਕਿ ਭਾਈ ਆ ਗਿਆ ਪਰਵਾਨਾ, ਦਿੱਲੀ ਤੋਂ ਆ ਗਿਆ, ਲਾਹੌਰ ਤੋਂ ਆ ਗਿਆ, ਫਿਰ ਮੁਹਿੰਮ ਹੈ ਕਿ ਭਾਈ ਸਫਾਇਆ ਕਰੋ। ਔਰ ਇਹ ਛੋਟਾ ਘੱਲੂਘਾਰਾ ਜਿਹੜਾ ਇਹ ਦੋ ਕਾਰਨਾਂ ਕਰਕੇ ਸਾਨੂੰ ਸਮਝਣ ਦੀ ਲੋੜ ਹੈ, ਕਿਉਂਕਿ ਅੱਜ ਦੇ ਜਦੋਂ ਅਸੀਂ ਲੱਖੂ ਜੱਸੂ ਦੀ ਔਲਾਦ ਨਾ ਬੇਸ਼ੱਕ ਉਹਨਾਂ ਦੇ ਲਖਪਤ ਰਾਏ ਜਸਪਤ ਰਾਏ ਸੀ, ਪਰ ਸਿੱਖ ਇਤਿਹਾਸ 'ਚ ਉਹਨਾਂ ਨੂੰ ਲੱਖੂ ਜੱਸੂ ਕਰਕੇ ਜਿਹੜਾ ਸੰਬੋਧਨ ਕੀਤਾ ਜਾਂਦਾ ਹੈ, ਕਿਉਂਕਿ ਜੋ ਜ਼ੁਲਮ ਇਹਨਾਂ ਨੇ ਕੀਤੇ। ਕਿਉਂਕਿ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਗਲਿਆ ਹਕੂਮਤ ਨੇ ਸਿੱਖਾਂ ਨੂੰ ਬਾਗੀ ਐਲਾਨਿਆ ਸੀ, ਕਿਉਂਕਿ ਅਸੀਂ ਆਪਣਾ ਰਾਜ ਭਾਗ ਦਾ ਦਾਅਵਾ ਪੇਸ਼ ਕੀਤਾ ਸੀ ਔਰ ਜਿਹੜਾ ਵੀ ਐਗਜ਼ਿਸਟਿੰਗ ਰਾਜ ਭਾਗ ਦੇ ਖਿਲਾਫ ਖਲੋਂਦਾ ਉਹ ਬਾਗੀ ਹੁੰਦਾ, ਉਹ ਸਮਝ ਆ ਸਕਦਾ। ਤੇ ਉਹਨਾਂ ਦੇ ਨਾਲ ਲੜਾਈ ਜਿਹੜੀ ਆ ਉਹ ਸਟ੍ਰੇਟ ਸੀ, ਸਿੱਧੀ ਸੀ। ਸਿੱਖਾਂ ਨੂੰ ਵੀ ਪਤਾ ਸੀ ਕਿ ਭਾਈ ਜਦੋਂ ਅਸੀਂ ਕਾਬੂ ਆਏ ਸਾਡੇ ਨਾਲ ਕੀ ਹੋਏਗਾ। ਲੇਕਿਨ ਇਸ ਸਾਰੇ ਪੀਰੀਅਡ 'ਚ ਕਿਉਂਕਿ ਉਹ ਮੁਗਲਿਆ ਦੌਰ ਹੋਏ, 10ਵੇਂ ਪਾਤਸ਼ਾਹ ਦੇ ਵੇਲੇ ਤੋਂ ਲੈ ਕੇ ਤੇ ਜਾਂ 6ਵੇਂ ਪਾਤਸ਼ਾਹ ਦੇ ਵੇਲੇ ਤੋਂ ਹੀ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਪੀਰੀਅਡ ਤੋਂ ਹੀ ਜੇ ਸ਼ੁਰੂ ਕਰ ਲਈਏ, ਇਸ ਦੇ ਵਿੱਚ ਜਿਹੜਾ ਬੜਾ ਇੱਕ ਨੋਟੋਰੀਅਸ ਰੋਲ, ਔਰ ਸ਼ਾਇਦ ਕਿਉਂਕਿ ਹਿਸਟਰੀ ਰਾਈਟਿੰਗ ਸਾਡੀ ਤਾਂ ਬਹੁਤੀ ਨਾ ਉਦੋਂ ਅਸੀਂ ਲਿਖੀ ਹੈ ਨਾ ਅੱਜ ਲਿਖੀ ਹੈ, ਬਹੁਤੀ ਇਹਨਾਂ ਨੇ ਹੀ ਲਿਖੀ ਹੈ। ਸੋ ਉਹਨਾਂ ਨੇ ਜਿਹੜਾ ਹਿੰਦੂਤਵੀ ਕਾਰਡ ਜਿਹਨੂੰ ਅੱਜ ਕਿਹਾ ਜਾਂਦਾ ਜਾਂ ਬ੍ਰਾਹਮਣਵਾਦੀ ਕਾਰਡ ਸੀ, ਜਿਸ ਨੇ ਕਿਵੇਂ ਗੰਭੀਰ ਰੋਲ ਅਦਾ ਕੀਤਾ। ਕੁਛ ਮੁਗਲਾਂ ਨੇ ਤਾਂ ਸਿੱਧੇ ਫੌਜੀ ਰੋਲ ਕੀਤੇ, ਪਰ ਇਹਨਾਂ ਨੇ ਕੰਸਪੀਰੇਸੀ ਦੇ ਥੱਲੇ ਸਾਡਾ ਇਤਿਹਾਸ ਤਾਂ ਵਿਗਾੜਿਆ ਹੀ ਵਿਗਾੜਿਆ। ਪਰ ਉਸ ਵੇਲੇ ਦੇ ਮੁਗਲ ਹਾਕਮਾਂ ਦੇ ਨਾਲ ਇਹ ਘਿਓ ਖਿਚੜੀ ਹੋਏ, ਕਿਵੇਂ ਇਹ ਕੰਸਪੀਰੇਟਰ ਵੀ ਸੀ, ਇਨਸਟੀਗੇਟਰ ਵੀ ਸੀ, ਐਗਜ਼ੀਕਿਊਸ਼ਨਰ ਵੀ ਸੀ। ਤੇ ਜੇ ਅਸੀਂ ਚੰਦੂ ਤੋਂ ਸ਼ੁਰੂ ਕਰ ਲਈਏ, ਹੁਣ ਚੰਦੂ ਦਾ ਰੁਤਬਾ ਇੱਕ ਵਜ਼ੀਰ ਵਾਲਾ ਵੀ ਕਿਹਾ ਜਾਂਦਾ ਹੈ ਲਾਹੌਰ ਦੇ ਵਿੱਚ, ਉਹ ਕੰਸਪੀਰੇਟਰ ਵੀ ਹੈ ਕਿਉਂਕਿ ਉਹਨੂੰ ਇਹ ਨਜ਼ਰ ਆਉਂਦਾ। ਔਰ ਜਦੋਂ ਅਸੀਂ ਕੰਸਪੀਰੇਟਰ ਕਹਿੰਦੇ ਆ, ਉਹ ਕੱਲਾ ਚੰਦੂ, ਗੰਗੂ, ਸੁੱਚਾਨੰਦ ਜਾਂ ਲੱਖੂ ਜੱਸੂ ਇਹ ਇੰਡੀਵਿਜੂਅਲ ਨਹੀਂ ਰਹਿ ਜਾਂਦੇ, ਇਹ ਫਿਰ ਉਸ ਸੋਚ ਦੇ ਪ੍ਰਤੀਕ ਬਣ ਜਾਂਦੇ ਨੇ
ਜਿਹੜੀ ਸੋਚ ਨੂੰ ਗੁਰੂ ਨਾਨਕ ਸਾਹਿਬ ਨੇ ਚੈਲੰਜ ਕੀਤਾ ਸੀ 11 ਸਾਲ ਦੀ ਉਮਰ 'ਚ, ਇਹ ਜਨਾਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ ਵੀ ਤੇਰਾ ਜਨਾਊ ਮੈਂ ਨਹੀਂ ਪਾਉਣਾ। ਔਰ ਉਹਨਾਂ ਦੇ ਅੰਦਰੋਂ ਫਿਰ ਜਿਹੜੀ ਉਸ ਸੋਚ ਨੂੰ ਮੰਨਣ ਵਾਲੇ ਸੀ, ਉਹਨਾਂ ਨੇ ਕਿਤੇ ਸਿੱਧੇ ਢੰਗ ਨਾਲ, ਜਿਵੇਂ ਅੱਜ 75 ਸਾਲਾਂ ਤੋਂ ਇਹਨਾਂ ਦੇ ਹੱਥ 'ਚ ਪਾਵਰ ਆਈ ਹੈ, ਹੁਣ ਉਹ ਸਿੱਧੇ ਤੌਰ ਤੇ ਉਹਨਾਂ ਨੇ ਟਾਰਗੇਟ ਕੀਤਾ ਹੋਇਆ। ਲੇਕਿਨ ਇਸ ਸਾਰੇ ਪੀਰੀਅਡ 'ਚ ਜਦੋਂ ਕਿ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ ਆਈ, ਵੈਰ ਉਹਨਾਂ ਨੇ ਕਮਾਇਆ। ਔਰ ਇਸੇ ਨੂੰ ਹੀ ਅਫਜ਼ਲ ਅਹਿਸਨ ਰੰਧਾਵਾ ਨੇ ਜਦੋਂ ਜੂਨ 84 ਦੇ ਘੱਲੂਘਾਰੇ ਦੀ ਆਪਣੀ ਨਜ਼ਮ ਦੇ ਵਿੱਚ ਕਿਹਾ ਸੀ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਹੁਣ ਵੈਰ ਬਹੁਤ ਵਾਰ ਤੁਹਾਡੇ ਅੰਦਰ ਹੁੰਦਾ ਹੈ, ਈਰਖਾ ਵੀ ਤੁਹਾਡੇ ਅੰਦਰ ਹੁੰਦੀ ਹੈ, ਤੇ ਤੁਸੀਂ ਮੌਕੇ ਦੀ ਤਲਾਸ਼ 'ਚ ਹੁੰਦੇ ਹੋ ਕਿ ਤੁਸੀਂ ਵੈਰ ਕਿਵੇਂ ਕੱਢਣਾ ਹੈ, ਵੈਰ ਕਿਵੇਂ ਕਮਾਉਣਾ ਹੈ ਤੁਸੀਂ। ਔਰ ਉਹ ਉਹਨਾਂ ਨੇ ਕਮਾਇਆ ਜੂਨ 84 ਦੇ ਪਹਿਲੇ ਹਫਤੇ ਡਾਇਰੈਕਟ ਫੌਜੀ ਤਾਕਤ ਨਾਲ। ਪਰ ਇਸ ਸਾਰੇ ਪੀਰੀਅਡ 'ਚ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 'ਚ ਚੰਦੂ ਦਾ ਵੱਡਾ ਕਿਰਦਾਰ ਦੇਖਦੇ ਹਾਂ। ਔਰ ਹੁਣ ਤਾਂ ਚੰਦੂ ਦੀ ਹਵੇਲੀ ਵੀ ਮੌਜੂਦ ਹੈ, ਜਿੱਥੇ ਗੁਰੂ ਸਾਹਿਬ ਨੂੰ ਰੱਖ ਕੇ ਤਸੀਹੇ ਦੇਣ ਵਾਲਾ ਕੰਮ ਜਿਹੜਾ ਹੈ, ਤੱਤੀ ਤਵੀ ਤੇ ਬਿਠਾਣਾ, ਰੇਤ ਪਾਣੀ ਦੇਗ 'ਚ ਉਬਾਲਣਾ, ਇਹ ਚੰਦੂ ਦਾ ਕੰਮ ਸੀ। ਔਰ ਫਿਰ ਇਹੀ ਕਾਰਨ ਸੀ ਕਿ ਜਦੋਂ ਜਹਾਂਗੀਰ ਨੇ ਰਿਗਰੈਟ ਕੀਤਾ, 6ਵੇਂ ਪਾਤਸ਼ਾਹ ਵੱਲ ਉਹ ਦੋਸਤੀ ਦਾ ਹੱਥ ਵਧਾਇਆ, ਗੁਰੂ ਸਾਹਿਬ ਦੇ ਕਹਿਣ ਤੇ 52 ਜਿਹੜੇ ਪੋਲੀਟੀਕਲ ਪ੍ਰਿਜ਼ਨਰ ਸੀ, ਪ੍ਰਿਜ਼ਨਰਸ ਆਫ ਕੌਂਸ਼ੀਅੰਸ, ਗਵਾਲੀਅਰ ਦੇ ਕਿਲੇ 'ਚ ਉਹਨਾਂ ਨੂੰ ਛੱਡਿਆ। ਤੇ ਫਿਰ ਜਿਹੜੀ ਪਹਿਲੀ ਸ਼ਰਤ ਗੁਰੂ ਹਰਗੋਬਿੰਦ ਸਾਹਿਬ ਨੇ ਰੱਖੀ ਕਿ ਚੰਦੂ ਸਾਡੇ ਹਵਾਲੇ ਕਰੋ, ਔਰ ਉਹਦੇ ਨੱਕ 'ਚ ਨਕੇਲ ਪਾ ਕੇ, ਨੱਥ ਪਾ ਕੇ ਉਸ ਨੂੰ ਜਿਵੇਂ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਫੇਰਿਆ। ਔਰ ਜਿਵੇਂ ਭਾਈ ਬਿਧੀ ਚੰਦ ਔਰ ਦੂਸਰੇ ਸਿੱਖਾਂ ਨੇ ਬਾਅਦ 'ਚ ਜਿਸ ਪੜਪੁੰਜੇ ਤੋਂ ਉਹਨੂੰ ਆਪਣੀ ਹਵੇਲੀ 'ਚ ਸੱਦ ਕੇ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਉਹਨੇ ਰੇਤ ਪਵਾਈ ਸੀ ਚੰਦੂ ਨੇ, ਉਸੇ ਹੀ ਪੜਪੁੰਜੇ ਨੇ ਉਹ ਕੜਛਾ ਇਹਦੇ ਸਿਰ 'ਚ ਮਾਰ ਕੇ ਦਾਨਤ ਕੀਤਾ ਕਿ ਪਾਪੀਆ ਮੇਰੇ ਤੋਂ ਤੂੰ ਕੀ ਜਿਹੜਾ ਕੁਕਰਮ ਕਰਵਾਇਆ ਸੀ। ਹੁਣ ਇੱਥੋਂ ਅਸੀਂ ਇਸ ਰੋਲ ਦੀ, ਜਿਹਦੇ 'ਚ ਕਿ ਹਕੂਮਤ ਦੇ ਨਾਲ ਰਲ ਕੇ ਸਿੱਖਾਂ ਦਾ ਵੱਧ ਤੋਂ ਵੱਧ ਨੁਕਸਾਨ ਕਰਨਾ, ਫਿਰ ਜੇ ਅਸੀਂ 22 ਧਾਰ ਦੇ ਪਹਾੜੀ ਰਾਜਿਆਂ ਦੀ ਕਹਾਣੀ ਨਾ ਵੀ ਪਾਈਏ, ਵਕਤ ਨੂੰ ਵੀ ਦੇਖਦੇ ਹੋਏ ਔਰ ਟੌਪਿਕ ਨੂੰ ਵੀ ਦੇਖਦੇ ਹੋਏ, ਤਾਂ ਫਿਰ ਅਸੀਂ ਦੇਖਦੇ ਹਾਂ ਕਿ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ ਨੇ, ਤੇ ਲਗਭਗ 12 ਜਿਹੜੀਆਂ ਨੇ ਸਿੱਧੀ 22 ਧਾਰ ਦੇ ਪਹਾੜੀ ਰਾਜੇ। ਔਰ ਉਹ ਜਿਹੜੀ ਫਾਈਨਲ ਘੇਰਾ ਵੀ ਹੁੰਦਾ, ਹਮਲਾ ਵੀ ਉਹੀ ਸੱਦ ਕੇ ਲਿਆਉਂਦੇ ਨੇ, ਉਹੀ ਔਰੰਗਜ਼ੇਬ ਨੂੰ ਲਿਖਦੇ ਨੇ। ਔਰ ਇਸੇ ਨੂੰ ਹੀ 10ਵੇਂ ਪਾਤਸ਼ਾਹ ਜ਼ਫਰਨਾਮੇ 'ਚ ਔਰੰਗਜ਼ੇਬ ਨੂੰ ਕਹਿੰਦੇ ਨੇ ਕਿ ਤੂੰ ਵੀ ਬੁੱਤੋ ਸ਼ਿਕਨ, ਮੈਂ ਵੀ ਬੁੱਤੋ ਸ਼ਿਕਨ, ਪਰ ਤੂੰ ਬੁੱਤ ਪ੍ਰਸਤ ਹਿੰਦੂਆਂ ਦੇ ਕਹਿਣ ਦੇ ਉੱਤੇ ਜਿਹੜਾ ਇਹ ਫੌਜ ਚਾੜੀ ਆਨੰਦਪੁਰ ਦੇ ਉੱਤੇ। ਬਿਲਕੁਲ। ਫਿਰ ਅਸੀਂ ਸੁੱਚਾਨੰਦ ਦਾ ਰੋਲ ਕੌਣ ਨਹੀਂ ਜਾਣਦਾ, ਸਰਹੰਦ ਦੀ ਕਚਹਿਰੀ 'ਚ ਇੱਕ ਪਾਸੇ ਹਾਂ ਦਾ ਨਾਰਾ ਮਾਰਨ ਵਾਲਾ ਨਵਾਬ ਮਲੇਰ ਕੋਟਲਾ, ਤੇ ਸੁੱਚਾਨੰਦ ਜਿਹੜਾ ਵਜ਼ੀਰ ਹੈ ਉਹਦਾ, ਵਜ਼ੀਰ ਖਾਨ ਦਾ, ਉਹ ਇਹ ਕਹਿੰਦਾ ਜੀ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ, ਔਰ ਕੀ ਰੋਲ ਉਹ ਅਦਾ ਕਰਦਾ ਹੈ, ਬਾਅਦ 'ਚ ਉਹਨੂੰ ਸਜ਼ਾ ਯਾਫਤਾ ਵੀ ਕੀਤਾ ਜਾਂਦਾ। ਹੁਣ ਅਸੀਂ ਉਸ ਸਾਰੇ ਨੂੰ, ਇਹ ਵਾਕਿਆ ਜਿਹੜਾ ਸੁੱਚਾਨੰਦ ਵਾਲਾ ਹੈ, ਇਹ ਅਸੀਂ ਦੇਖਦੇ ਹਾਂ ਕਿ 1704 ਦੇ ਵਿੱਚ ਵਾਪਰਦਾ। ਹੁਣ ਤੁਸੀਂ 1746 ਤੱਕ ਪਹੁੰਚ ਜਾਓ ਵੀ ਆਲਮੋਸਟ 40 ਜਿਹੜਾ ਹੈ ਉਹ 70 ਸਾਲ ਆਫਟਰ। ਹੁਣ ਉਸ ਦੌਰ ਦੇ ਵਿੱਚ ਜਦੋਂ ਕਿ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ 10 ਸਾਲ ਜਿਹੜਾ ਉਹ ਆਲਮੋਸਟ ਚੁੱਪਚਾਪ ਰਹਿੰਦਾ ਹੈ, ਫਿਰ ਦਰਬਾਰਾ ਸਿੰਘ ਦੀ ਕਮਾਂਡ ਹੁੰਦੀ ਹੈ, ਫਿਰ ਨਵਾਬ ਕਪੂਰ ਸਿੰਘ ਦੀ ਕਮਾਂਡ ਹੁੰਦੀ ਜਦੋਂ ਇਹ ਛੋਟਾ ਘੱਲੂਘਾਰਾ ਵਾਪਰਦਾ। ਉਹਦੇ ਰੀਜ਼ਨ ਬੇਸ਼ੱਕ ਜ਼ਕਰੀਆ ਖਾਨ ਜਿਹੜਾ ਲਾਹੌਰ ਦਾ ਸੂਬੇਦਾਰ ਜ਼ਾਲਮ, ਜਿਸ ਨੂੰ ਜਿਹੜਾ ਜਦੋਂ ਅਸੀਂ ਇਤਿਹਾਸ 'ਚ ਵੀ ਦੇਖਦੇ ਹਾਂ, ਉਹ ਫਿਰ ਦੌਰ ਜਿਹੜਾ ਸਾਰਾ ਉਹ ਮੀਰ ਮੰਨੂ ਦਾ ਦੌਰ ਹੋਏ, ਜ਼ਕਰੀਆ ਦਾ, ਮੰਨੂ ਸਾਡੀ ਦਾਤਰੀ ਅਸੀਂ ਪੜ੍ਹਦੇ ਹਾਂ। ਲੇਕਿਨ ਇਹ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਅਬਦਾਲੀ ਦੀਆਂ ਫੌਜਾਂ ਉਹ ਵਰਤੋਂਦੀਆਂ ਨੇ, ਇਹ ਲਾਹੌਰ ਦੀਆਂ ਫੌਜਾਂ। ਪਰ ਇਹਨਾਂ ਦੀ ਅਗਵਾਈ ਲਖਪਤ ਰਾਏ ਕਰਦਾ, ਜਿਹੜਾ ਦੀਵਾਨ ਹੈ, ਪ੍ਰਾਈਮ ਮਿਨਿਸਟਰ ਹੈ। ਹੁਣ ਉਹਦਾ ਰੀਜ਼ਨਿੰਗ, ਕਿਉਂਕਿ ਇਹ ਜਿਹੜੇ ਇਸ ਲੈਵਲ ਦੇ ਲੋਕ ਜਿਹੜੇ ਕਿ ਮੁਗਲਿਆ ਹਕੂਮਤ ਦੇ ਨਾਲ ਰਲ ਕੇ ਚੱਲ ਰਹੇ ਸੀ, ਜਿਵੇਂ ਅੱਜ ਜਦੋਂ ਅਸੀਂ KP ਗਿੱਲ, ਬੇਅੰਤਾ ਬੁੱਚੜ, ਜਾਂ ਹੁਣ ਇਹ ਭਗਵੰਤ ਮਾਨ, ਜਾਂ ਦਿੱਲੀ 'ਚ ਬੈਠੇ ਜਿਹੜੇ ਉਹਨਾਂ ਦੇ ਮਨਜਿੰਦਰ ਸਿਰਸੇ ਵਰਗੇ, RP ਸਿੰਘ ਵਰਗੇ ਜਿਹੜੇ ਦੂਜੇ ਸਾਰੇ ਕੰਸਪੀਰੇਟਰ ਦੇਖਦੇ, ਇਵੇਂ ਹੀ ਜੋ ਰੋਲ ਅੱਜ ਇਹ ਪਲੇ ਕਰ ਰਹੇ ਨੇ, ਕਿਵੇਂ ਅੱਗੇ ਵੱਧ ਕੇ ਹਿੰਦੂ ਤਵੀਆਂ ਨੂੰ ਖੁਸ਼ ਕਰਨ ਦੇ ਲਈ ਬਿਆਨਬਾਜ਼ੀਆਂ ਕਰਦੇ ਨੇ, ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਦੀ ਹਮਾਇਤ ਕਰਦੇ ਨੇ, ਇਹੀ ਕੰਮ ਜਿਹੜਾ ਪੰਜਾਬ ਦਾ ਥੋੜਾ ਬਹੁਤ ਰਸੂਖ ਵਾਲਾ, ਹਿੰਦੂਤਵਾ ਵਾਲਾ, ਅੱਜ ਮੈਂ ਕਹਾਂਗਾ ਐਲੀਮੈਂਟ, ਮੈਂ ਹਿੰਦੂ ਲਫ਼ਜ਼ ਨਹੀਂ ਇਸਤੇਮਾਲ ਕਰਨਾ ਚਾਹੁੰਦਾ, ਵਿਚਾਰਧਾਰਾ ਦਾ ਬ੍ਰਾਹਮਣਵਾਦੀ ਸੀ, ਉਹ ਰੋਲ ਅਦਾ ਕਰਦੇ ਸੀ, ਕਿਉਂਕਿ ਉਹ ਸਿੱਖੀ ਨੂੰ ਇੱਕ ਵੱਡਾ ਖਤਰਾ ਸਮਝਦੇ ਸੀ। ਔਰ ਇਧਰ ਇਹੀ ਵਾਪਰਦਾ।
ਹੁਣ ਲਖਪਤ ਰਾਏ ਜਿਹੜਾ, ਔਰ ਇਹ ਵੀ ਦਿਲਚਸਪ ਗੱਲ ਹੈ ਕਿ ਜਦੋਂ ਅਸੀਂ ਕਾਹਨੂੰਵਾਨ ਦੇ ਛੰਭ ਡੀਪ ਫੋਰੈਸਟ ਨੂੰ ਕਹਿੰਦੇ ਨੇ, ਉੱਥੇ ਵਰਤਾਏ ਇਸ ਘੱਲੂਘਾਰੇ ਦੀ ਗੱਲ ਕਰਦੇ, ਤੇ ਇਹ ਦੋਵੇਂ ਹੀ ਭਰਾ ਲਖਪਤ ਰਾਏ ਜਸਪਤ ਰਾਏ ਉਸੇ ਹੀ ਡਿਸਟ੍ਰਿਕਟ ਗੁਰਦਾਸਪੁਰ ਦੇ ਕਲਾਨੌਰ ਦੇ ਰਹਿਣ ਵਾਲੇ ਸੀ। ਹੁਣ ਤੁਸੀਂ ਇੱਕ ਪਾਸੇ ਦੇਖੋ, ਉਸੇ ਧਰਤੀ ਤੋਂ ਗੁਲਾਮੀ ਦੇ ਸੰਗਲ ਕੱਟਣ ਵਾਲੇ ਵੀ ਨਿਕਲਦੇ ਨੇ, ਔਰ ਉਹਨਾਂ ਦੇ ਵਿੱਚ ਹੀ ਉੱਥੇ ਇਹ ਵੀ ਲੋਕ ਬੈਠੇ ਹੋਏ ਨੇ। ਹੁਣ ਇਹ ਲਖਪਤ ਰਾਏ ਦੀਵਾਨ ਹੈ, ਪ੍ਰਾਈਮ ਮਿਨਿਸਟਰ ਹੈ। ਜ਼ਕਰੀਆ ਖਾਨ ਜਦੋਂ ਮਰ ਜਾਂਦਾ ਹੈ, ਉਹਦਾ ਮੁੰਡਾ ਯਹੀਆ ਖਾਨ ਗਵਰਨਰ ਬਣਦਾ ਉਹਦਾ, ਔਰ ਇਹਦਾ ਭਰਾ ਜਸਪਤ ਰਾਏ ਏਮਨਾਬਾਦ ਦਾ ਜਿਹੜਾ ਉਹ ਫੌਜਦਾਰ ਹੈ, ਉਹਨਾਂ ਦਾ ਸਿਪਾਹ ਸਲਾਰ ਫੌਜਦਾਰ ਹੈ। ਹੁਣ ਸਿੱਖਾਂ ਦੀ ਪਰਸੀਕਿਊਸ਼ਨ ਤਾਂ ਚੱਲ ਰਹੀ ਸੀ ਜਿਹੜੇ ਬਾਗੀ ਨੇ। ਹੁਣ ਇੱਕ ਬਾਗੀ ਸਿੱਖਾਂ ਦਾ ਜਥਾ ਜਿਹੜਾ ਰੋੜੀ ਸਾਹਿਬ ਏਮਨਾਬਾਦ ਦੇ ਵਿੱਚ ਗੁਰਦੁਆਰਾ ਹੈ, ਔਰ ਇਸ ਦਾ ਇੱਕ ਆਪਣਾ ਇਤਿਹਾਸ ਹੈ। ਜਦੋਂ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਉੱਥੇ ਕਿਵੇਂ ਜਿਹੜਾ ਪਹਿਲੋਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੀਤ ਅੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓਂ ਬਣਾਈ। ਸੋ ਇੱਥੇ ਗੁਰੂ ਨਾਨਕ ਸਾਹਿਬ ਨੇ ਰੋੜਾਂ ਦੀ ਵਿਛਾਈ ਕੀਤੀ, ਔਰ ਇਸੇ ਹੀ ਮੁਕਾਮ ਦੇ ਉੱਤੇ ਭਾਈ ਲਾਲੋ ਦਾ ਘਰ, ਉੱਥੇ ਗੁਰੂ ਸਾਹਿਬ ਨੇ ਆ ਕੇ ਟਿਕਾਣਾ ਕੀਤਾ। ਇੱਥੇ ਹੀ ਪਹਿਲੀ ਉਦਾਸੀ 'ਚ ਆ ਕੇ ਰੁਕੇ। ਇੱਥੋਂ ਹੀ ਬਾਬਰ ਦੀਆਂ ਫੌਜਾਂ ਨੇ ਗੁਰੂ ਨਾਨਕ ਸਾਹਿਬ ਨੂੰ ਗ੍ਰਿਫਤਾਰ ਕੀਤਾ। ਹੁਣ ਇਹ ਸਾਰੇ ਕਰਕੇ, ਔਰ ਉਹ ਸਿੱਖਾਂ ਦਾ ਜਥਾ ਜਿਹੜਾ ਭੁੱਖੇ ਪਾਣੇ ਕਿੱਥੋਂ ਜੰਗਲਾਂ 'ਚੋਂ ਨਿਕਲੇ, ਉਹ ਰੋੜੀ ਸਾਹਿਬ ਦੇ ਨੇੜਿਓਂ ਜਦੋਂ ਐਮਨਾਬਾਦ ਦੇ ਲੰਘ ਰਹੇ ਸੀ, ਉਹਨਾਂ ਨੂੰ ਲੱਗਾ ਵੀ ਅਸੀਂ ਥੋੜੇ ਵਕਤ ਗੁਜ਼ਾਰ ਲੈਂਦੇ ਹਾਂ ਗੁਰਦੁਆਰੇ, ਨਾਲੇ ਦਰਸ਼ਨ ਕਰ ਜਾਂਦੇ ਹਾਂ ਗੁਰਦੁਆਰਾ ਸਾਹਿਬ। ਹੁਣ ਇਹਦੇ ਭਰਾ ਨੂੰ ਲਖਪਤ ਰਾਏ ਨੂੰ ਦੇ ਭਰਾ ਨੂੰ ਜਸਪਤ ਰਾਏ ਨੂੰ ਪਤਾ ਲੱਗਾ ਕਿ ਵੀ ਸਿੱਖਾਂ ਦਾ ਇੱਕ ਜਥਾ ਜਿਹੜਾ ਹੈ ਉਹ ਰੋੜੀ ਸਾਹਿਬ ਵੱਲ ਜਾ ਰਿਹਾ। ਉਹਦੀ ਫੌਜ ਨੇ ਆ ਕੇ ਅੱਗੋਂ ਉਹਨਾਂ ਨੂੰ ਰੋਕ ਲਿਆ। ਉਹਨਾਂ ਨੂੰ ਕਿਹਾ ਵੀ ਤੁਸੀਂ ਨਹੀਂ ਜਾ। ਉਹਨਾਂ ਨੇ ਬਥੇਰਾ ਕਿਹਾ, ਉਹਨਾਂ ਨੇ ਕਿਹਾ ਦੇਖ ਤੁਹਾਡੇ ਨਾਲ ਸਾਡੀ ਦੁਸ਼ਮਣੀ ਨਹੀਂ ਹੈ, ਤੂੰ ਹਿੰਦੂ ਖੱਤਰੀ ਹੈ ਔਰ ਤੂੰ ਬੇਸ਼ੱਕ ਉਹਨਾਂ ਦਾ ਤਨਖਾਹਦਾਰ ਫੌਜਦਾਰ ਬਣਿਆ ਹੋਇਆ, ਲੇਕਿਨ ਉਹਨੇ ਅੱਗੋਂ ਜਿਹੜਾ ਬਹੁਤ ਭੈੜੇ ਲਫ਼ਜ਼ ਬੋਲੇ, ਜਿਸ ਨੂੰ ਜਦੋਂ ਅਸੀਂ ਆਪਣੇ ਇਤਿਹਾਸਕ ਸੋਰਸ ਪ੍ਰਾਚੀਨ ਪੰਥ ਪ੍ਰਕਾਸ਼ ਦੇਖਦੇ ਹਾਂ, ਭਾਈ ਰਤਨ ਸਿੰਘ ਭੰਗੂ ਨੇ ਲਿਖਿਆ, ਉਹਨਾਂ ਨੇ ਸਿੰਘਾਂ ਨੇ ਉਹਨੂੰ ਕਿਹਾ ਹਮਰਾ ਤੁਮਰਾ ਬੈਰ ਸੋ ਨਾਹੀ, ਬੈਰ ਹਮਾਰਾ ਤੁਰਕਨ ਤਾਹੀ, ਕਿ ਵੀ ਅਸੀਂ ਤਾਂ ਤੁਰਕਾਂ ਦੇ ਨਾਲ ਜੰਗ ਲੜ ਰਹੇ ਆਪਣੀ ਆਜ਼ਾਦੀ ਦੀ, ਤੁਹਾਡੇ ਨਾਲ ਤਾਂ ਵੈਰ ਨਹੀਂ। ਤੇ ਅੱਗੋਂ ਕਹਿੰਦਾ ਸੀਸ ਮੁੰਨੋ ਤੁਮ ਜਾਟ ਬਣਾਵੋ, ਤੁਮਰੇ ਬਾਲ ਮਾਲ ਬਣਾਵੋ, ਕਿ ਮੈਂ ਤੁਹਾਡੇ ਸਾਰਿਆਂ ਦੇ ਸਿਰ ਮੁੰਨ ਦੇਣੇ ਨੇ ਤੇ ਤੁਹਾਡੇ ਬਾਲ ਬੱਚਿਆਂ ਨੂੰ ਵੀ ਮੈਂ ਆਪਣੇ ਗੁਲਾਮ ਬਣਾ ਲੈਣਾ। ਦੇਖੋ ਜਦੋਂ ਇਹ ਬੋਲੇ, ਫਿਰ ਸਿੰਘਾਂ ਨੇ ਕਿਹਾ ਵੀ ਹੁਣ ਆ ਜਾ ਮੈਦਾਨ ਦੇ ਵਿੱਚ। ਔਰ ਇੱਕ ਸਿੰਘ ਨਬਾਹੂ ਸਿੰਘ ਨਾਂ ਦਾ ਜਿਹੜਾ ਇਹ ਹਾਥੀ ਤੇ ਬੈਠਾ ਹੋਇਆ ਸੀ ਜਸਪਤ ਰਾਏ, ਔਰ ਉਹਨੇ ਨਬਾਹੂ ਸਿੰਘ ਨੇ ਹਾਥੀ ਦੀ ਪੂਛ ਫੜ ਕੇ ਜੰਪ ਕਰਕੇ ਉਹਦੇ ਹਾਥੀ ਤੇ ਚੜ ਗਿਆ, ਉਹਦਾ ਸਿਰ ਵੱਢ ਕੇ ਥੱਲੇ ਲੈ ਆਇਆ, ਉਤਰ ਗਿਆ। ਹੁਣ ਜਦੋਂ ਇਹ ਮਾਰਿਆ ਗਿਆ ਇਹਦਾ ਭਰਾ, ਤੇ ਇਹ ਪਹਿਲਾਂ ਹੀ ਸਿੱਖ ਦੁਸ਼ਮਣੀ ਪਾਲੀ ਬੈਠੇ ਸੀ। ਜੋ ਹੁਣ ਇਹਨੇ ਜੱਸੂ ਨੇ ਜੋ ਲਫ਼ਜ਼ ਕਹੇ, ਇਹਨੂੰ ਤਾਂ ਕੋਈ ਸਿੱਖ ਸਹਾਰ ਨਹੀਂ ਸੀ ਸਕਦਾ। ਉਹਨੇ ਸਿਰ ਲਾ ਕੇ ਉਹ ਮਾਰਿਆ ਵੀ ਚੱਲ ਤੂੰ ਸਾਡੇ ਸਿਰ ਮੁੰਨ, ਪਹਿਲੇ ਤੁਹਾਨੂੰ ਦੱਸਦੇ ਆ ਵੀ ਕੀ। ਔਰ ਇਹਦੇ ਥੱਲੇ ਉਹ ਲੱਖੂ ਜਿਹੜਾ ਉਹ ਯਹੀਆ ਖਾਨ ਦੇ ਕੋਲ ਪਹੁੰਚ ਗਿਆ, ਆਪਣੀ ਉਹ ਹਿੰਦੂ ਵੀ ਪੱਗ ਬੰਨ੍ਹਦੇ ਸੀ, ਰਾਹ ਕੇ ਉਹਦੇ ਪੈਰਾਂ 'ਚ ਰੱਖੀ। ਉਹਨੇ ਕਿਹਾ ਜੀ ਮੈਨੂੰ ਹੁਣ ਤੁਸੀਂ ਆਰਡਰ, ਗੁਰੂ ਗੋਬਿੰਦ ਸਿੰਘ ਇੱਕ ਖੱਤਰੀ ਸੀ ਜਿਨ੍ਹਾਂ ਨੇ ਸਿੱਖ ਧਰਮ ਸ਼ੁਰੂ ਕੀਤਾ ਖਾਲਸਾ, ਔਰ ਮੈਂ ਵੀ ਇੱਕ ਖੱਤਰੀ ਹਾਂ, ਮੈਂ ਇਹਨਾਂ ਦਾ ਅੰਤ ਕਰਾਂਗਾ। ਔਰ ਉਹ ਤਾਂ ਪਹਿਲਾਂ ਹੀ ਚਾਹੁੰਦੇ ਹੁੰਦੇ ਨੇ ਕਿ ਬਈ ਜਿਵੇਂ ਅੱਜ ਦੇ ਭਗਵੰਤ ਮਾਨ ਜਾਂ ਇਹ ਸਾਰੀ ਨਸਲ ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਬਹੁਤ ਪਿਆਰੀ ਹੈ, ਇਦਾਂ ਦੇ ਉਦੋਂ ਉਹਨਾਂ ਨੂੰ ਵੀ ਪਿਆਰੇ ਸੀ। ਉਦੋਂ ਉਹਨੇ ਖੁੱਲੀ ਛੁੱਟੀ ਨੇ ਲੈ ਜਾ ਵੀ ਫੌਜ ਗਸ਼ਤੀ ਫੌਜ। ਪਹਿਲਾਂ ਉਹਨੇ ਆਰਡਰ ਦਿੱਤਾ ਕਿ ਲਾਹੌਰ ਦੇ ਵਿੱਚ ਜਿੱਥੇ ਕਿਤੇ ਕੋਈ ਸਿੱਖ ਮਿਲਦਾ ਮਾਰ ਦਿਓ। ਸਿਵਿਲੀਅਨ ਜਿਹੜੇ ਕੋਆਪਰੇਟਿਵ ਜਿਹੜੇ ਟੈਕਸ ਦਿੰਦੇ ਸੀ, ਜਿਹੜੇ ਉਹਨਾਂ ਦੇ ਨਾਲ ਰਲਦੇ ਸੀ, ਬੀਬੀਆਂ ਬੱਚੇ, ਇੰਨੀਆਂ ਪਾਬੰਦੀਆਂ ਇਹਨੇ ਲੱਖੂ ਨੇ ਲਾਈਆਂ ਕਿ ਕੋਈ ਗੁੜ ਨਾ ਕਹੇ, ਕਿਉਂਕਿ ਗੁੜ ਕਿਹਾ ਗੁਰੂ ਯਾਦ ਆਉਂਦਾ, ਇਸ ਲਈ ਗੁੜ ਦੀ ਰੋੜੀ ਲਫ਼ਜ਼ ਆਇਆ। ਫਿਰ ਬਹੁਤ ਸਾਰੀਆਂ ਸਕ੍ਰਿਪਚਰਸ ਗੁਟਕੇ ਹੱਥ ਲਿਖਤ, ਕਿਉਂਕਿ ਹਿੰਦੂ ਘਰਾਂ ਦੇ ਵਿੱਚ ਵੀ ਸੁਖਮਣੀ ਸਾਹਿਬ ਦੂਜਾ ਪੜਿਆ ਜਾਂਦਾ ਸੀ, ਇੱਕ ਸਹਿਜਧਾਰੀ ਪਰੰਪਰਾ ਜਿਹੜੀ ਸੀ, ਉਹ ਉਹਨਾਂ ਨੇ ਖੂਹਾਂ ਦੇ ਵਿੱਚ ਸੁਟਵਾਏ। ਔਰ ਫਿਰ ਉਹ ਵੱਡੀ ਫੌਜ ਲੈ ਕੇ ਨਿਕਲ ਪਿਆ ਕਿ ਮੈਂ ਇਹਨਾਂ ਨੂੰ ਹੁਣ ਛੱਡਣਾ ਨਹੀਂ ਹੈ। ਔਰ ਕਿਉਂਕਿ ਜ਼ਾਹਰ ਹੈ ਮਾਝਾ ਇੱਕ ਹੱਬ ਸੀ ਐਕਟੀਵਿਟੀ ਦੀ, ਔਰ ਇਹਨੇ ਆ ਕੇ ਸਿੰਘਾਂ ਦਾ ਜਥਾ ਜਿਹਨਾਂ ਨਵਾਬ ਕਪੂਰ ਸਿੰਘ ਲੀਡ ਕਰ ਰਹੇ ਸੀ, ਦੂਸਰੇ ਜਰਨੈਲ ਵੀ ਸੀ, ਔਰ ਉਹਨਾਂ ਨੇ ਦੇਖਿਆ ਵੀ ਉਹ ਬੜਾ ਡੀਪ ਫੋਰੈਸਟ ਸੀ, ਕੰਡਿਆਲੇ ਦਰਖਤ, ਉਹਦੇ ਅੰਦਰ ਚਲੇ ਗਏ, ਮੀਲਾਂ ਤੱਕ ਉਹ ਸੀ ਕਿ ਦੂਰ ਤੱਕ। ਔਰ ਉਹਨੇ ਕਾਫੀ ਦੇਰ ਘੇਰਾ ਪਾ ਛੱਡਿਆ, 2-3 ਮਹੀਨੇ ਨਹੀਂ ਜਾ। ਫਿਰ ਉਹਨੇ ਕਿਹਾ ਵੀ ਜੰਗਲ ਨੂੰ ਅੱਗ ਲਾ ਦਿਓ। ਔਰ ਜਦੋਂ ਅੱਗ ਲਾਈ, ਔਰ ਦੂਸਰੇ ਜ਼ਾਹਰ ਹੈ ਵੀ ਇੱਕ ਪਾਸੇ ਰਾਵੀ, ਉਹ ਇੱਕ ਬੜਾ ਦਰਦਨਾਕ ਜਿਹੜਾ ਉਹ ਸਾਰਾ ਪਾਰਟ ਹੈ ਕਿ ਵੀ ਸਿੰਘਾਂ ਨੇ
ਕਿਵੇਂ ਸਰਵਾਈਵ ਕੀਤਾ, ਕਿਵੇਂ ਉਸ ਸਾਰੇ ਚੋਂ ਨਿਕਲੇ। ਔਰ ਉਸ ਸਾਰੇ ਦੇ ਵਿੱਚ ਪ੍ਰਾਚੀਨ ਪੰਥ ਪ੍ਰਕਾਸ਼ ਦਾ ਹੀ ਜਦੋਂ ਹੁਣ ਇਹ ਲਸ਼ਕਰ ਨੇ ਆ ਕੇ ਘੇਰ ਲਿਆ, 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਵੀ ਆ ਗਈਆਂ ਕਿਉਂਕਿ ਉਹ ਵੀ ਲਾਹੌਰ ਦਰਬਾਰ ਨਾਲ ਜੁੜੀਆਂ ਹੋਈਆਂ ਸੀ। ਔਰ ਜਦੋਂ ਹੁਣ ਸਰ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਲਿਖਦੇ ਨੇ, ਦੇਖ ਸੋ ਲਸ਼ਕਰ ਅਤ ਘਣਾ ਸਭ ਖਾਲਸੇ ਲਾਇਓ ਦੀਵਾਨ, ਇਨਸੋ ਸਨਮੁਖ ਕਿਮ ਲਰੈ ਇਹ ਚੱਲ ਏਓ ਜਹਾਨ, ਜਿਉ ਸੁਰ ਸਿਰ ਬਾਹਰੇ ਤਿਉ ਕਹੈ ਲੜੋ ਆਜ, ਜੋ ਸਿਆਣੇ ਸੋ ਕਹੈ ਲੜੋ ਸੋ ਮੁੜ ਮੁੜ ਭਾਜ। ਹੁਣ ਸਿੰਘਾਂ ਦਾ ਦੀਵਾਨ ਸਜਿਆ ਅੰਦਰ ਕਾਨੂੰ ਆਣ ਦੇ ਛੰਭ ਦੇ, ਉਹਨਾਂ ਨੇ ਕਿਹਾ ਭਾਈ ਇਹ ਤਾਂ ਹੁਣ ਆ ਗਏ ਨੇ, ਗਿਣਤੀ ਵੀ ਇਹਨਾਂ ਦੀ ਬੜੀ ਹੈ, ਕਿਉਂ ਉਹਨਾਂ ਨੇ ਕਿਹਾ ਜੀ ਨਹੀਂ ਇਹਨਾਂ ਨੂੰ ਭਜਾ ਕੇ ਮਾਰਾਂਗੇ ਔਰ ਅਸੀਂ ਜਿਹੜਾ ਇਹਨਾਂ ਦੇ ਨਾਲ ਪੂਰਾ ਖੈਬੜਾਂਗੇ, ਪੂਰਾ ਅਸੀਂ ਲੜਾਂਗੇ। ਫਿਰ ਚੁਪਈ ਹੈ। ਸਿਆਣਨ ਨੂੰ ਇਹ ਬਾਤ ਸੁਣਾਈ, ਲੜਾਈ ਕੇ ਫਟ ਕਹਿ ਸੋ ਢਾਈ, ਮਿਲਨ ਭਜਨ ਇਹ ਸਾਰ ਦੋਏ, ਲੜ ਮਰ ਮੁੱਕਣ ਆਧਾ ਸੋਏ, ਹਮੇ ਗੁਰੂ ਨੇ ਭਜਨ ਬਤਾਇਆ, ਭਜ ਭਜ ਲੜਨੋਂ ਬਾਢੀਐ ਦਾਇਆ, ਭਜ ਭਜ ਲੜਿਓ ਸਤਿਗੁਰ ਆਪ, ਭਜ ਭਜ ਲੜਨੋਂ ਨਹਿ ਕਛ ਪਾਪ, ਕਈ ਬਾਰ ਭਜ ਗਇਓ ਭਗਵਾਨ, ਮਦ ਸਮੁੰਦਰ ਕੀਨੋ ਥਾਨ, ਪਾਂਡਵ ਵੀ ਥੇ ਭਜ ਕੇ ਬਚੇ, ਮੰਦਰ ਥੇ ਜੈ ਲਖੀ ਰਚੇ, ਦੋਹਰਾ ਜੋ ਸਿਆਨਨ ਨੇ ਕਹੀ, ਮਨੀ ਸੂਰਨ ਸੋ ਗਲ, ਲਰਤ ਭਜਤ ਆਗੇ ਤੁਰੈ, ਲਿਓ ਆਸਰੋ ਚੱਲ। ਹੁਣ ਇਹ ਇਸ ਚੁਪਈ ਔਰ ਦਿਉਰੇ ਚੋਂ ਇੱਕ ਇੰਟਰਸਟਿੰਗ ਨਿਕਲਦਾ ਹੈ ਵੀ ਜਦੋਂ ਖਾਲਸੇ ਨੇ ਇਹ ਰਿਜ਼ੋਲਵ ਕਰਨ ਕੀਤਾ ਕਿ ਵੀ ਅਸੀਂ ਮਾਰਨਾ ਤੇ ਭੱਜ ਜਾਣਾ, ਮਾਰਨਾ ਤੇ ਭੱਜ ਜਾਣਾ, ਉਹ ਜ਼ਰੂਰ ਹੋਣਗੇ ਜਿਨ੍ਹਾਂ ਨੇ ਕਿਹਾ ਹੋਣਾ ਵੀ ਨਹੀਂ ਖਾਲਸੇ ਦਾ ਕਰਮ ਭੱਜਣਾ ਨਹੀਂ ਹੈ, ਅਸੀਂ ਸਨਮੁਖ ਸ਼ਹੀਦ ਹੋਣਾ। ਸੋ ਉਹਦੇ ਤੋਂ ਇਹ ਡਿਬੇਟ ਹੋ ਰਹੀ ਹੈ। ਉਹਨਾਂ ਨੇ ਕਿਹਾ ਜੀ ਗੁਰੂ ਸਾਹਿਬ ਨੇ ਵੀ ਹੁਕਮ ਦਿੱਤਾ ਹੈ ਕਿ ਵੀ ਤੁਸੀਂ ਲੜਾਈ ਦਾ, ਇੱਕ ਨੇ ਕਿਹਾ ਵੀ ਲੜਾਈ ਦੇ 2.5 ਫੱਟ ਹੁੰਦੇ ਨੇ, ਲੜਾਈ ਦੇ 2.5 ਫੱਟ ਇਹ ਹੈ, ਇੱਕ ਹੈ ਤੁਸੀਂ ਧਾ ਕੇ ਅਟੈਕ ਕਰਦੇ ਹੋ, ਅੱਧਾ ਫੱਟ ਐਕਟ ਕਰਦੇ ਹੋ, ਫਿਰ ਖਾਲਸਾ ਜੀ ਹਰ। ਔਰ ਉਹਨਾਂ ਨੇ ਜਸਟੀਫਾਈ ਕੀਤਾ ਈਵਨ ਪਾਂਡਵਾਂ ਨੂੰ ਵੀ ਜਾਂ ਦੂਜਾ ਵੀ ਕਿ ਭਾਈ ਉਹਨਾਂ ਨੇ ਵੀ ਜਿਹੜਾ ਹੈ ਕਿ ਵੀ ਇਹ ਉਹਨੂੰ ਐਕਸਪਲੇਨ ਕਰਦਾ ਹੈ, ਸੋਲਜਰ ਮਸਟ ਲਿਵ ਐਜ਼ ਲੌਂਗ ਐਜ਼ ਹੀ ਕੈਨ, ਕਿ ਵੀ ਅਸੀਂ ਜਿਹੜਾ ਇਹਨਾਂ ਨੂੰ ਮਾਰਾਂਗੇ ਵੀ, ਮਾਰ ਕੇ ਭੱਜਾਂਗੇ, ਫਿਰ ਆਵਾਂਗੇ, ਫਿਰ ਮਾਰਾਂਗੇ, ਫਿਰ ਭੱਜਾਂਗੇ, ਲੜਾਈ ਦੇ 2.5 ਫੱਟ। ਹੁਣ ਇਹ ਜਿਹੜਾ ਸਾਰਾ ਪਾਰਟ ਹੈ ਇਸ ਦੇ ਵਿੱਚ ਜਿਹੜਾ 10 ਤੋਂ 15,000 12 ਤੋਂ 15,000 ਫਿਗਰ ਥੋੜੀ ਬਹੁਤ ਵੇਰੀ ਕਰਦੀ ਹੈ। ਸਿੱਖਾਂ ਦਾ ਨੁਕਸਾਨ ਹੁੰਦਾ ਹੈ ਇਸ ਨੂੰ, ਔਰ ਜਿਹੜੇ ਫਿਰ ਸਰਵਾਈਵ ਕਰਦੇ ਨੇ ਬੜੀ ਮੁਸ਼ਕਲ ਨਾਲ, ਕੋਈ ਬਸੌਲੀ ਕਠੂਏ ਦੀਆਂ ਪਹਾੜੀਆਂ ਵੱਲ ਜਾਂਦੇ ਨੇ, ਉਧਰ ਪਹਾੜੀ ਹੈ ਉਹਨਾਂ ਨੂੰ ਵੱਟੇ ਮਾਰਦੇ ਨੇ, ਕੁਝ ਕੁੱਲੂ ਮਨਾਲੀ ਵੱਲ ਨਿਕਲਣ ਦੀ ਕੋਸ਼ਿਸ਼ ਕਰਦੇ ਨੇ, ਕੁਝ ਜਿਹੜੇ ਨੇ ਉਹ ਬਿਆਸ ਤੇ ਰਾਵੀ ਦਾ ਝੱਲ ਜਿਹੜਾ ਉਹਨੂੰ ਕ੍ਰਾਸ ਕਰਕੇ, ਸਤਲੁਜ ਕ੍ਰਾਸ ਕਰਕੇ ਮਾਲਵੇ ਵੱਲ ਪਹੁੰਚਦੇ ਨੇ। ਔਰ ਇਹ ਜਿਹੜਾ ਇਹਨੂੰ ਛੋਟਾ ਘੱਲੂਕਾਰਾ ਕਰਕੇ ਜਾਣਿਆ ਜਾਂਦਾ ਹੈ। ਔਰ ਇਸੇ ਨੂੰ ਫਿਰ ਇਹਨੂੰ ਇਹ ਲੱਖੂ ਨੂੰ ਮਾਫ ਨਹੀਂ ਕੀਤਾ। ਬਾਅਦ ਦੇ ਵਿੱਚ ਜਦੋਂ ਦੀਵਾਨ ਕੌੜਾ ਮਲ ਜਿਹੜਾ ਉਹ ਦੀਵਾਨ ਬਣਦੇ ਨੇ, ਜਿਹਨੂੰ ਸਿੰਘ ਮਿੱਠਾ ਸਿੰਘ ਕਹਿੰਦੇ ਸੀ, ਉਹ ਹਮਦਰਦ ਵੀ ਹੈ ਜਾਂ ਦੂਜਾ, ਔਰ ਉਦੋਂ ਤੱਕ ਉਹਨਾਂ ਨੇ ਇਹਨੂੰ ਵਰਤ ਲਿਆ ਸੀ ਲੱਖੂ ਨੂੰ ਵੀ। ਤੇ ਲਾਹੌਰ ਦੇ ਸੂਬੇਦਾਰ ਨੂੰ ਸਿੰਘਾਂ ਨੇ ਜਿਹੜਾ ਉਹਦੇ ਰਾਹੀਂ ਮੈਸੇਜ ਭੇਜਿਆ ਕਿ ਵੀ ਇਹਨੂੰ ਲੱਖੂ ਨੂੰ ਸਾਡੇ ਹਵਾਲੇ ਕਰੋ, ਵੀ ਇਹਨੇ ਬਹੁਤ ਕੁਕਰਮ ਕੀਤੇ ਨੇ, ਗੁਰੂ ਸਾਹਿਬ ਬਾਰੇ ਬੜੇ ਅਪਸ਼ਬਦ ਕਹੇ ਹੋਏ ਨੇ। ਤੇ ਜਿਹੜੀ ਸਾਡੀ ਪਰੰਪਰਾ ਦੱਸਦੀ ਹੈ ਕਿ ਉਹ ਜਿੰਨਾ ਕੁ ਵੀ ਉਹਦਾ ਸੀ ਉਤਾਰ ਕੇ ਈਵਨ ਪੇ ਕਰਕੇ ਵੀ ਉਹਨੂੰ ਉਹਨਾਂ ਨੇ ਲੈ ਲਿਆ, ਸਿੰਘਾਂ ਨੇ ਲੱਖੂ ਨੂੰ ਬੰਨ ਲਿਆ ਉਹਨੂੰ। ਤੇ ਉਹਨਾਂ ਨੇ ਕਿਹਾ ਜੀ ਇਹ ਸਾਰੀ ਉਮਰ ਗੰਦ ਬਕਦਾ ਰਿਹਾ, ਗੰਦ ਖਾਂਦਾ ਹੀ ਜਾਣਾ ਚਾਹੀਦਾ। ਉਹਨਾਂ ਨੇ ਜ਼ਮੀਨ ਦੇ ਥੱਲੇ ਇੱਕ ਟੋਆ ਪੁੱਟ ਦਿੱਤਾ, ਉਹਦੇ ਥੱਲੇ ਲੱਖੂ ਨੂੰ ਰੱਖਿਆ, ਤੇ ਸਿੰਘ ਜੰਗਲ ਪਾਣੀ ਜਿਹੜੇ ਨੇ ਉਸ ਟੋਏ ਦੇ ਉੱਤੇ ਹੀ ਜਾਂਦੇ ਸੀ ਕਿ ਇਹਨੇ ਜੋ ਕਰਤੂਤ ਕੀਤੀ ਹੈ ਔਰ ਜੋ ਗੁਰੂ ਸਾਹਿਬ ਬਾਰੇ ਅਪਸ਼ਬਦ ਬੋਲੇ ਨੇ, ਇਹ ਗੰਦ ਹੀ ਖਾਣ ਦੇ ਕਾਬਲ ਹੈ। ਸੋ ਇਹ ਸਾਡੇ ਇਤਿਹਾਸ ਦਾ ਛੋਟਾ ਘੱਲੂਘਾਰ ਹੈ, ਲੇਕਿਨ ਗੱਲ ਮੁੱਕੀ ਨਹੀਂ ਹੈ। ਉਹੀ ਚੰਦੂ, ਸੁੱਚਾ ਨੰਦ, ਲੱਖੂ ਜੱਸੂ ਦੀ ਰੂਹ ਅੱਜ ਮੋਦੀ, ਅਮਿਤ ਸ਼ਾਹ, ਜੀਤ ਡੋਵਲ ਔਰ ਮੋਹਨ ਭਾਗਵਤ, ਉਹਨਾਂ ਸਾਰਿਆਂ ਦੇ ਅੰਦਰ ਉਹੀ ਹਿੰਦੂਤਵੀ ਵਿਚਾਰਧਾਰਾ, ਉਹੀ ਸਿੱਖਾਂ ਨੂੰ, ਸਿੱਖ ਧਰਮ ਨੂੰ, ਸਾਡੇ ਸਰਬੱਤ ਦੇ ਭਲੇ ਦੇ ਸਨੇਹ ਨੂੰ ਇੱਕ ਖਤਰੇ ਦੇ ਤੌਰ ਤੇ ਦੇਖਣਾ। ਤੇ ਜੇ ਉਦੋਂ ਲੱਖੂ ਜੱਸੂ ਨਹੀਂ ਰਹੇ ਔਰ ਅਲਟੀਮੇਟਲੀ ਖਾਲਸੇ ਨੇ ਆਪਣਾ ਰਾਜ ਸਥਾਪਿਤ ਕੀਤਾ, ਤੇ ਹੁਣ ਜਿਹੜਾ ਸਾਡੀ ਲੜਾਈ ਹੋਰ ਵੱਡੇ ਲੈਵਲ ਦੀ ਹੈ। ਲੇਕਿਨ ਇਸ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੂੰ, ਹਿੰਦੂਤਵਾ ਦੀ ਇਸ ਕਾਣੀ ਵਿਚਾਰਧਾਰਾ ਨੂੰ ਲੌਕ ਸਟਾਕ ਐਂਡ ਬੈਰਲ ਖਾਲਸਾ ਡਿਸਟਰੋਏ ਕਰੇਗਾ। ਕੱਲਾ ਇਹੀ ਨਹੀਂ ਕਿ ਖਾਲਸਾ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣਾ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਜਿਹੜਾ ਲਿਬਰੇਟ ਕਰਾਏਗਾ, ਪਰ ਸਾਊਥ ਏਸ਼ੀਆ ਦੇ ਵਿੱਚ ਉਹ ਸਾਡੇ ਕਸ਼ਮੀਰੀ ਭੈਣ ਭਰਾ, ਨਾਗੇ, ਮਨੀਪੁਰ,
ਦੇ ਯੋਧੇ ਔਰ ਦਲਿਤ ਭਾਈਚਾਰਾ ਆਦੀਵਾਸੀ ਇਹ ਸਾਰੇ ਵੀ ਬ੍ਰਾਹਮਣਵਾਦ ਦੇ ਅਲਟੀਮੇਟਲੀ खूनी पंजे चों आजाद होंगे और खालसे दी जय जयकार होए। बिल्कुल जी डॉक्टर साहब, बहुत बहुत शुक्रिया। इस वक्त लेने ब्रेक व्यूअर्स हैं तो सन इसी तरह बने रहना, मिलते हैं आफ्टर दिस शॉर्ट ब्रेक। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 15ਵਾਂ ਸਾਲਾਨਾ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਨਿਊ ਜਰਸੀ ਵਿਖੇ ਮਿਤੀ 20 ਮਈ ਦਿਨ ਸ਼ਨੀਚਰਵਾਰ ਨੂੰ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ ਵਿਖੇ 11:30 ਵਜੇ ਨਿਸ਼ਾਨ ਸਾਹਿਬ ਚਲਾਉਣ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਚੱਲਦਾ ਹੋਇਆ ਕਾਟਰੇਟ ਪਾਰਕ ਵਿਖੇ ਪਹੁੰਚੇਗਾ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਿੰਘ ਕੇਸਰੀ ਦਸਤਾਰਾਂ ਅਤੇ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अमरीका के प्रेजिडेंट जो बाइडन ਵੱਲੋਂ ਸਿਡਨੀ ਆਸਟ੍ਰੇਲੀਆ ਵਿੱਚ ਹੋਣ ਵਾਲੀ ਕੁਆਡ ਮੀਟ ਤੋਂ ਕਿਨਾਰਾ ਕਰ ਲੈਣ ਤੋਂ ਬਾਅਦ ਆਸਟ੍ਰੇਲੀਆ ਨੇ ਇਸ ਨੂੰ ਕੈਂਸਲ ਕਰ ਦਿੱਤਾ ਹੈ। ਭਾਵੇਂ ਅਮਰੀਕਾ ਵੱਲੋਂ ਇਸ ਕੈਂਸਲੇਸ਼ਨ ਦਾ ਬਹਾਨਾ ਲਾਇਆ ਗਿਆ ਹੈ, ਪਰ ਖਿੱਤੇ ਦੇ ਮਾਹਰ ਇਸ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਦੇ ਨੇ। ਸੋ ਯਾਦ ਰਹੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਭਾਰਤ ਦੇ ਆਧਾਰਿਤ 4 ਦੇਸ਼ਾਂ ਦਾ ਗਰੁੱਪ ਕੁਆਡ ਬਣਾਇਆ ਗਿਆ ਸੀ, ਜਿਸ ਦਾ ਮੁੱਖ ਮਕਸਦ ਚੀਨ ਨੂੰ ਘੇਰਨਾ ਸੀ। ਭਾਰਤ ਦੀ ਉਛਲ ਕੇ ਚੀਨ ਦੀ ਮੁਖਾਲਫਤ ਕਰ ਰਿਹਾ ਸੀ ਔਰ व्यूअर्स इउं जापदा है कि अमरीका ने ऑकस बना के भारत का रोल खत्म कर दिता है। सो इस बारे आप गलबात करन जा रहे हैं। सो असीं चाहांगे कि तुसां ने इसी तरह बने रहना, देखण सुन लिया, लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो ਅਸੀਂ ਆਪਣੇ ਵਿਊਅਰਸ ਨੂੰ ਹਮੇਸ਼ਾ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਤਬਦੀਲੀਆਂ ਔਰ ਖਾਸ ਤੌਰ ਤੇ ਸਾਡੇ ਖਿੱਤੇ ਦੀ ਜੀਓਪੋਲਿਟਿਕਸ ਦੇ ਵਿੱਚ ਪਿਛਲੇ ਸਾਰੇ ਪੀਰੀਅਡ ਦੇ ਵਿੱਚ ਕੀ ਚੱਲ ਰਿਹਾ ਉਸ ਬਾਰੇ ਹਮੇਸ਼ਾ ਹੀ ਜਾਣਕਾਰੀ ਦਿੰਦੇ। ਔਰ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਜਦੋਂ ਉਹਨਾਂ ਨੇ ਕੁਆਡ ਨਾਂ ਦੇ ਇਸ 4 ਕੁਆਡ, ਜਿਵੇਂ ਅਸੀਂ ਸਿੰਗਲ, ਡਬਲ, ਟ੍ਰਿਪਲ ਔਰ 4 ਜਿਹਨੇ ਹੁਣ ਅਸੀਂ ਕੁਆਡ ਕਹਿੰਦੇ ਆ, ਕੁਆਡਰੂਪਲੇਟ ਵੀ ਕਿਹਾ ਜਾਂਦਾ ਹੈ, ਇਸ ਨੂੰ ਉਹਨਾਂ ਨੇ 4 ਮੁਲਕਾਂ ਦਾ ਇਹ ਫਰੰਟ ਅਮਰੀਕਾ ਨੇ ਖੜਾ ਕੀਤਾ ਸੀ, ਟਰੰਪ ਐਡਮਿਨਿਸਟ੍ਰੇਸ਼ਨ ਨੇ, ਜਿਸ ਦੇ ਵਿੱਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਭਾਰਤ ਇਹ ਸ਼ਾਮਲ ਸੀ। ਤੇ ਜ਼ਾਹਰ ਹੈ ਵੀ ਉਸ ਵੇਲੇ ਰਸ਼ੀਆ ਨੇ ਇਮੀਡੀਏਟਲੀ ਇਸ ਨੂੰ ਏਸ਼ੀਆਜ਼ ਨੈਟੋ ਕਿਹਾ ਸੀ। ਔਰ ਨੈਟੋ ਅਸੀਂ ਦੇਖਦੇ ਹਾਂ ਕਿ ਨਾਨ ਅਲਾਈਨਡ ਟ੍ਰੀਟੀ ਆਰਗੇਨਾਈਜੇਸ਼ਨਸ, ਜਿਵੇਂ ਸੋਵੀਅਤ ਯੂਨੀਅਨ ਨੂੰ ਘੇਰਨ ਦੇ ਲਈ ਅਮਰੀਕਾ ਨੇ ਵੈਸਟਰਨ ਯੂਰਪੀਅਨ ਕੰਟਰੀਜ਼ ਦਾ ਇਹ ਗਰੁੱਪ ਬਣਾਇਆ, ਜਿਹੜਾ ਅੱਜ ਤੱਕ ਵੀ ਹੁਣ ਵੀ ਯੂਕਰੇਨ ਦੇ ਵਿੱਚ ਨੈਟੋ ਦੀਆਂ ਫੋਰਸਿਸ ਹੀ ਲੜ ਰਹੀਆਂ ਨੇ। ਔਰ ਚੀਨ ਨੇ ਤਾਂ ਇਸ ਨੂੰ ਇੱਕ ਦੁਸ਼ਮਣੀ ਭਰੇ ਐਕਟ ਕਿਹਾ ਸੀ ਔਰ ਜ਼ਾਹਰ ਹੈ ਕਿ ਵੀ ਇਸ ਦਾ ਮਕਸਦ ਚੀਨ ਨੂੰ ਘੇਰਨਾ ਹੀ ਸੀ। ਔਰ ਉਦੋਂ ਸ਼ਾਇਦ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਭਾਰਤ ਦਾ ਜਿਹੜਾ ਇਸ ਦੇ ਉੱਤੇ ਉਹਨਾਂ ਨੂੰ ਲੱਗਦਾ ਸੀ ਕਿ ਵੀ ਉਹ ਇੱਕ ਜਿੰਨੀ ਕੁ ਉਹਨਾਂ ਦੀ ਆਬਾਦੀ ਗਿਣਤੀ ਹੈ ਚੀਨ ਦੇ ਲਗਭਗ ਬਰਾਬਰ, ਵੱਡਾ ਖਿੱਤਾ ਵੀ, ਔਰ ਦੂਸਰਾ ਕਿ ਵੀ ਉਸ ਨੂੰ ਚੀਨ ਦੇ ਬਰਾਬਰ ਬਿਲਟ ਕਰਕੇ ਜਿਹੜਾ ਚੀਨ ਨੂੰ ਮਿਲੀਟੈਰਲੀ, ਇਕਨੋਮਿਕਲੀ ਔਰ ਅਦਰਵਾਈਜ਼ ਜਿਹੜਾ ਉਹ ਸਬਡਿਊ ਜਾਂ ਉਹਨੂੰ ਐਟਲੀਸਟ ਐਨਗੇਜ ਰੱਖਿਆ ਜਾ ਸਕਦਾ। ਪਰ ਮਿਲੀਟੈਰਲੀ 2 ਐਕਸ਼ਨਸ ਨੇ ਮੇਰਾ ਖਿਆਲ ਹੈ ਕਿ ਵੀ ਭਾਰਤ ਦੀ ਜਿਹੜੀ ਫੌਜੀ ਕੈਪੇਬਿਲਿਟੀ ਹੈ ਉਹਨੂੰ ਐਕਸਪੋਜ਼ ਕਰ ਦਿੱਤਾ ਸੀ। ਪਹਿਲਾਂ ਅਸੀਂ ਦੇਖਦੇ ਹਾਂ ਕਿ 2019 ਦੇ ਵਿੱਚ ਜਦੋਂ 14 ਫਰਵਰੀ ਨੂੰ
ਪੁਲਵਾਮਾ ਦਾ ਅਟੈਕ ਜਿਹੜਾ ਇਹਨਾਂ ਨੇ ਖੁਦ ਹੀ ਕਰਵਾਇਆ। ਹੁਣ ਤਾਂ ਸਤਪਾਲ ਮਲਕ ਔਰ ਉਸ ਦੀ ਟੈਸਟੀਮਨੀ ਸਾਹਮਣੇ ਹੈ ਜੀ। ਔਰ ਉਸ ਤੋਂ 2 ਹਫ਼ਤੇ ਬਾਅਦ ਜਦੋਂ ਇਹਨਾਂ ਨੇ ਡੇਅਰ ਡੈਵਲਰੀ ਕਰਦੇ ਆ ਜਿਹੜਾ ਬਾਲਾਕੋਟ ਅਟੈਕ ਕੀਤਾ ਹੈ ਔਰ ਉਸ ਤੇ ਫੌਰਨ ਅਗਲੇ ਦਿਨ ਪਾਕਿਸਤਾਨ ਨੇ ਜਿਵੇਂ ਜਿਹੜੀ ਡੌਗ ਫਾਈਟ ਇਨ ਦਾ 에ਅਰ ਹੋਈ ਮਿੰਟ ਡੇਢ ਮਿੰਟ ਦੀ ਔਰ ਜਿਵੇਂ ਅਭਿਨੰਦਨ ਸਮੇਤ ਇਹਨਾਂ ਦੇ ਮਿਗ ਨੂੰ ਡਾਊਨ ਕੀਤਾ, ਸੋ ਉਹਦੇ 'ਚ ਸਾਹਮਣੇ ਆ ਗਿਆ ਸੀ ਕਿ 6 ਗੁਣਾ ਵੱਡਾ ਮੁਲਕ ਤੇ ਇੰਨਾ ਤਾਮ ਝਾਮ ਦੇ ਹਥਿਆਰ ਹੋਣ ਦਾ ਦਾਅਵਾ ਕਰਨ ਵਾਲਾ ਜਿਹੜਾ ਉਹ ਪਾਕਿਸਤਾਨੀ 에ਅਰ ਫੋਰਸ ਤੋਂ ਮਾਤ ਖਾ ਗਏ ਸੀ। ਲੇਕਿਨ ਜਿਹੜਾ ਰੀਅਲ ਟੈਸਟ ਈਵਨ ਚਾਈਨਾ ਜਿਹਦੇ ਨਾਲ ਉਹ ਟੱਕਰ ਲੈਣਾ ਚਾਹੁੰਦੇ ਸੀ ਇਹਦਾ ਮੋਢਾ ਵਰਤ ਕੇ, ਉਹ ਜੂਨ 2020 ਦੇ ਵਿੱਚ ਹੋਇਆ ਜਦੋਂ ਕਿ ਗਲਵਾਨ ਵੈਲੀ ਦੇ ਵਿੱਚ ਜਿਹਦੇ 'ਚ ਕਿ ਹਾਲਾਂ ਕੋਈ ਇੱਕ ਵੀ ਗੋਲੀ ਨਹੀਂ ਚੱਲੀ ਪਰ ਚੀਨੀਆਂ ਨੇ ਕਲੱਬਸ ਦੇ ਨਾਲ ਹੀ ਜਿਹੜਾ 20 ਇਹਨਾਂ ਦੇ ਮਾਰ ਦਿੱਤੇ। 20-25 ਜਿਹੜੇ ਨੇ ਜਿਨ੍ਹਾਂ ਦੇ ਵਿੱਚ ਮੇਜਰ ਰੈਂਕ, ਕੈਪਟਨ ਰੈਂਕ ਔਰ ਦੂਜੇ ਉਹਨਾਂ ਦੇ ਪ੍ਰਿਜ਼ਨਰ ਆਫ ਵਾਰ ਬਣਾਏ। ਤੇ ਅਮਰੀਕਾ ਨੇ ਦੇਖ ਲਿਆ ਸੀ ਕਿ ਭਾਈ ਇਹ ਜਿਹੜਾ ਹੈ ਇਹ ਸਿਰਫ ਸਜੇ ਤਜੇ ਹਾਥੀ ਨੇ, ਇਹ ਚਿੱਟੇ ਹਾਥੀ ਨੇ, ਇਹਨਾਂ ਚੋਂ ਨਿਕਲਣ ਵਾਲਾ ਕੁਝ ਨਹੀਂ ਹੈ। ਔਰ ਅਸੀਂ ਸਮਝਦੇ ਹਾਂ ਵੀ ਇਹ ਇਮੀਡੀਏਟ ਜਿਹੜਾ ਬਾਅਦ ਦੂਸਰੀ ਆਰਗੇਨਾਈਜੇਸ਼ਨ ਜਿਹੜੀ ਉਹਨਾਂ ਨੇ ਫਲੋਟ ਕੀਤੀ ਸੀ AUKUS, ਉਹਦੇ 'ਚ ਅਮਰੀਕਾ, UK ਔਰ ਆਸਟ੍ਰੇਲੀਆ ਉਸੇ ਹੀ ਜਿਹੜਾ ਪਾਣੀਆਂ ਦੇ ਵਿੱਚ ਪੈਸੀਫਿਕ ਦੇ ਵਿੱਚ, ਔਰ ਉਹਨਾਂ ਨੇ ਫਿਰ ਆਪਸ 'ਚ ਲੌਜਿਸਟਿਕ ਮਿਲੀਟੈਰਲੀ ਦੂਜੇ ਤੀਜੇ UK ਇਹਨਾਂ ਦੀ ਆਲਮੋਸਟ ਸਬਡਿਊਡ ਸਟੇਟ ਹੈ। ਆਸਟ੍ਰੇਲੀਆ ਅੱਗੋਂ UK ਦੇ ਰਾਜੇ ਦੀ ਚਾਰਲਸ ਦੇ ਕਰੰਸੀ ਤੇ ਆ ਗਏ ਹੋਣਾ ਨੇ ਹੁਣ ਸ਼ਕਲਾਂ ਉਹਨਾਂ ਦੀਆਂ। ਹੁਣ ਇਸ ਸਾਰੇ ਦੇ ਚੱਲਦਿਆਂ ਫਿਰ ਵੀ ਇਹਨਾਂ ਨੇ ਜਿਹੜਾ ਭਾਰਤ ਨੂੰ ਬਿਲਕੁਲ ਅਜੇ ਨਾ ਮਾਈਨਸ ਕਰਦੇ ਆ ਕੁਛ ਨਾ ਕੁਛ ਕੁਆਡ ਦੇ ਥੱਲੇ ਕੋਈ ਭਾਵੇਂ ਉਹ ਟੈਲੀ ਕਾਨਫਰੰਸ ਹੋ ਗਏ ਜਾਂ ਦੂਜੀ, ਪਰ ਇੱਕ ਬੜੀ ਹਾਈ ਪ੍ਰੋਫਾਈਲ ਜਿਹਦੀ ਬੜੀ ਹਾਈਪ ਕ੍ਰੀਏਟ ਕੀਤੀ ਸੀ ਭਾਰਤ ਨੇ ਵੀ ਆਸਟ੍ਰੇਲੀਆ ਨੇ ਵੀ ਕਿ ਮਈ 23 ਨੂੰ ਖਾਸ ਤੌਰ ਤੇ ਜਿਹੜੀ ਹੈ ਜਿਹਦੇ ਲਈ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਨੇ ਉਹ ਸਿਡਨੀ ਜਾ ਰਹੇ ਸੀ ਔਰ ਜਾਪਾਨ ਦਾ ਪ੍ਰੀਮੀਅਰ ਵੀ ਆ ਰਿਹਾ ਸੀ ਔਰ ਅਮਰੀਕਨ ਪ੍ਰੈਜ਼ੀਡੈਂਟ ਨੇ ਜਦੋਂ ਜਾਣਾ ਹੁੰਦਾ ਇਹ ਤਾਂ ਨਹੀਂ ਹੁੰਦਾ ਵੀ ਉਹ ਰਾਤ ਉੱਠਿਆ ਤੇ ਸਵੇਰੇ ਉੱਠ ਕੇ ਉਹਨੇ ਸਾਡੇ ਵਾਂਗੂ ਟੈਚੀ ਚੁੱਕਿਆ ਤੇ 에ਅਰਪੋਰਟ ਨੂੰ ਰਵਾਨਾ ਹੋ ਗਿਆ। 2 ਮਹੀਨੇ ਪਹਿਲਾਂ ਉਹਨਾਂ ਦੇ ਸਿਕਿਉਰਿਟੀ ਦਾ ਕੀ ਆ, ਉਹਨਾਂ ਦੀਆਂ ਆਪਣੀਆਂ ਗੱਡੀਆਂ ਜਾਂਦੀਆਂ ਨੇ ਸਪੈਸ਼ਲ ਜਿੱਥੇ ਉਹਨਾਂ ਨੇ ਜਿਹੜਾ ਟਰੈਵਲ ਕਰਨਾ ਹੁੰਦਾ ਹੈ, ਆਪਣੇ ਸਿਕਿਉਰਿਟੀ ਦਸਤੇ ਜਿੱਥੇ ਹੋਟਲ 'ਚ ਠਹਿਰਨਾ ਉਹਨੂੰ ਉਹ ਟੇਕ ਓਵਰ ਕਰ ਲੈਂਦੇ ਨੇ, ਉਹਨਾਂ ਦਾ ਕੁੱਕ ਦੂਜੇ ਤੀਜੇ ਹਰ ਚੀਜ਼ ਜਿਹੜੀ ਹੈ ਔਰ ਪੂਰੀ ਉਹ ਜ਼ਮੀਨ ਨੂੰ ਵੀ ਜਿਹੜਾ ਉਹ ਦੇਖਦੇ ਨੇ ਕਿ ਭਾਈ ਉੱਥੇ ਕੋਈ ਡਿਵਾਈਸ ਨਾ ਪਲਾਂਟ ਕੀਤੀ ਹੋਏ। ਸੋ ਉਹ ਸਾਰੀਆਂ ਤਿਆਰੀਆਂ ਆਲਮੋਸਟ ਹੋਈਆਂ ਸੀ ਔਰ ਆਲਰੇਡੀ ਅਚਾਨਕ ਸਵੇਰ ਦੇ 3:30-4 ਵਜੇ ਬਾਈਡਨ ਦੀ ਕਾਲ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਜਾਂਦੀ ਹੈ ਕਿ ਜੀ ਇੱਥੇ ਸਾਨੂੰ ਰਫੜਾ ਪਿਆ ਹੋਇਆ ਹੈ ਡੈਟ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਕਾਂਗਰਸ ਦੇ ਵਿੱਚ ਚੱਲ ਰਹੀ ਹੈ ਡਿਬੇਟ ਤੇ ਮੈਨੂੰ ਰਹਿਣਾ ਪੈਣਾ ਤੇ ਮੈਂ ਸਿੱਧਾ ਹੁਣ ਜਾਪਾਨ ਤਾਂ ਆਉਂਗਾ, ਉੱਥੇ ਆਪਾਂ ਸਾਈਡ ਲਾਈਨ ਤੇ ਮਿਲ ਲਾਂਗੇ। ਹੁਣ ਇਹ ਐਲਬਨੀਜ਼ ਲਈ ਔਰ ਉਹਨਾਂ ਲਈ ਬਹੁਤ ਵੱਡਾ ਜਿਹੜਾ ਸ਼ੌਕ ਵਾਂਗ ਸੀ ਔਰ ਨਤੀਜੇ ਦੇ ਤੌਰ ਤੇ ਹਾਲਾਂ ਉਹ ਸਿੱਧਾ ਟੀਵੀ ਦੀ ਬਜਾਏ ਰੇਡੀਓ ਨੂੰ ਮੀਡੀਆ ਨੂੰ ਚੁਣਿਆ ਉਹਨੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਕਹਿਣ ਦੇ ਲਈ। ਹਾਲਾਂ ਉਹਨੇ ਲਾਸ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਅਸੀਂ ਸਮਝਦੇ ਹਾਂ ਵੀ ਆਸਟ੍ਰੇਲੀਆ ਨੂੰ ਤਾਂ ਪਤਾ ਨਹੀਂ ਕਿੰਨਾ ਕੁ ਸਨੱਬ ਹੈ ਪਰ ਭਾਰਤ ਦੇ ਮਾਮਲੇ 'ਚ ਜਿਹੜਾ ਹੈ ਇਸ ਨੂੰ ਅਸੀਂ ਜ਼ਿਆਦਾ ਦੇਖਦੇ ਹਾਂ ਕਿ ਕੁਆਡ ਦੀ ਕੋਈ ਯੂਜ਼ਫੁਲਨੈਸ ਹੀ ਨਹੀਂ ਹੈ ਔਰ ਉਹਨਾਂ ਨੇ ਜਦੋਂ ਕੈਲਕੂਲੇਟ ਕੀਤਾ ਹੋਏਗਾ ਔਰ ਇੱਕ ਜਿਹੜਾ ਇਹ ਬਹੁਤਾ ਮੀਡੀਆ ਫੋਕਸ ਤਾਂ ਨਹੀਂ ਸੀ ਪਰ ਪਿਛਲੇ ਹਫ਼ਤਿਆਂ ਦੇ ਵਿੱਚ ਮਿਸਟਰ ਬਲਿੰਕਨ, ਐਂਟਨੀ ਬਲਿੰਕਨ ਜਿਹੜਾ ਇਹਨਾਂ ਦਾ ਸੈਕਟਰੀ ਆਫ ਸਟੇਟ ਔਰ ਉਹਦਾ ਕਾਊਂਟਰ ਪਾਰਟ ਚਾਈਨਾ ਦਾ ਜਿਹੜਾ ਕਾਊਂਟਰ ਪਾਰਟ ਇਸੇ ਅਹੁਦੇ ਦੇ ਨਾਲ ਉਹਨਾਂ ਦੀਆਂ ਮੀਟਿੰਗਸ ਵੀ ਹੋਈਆਂ ਔਰ ਦੂਸਰਾ ਔਰ ਮੈਨੂੰ ਇਹ ਲੱਗਦਾ ਵੀ ਚਾਈਨਾ ਨੇ ਇਹਨਾਂ ਨੂੰ ਇਹ ਕਿਹਾ ਕਿ ਭਾਈ ਤੁਸੀਂ ਜਿਹੜਾ ਜੇ ਕਿਉਂਕਿ ਅਮਰੀਕਾ ਨੇ ਦੇਖ ਲਿਆ ਕਿ ਜਿਵੇਂ ਬੇਸ਼ੱਕ ਉਹ ਕੁਆਡ ਹੋਏ ਜਾਂ AUKUS ਹੋਏ ਜਾਂ ਅਦਰਵਾਈਜ਼ ਵੈਸਟਰਨ ਯੂਰਪੀਅਨ ਮੁਲਕਾਂ ਦੀ ਲੌਬੀ ਨੂੰ ਇਸਤੇਮਾਲ ਕਰਕੇ ਚਾਈਨਾ ਨੂੰ ਜਿਹੜੀ ਕੰਟੇਨ ਕਰਨ ਦੀ ਲਾਈਨ ਸੀ ਉਹ ਬਹੁਤੀ ਕਾਮਯਾਬ ਹੋਈ ਨਹੀਂ ਹੈ ਕਿਉਂਕਿ ਈਵਨ ਜੇ ਅੱਜ ਦੇਖਣਾ ਹੋਏ ਤੇ ਯੂਕਰੇਨ ਦੇ ਮੁੱਦੇ ਦੇ ਉੱਤੇ ਵੀ ਜ਼ੈਲੈਂਸਕੀ ਜੇ ਚਾਈਨੀਜ਼ ਸ਼ੀ ਜਿਨਪਿੰਗ ਨੂੰ ਕਾਲ ਕਰਦਾ ਹੈ ਔਰ ਚਾਈਨਾ ਤੋਂ ਐਕਸਪੈਕਟ ਹੁੰਦਾ ਹੈ, ਰਸ਼ੀਆ ਤਾਂ ਵੈਸੇ ਹੀ ਜੂਨੀਅਰ ਪਾਰਟਨਰ ਬਣਿਆ ਹੋਇਆ ਚਾਈਨਾ ਦਾ ਔਰ ਐਕਸਪੈਕਟ ਹੁੰਦਾ ਹੈ ਕਿ ਵੀ ਕੋਈ ਪੀਸ ਡੀਲ ਜਿਹੜਾ ਉਹ ਚਾਈਨਾ ਕਰਵਾ ਦੇ। ਸੋ ਮੈਨੂੰ ਇਹ ਲੱਗਦਾ ਹੈ ਅਮਰੀਕਨਾਂ ਦੀ ਇੱਕ ਇਹਨੂੰ ਤੁਸੀਂ ਖੂਬਸੂਰਤੀ ਵੀ ਕਹਿ ਸਕਦੇ ਹੋ, ਓਪਰਚੁਨਿਜ਼ਮ ਵੀ ਕਹਿ ਸਕਦੇ ਹੋ ਕਿ ਇਹ ਜਿਹੜੀ ਇੱਕ ਪਾਲਿਸੀ ਬਣਾਉਂਦੇ ਨੇ ਅਲਟੀਮੇਟਲੀ ਜੇ ਉਹਨਾਂ ਨੂੰ ਲੱਗੇ ਕਿ ਵੀ ਇਹ ਵਰਕਆਊਟ ਨਹੀਂ ਹੋ ਰਹੀ ਫਿਰ ਪਲਾਨ B ਕੱਢ ਲੈਂਦੇ। ਸੋ ਸਾਨੂੰ ਇਹ ਲੱਗਦਾ ਵੀ ਇਹਨਾਂ ਨੇ ਚਾਈਨਾ ਦੇ ਨਾਲ ਜਦੋਂ ਹੋਇਆ ਹੁਣ ਇਕੱਲਾ ਇਹ ਨਹੀਂ ਵੀ ਉਹਨੇ ਕੁਆਡ ਦੀ ਮੀਟਿੰਗ 'ਚ ਬਾਈਡਨ ਨੇ ਜਾਣਾ ਸੀ
ਉਸ ਤੋਂ ਬਾਅਦ ਉਸ ਦਾ ਜਿਹੜਾ ਅਗਲਾ ਪਾਰਟ ਸੀ ਉਹਦੇ 'ਚ ਉਹਨਾਂ ਨੇ ਕੁਝ ਹੋਰ ਇੱਕ ਦੋ ਦੇਸ਼ ਜਿਨ੍ਹਾਂ ਦੇ ਵਿੱਚ ਜਾ ਕੇ ਉਸ ਨੇ ਆਪਣੀ ਲੌਬੀ ਕਰਨੀ ਸੀ, ਜਿਹੜੇ ਚਾਈਨੀਜ਼ ਇਨਫਲੂਐਂਸ ਵਾਲੇ ਮੁਲਕ ਨੇ, ਔਰ ਉਹਦੇ 'ਚ ਉਹਨਾਂ ਨੇ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰਨੀ ਸੀ। ਸੋ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਅਮਰੀਕਾ ਇਹ ਸਮਝਦਾ ਹੈ ਵੀ ਔਕਸ ਬਣਨ ਨਾਲ ਜਿੰਨਾ ਕੁ ਉਹਨਾਂ ਨੂੰ ਚਾਹੀਦਾ ਉਹ ਯੂਜ਼ ਕਰ ਸਕਦੇ ਨੇ, ਤੇ ਕੁਆਡ ਦੀ ਕੋਈ ਯੂਜ਼ਫੁਲਨੈਸ ਨਹੀਂ ਹੈ। ਭਾਰਤ ਦੇ ਨਾਲ ਕੋਈ ਉਹਨਾਂ ਦਾ ਇਸ ਕਿਸਮ ਦਾ ਭਾਰਤ ਰੋਲ ਅਦਾ ਨਹੀਂ ਕਰ ਸਕਦਾ। ਹੁਣ ਹਾਲਾਂਕਿ ਹੁਣ ਜਿਹੜੀਆਂ ਮੀਡੀਆ ਰਿਪੋਰਟਸ ਨੇ ਕਿ ਮੋਦੀ ਨੇ ਉਹਨੇ ਤਾਂ ਆਉਣਾ ਹੀ ਸੀ ਕਿ ਉਹ ਆਪਣੀ ਵਿਜ਼ਿਟ ਰੱਖੇਗਾ, ਕਿਉਂਕਿ ਉਹਨੇ ਉਹਦੇ 'ਚੋਂ ਆਪਣੀ ਡੋਮੈਸਟਿਕ ਪੋਲਿਟਿਕਸ ਕੱਢਣੀ ਹੈ। ਇੱਕ ਵੱਡੇ ਵੈਨਿਊ ਦੇ ਉੱਤੇ ਜਿਹੜਾ ਹੈ ਅਰੀਨਾ ਦੇ ਵਿੱਚ ਉਸ ਦਾ ਵੈਲਕਮ ਹਿੰਦੂਤਵੀ ਕਮਿਊਨਿਟੀ ਜਿਵੇਂ ਇੱਥੇ ਮੈਡੀਸਨ ਸਕੁਐਰ 'ਚ ਇਕੱਠੀ ਕੀਤੀ ਸੀ, ਜਾਂ ਹਿਊਸਟਨ 'ਚ ਅਬ ਕੀ ਬਾਰ ਟਰੰਪ ਸਰਕਾਰ, ਉਵੇਂ ਦਾ ਡਰਾਮਾ ਉੱਥੇ ਵੀ ਉਹ ਕਰਨਾ ਚਾਹੁੰਦੇ ਨੇ। ਹਾਲਾਂ ਸਿੰਘਾਂ ਨੇ ਵੀ ਲੰਗਰ ਲਗੋਟੇ ਕਸੇ ਹੋਏ ਨੇ ਔਰ ਬਹੁਤ ਜ਼ੋਰਦਾਰ ਪ੍ਰੋਟੈਸਟ ਅਰੀਨਾ ਦੇ ਵਿੱਚ ਕਰਨ ਦੀਆਂ ਯੋਜਨਾਵਾਂ ਨੇ, ਲੇਕਿਨ ਬੜੀ ਚਲਾਕੀ ਦੇ ਨਾਲ ਇੰਡੀਅਨ PR ਵਾਲੇ ਜਿਹੜੇ ਉਹਨਾਂ ਦੇ ਹਾਈ ਕਮਿਸ਼ਨਰ ਕੌਂਸਲੇਟ ਦੂਜੇ ਨੇ ਉਹ ਸਿੱਖ ਚਿਹਰਿਆਂ ਨੂੰ ਵਰਤ ਰਹੇ ਨੇ ਪ੍ਰਮੋਸ਼ਨ ਲਈ। ਭੰਗੜਾ ਟੀਮਾਂ ਦਾ ਵੀ ਆ ਰਿਹਾ ਹੈ ਜੀ, ਵੈਨਿਊ ਦੇ ਵਿੱਚ ਹੋਏਗਾ। ਔਰ ਆਸਟ੍ਰੇਲੀਅਨ ਸਿੱਖ ਗੇਮਸ ਜਿਹੜੀਆਂ ਦੁਨੀਆ ਭਰ ਦੇ ਵਿੱਚ ਇਹਨਾਂ ਦੀ ਸ਼ੋਹਰਤ ਹੈ, ਔਰ ਇਸ ਵਾਰ ਅਸੀਂ ਉਹਦੇ ਤੇ ਗੱਲ ਵੀ ਕੀਤੀ ਸੀ। ਲੇਕਿਨ ਅਲਟੀਮੇਟਲੀ ਇੱਕ ਗੱਲ ਦਾ ਧਿਆਨ ਰਿਹਾ ਕਿ ਜਿਹੜੇ ਧਨਾੜ ਕਿਸਮ ਦੇ ਲੋਕ ਹੁੰਦੇ ਨੇ ਜਿਨ੍ਹਾਂ ਕੋਲ ਚਾਰ ਛਿੱਲੜ ਹੁੰਦੇ ਨੇ, ਇਹ ਫੋਟੋ ਕਲਿੱਕ ਦੇ ਵੀ ਭੁੱਖੇ ਹੁੰਦੇ ਨੇ। ਇਹਨਾਂ ਨੇ ਕਾਲਾ ਧਨ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲੁਕਾਉਣਾ ਹੁੰਦਾ ਜਾਂ ਉਹਨੂੰ ਬਿੱਲੇ ਲਾਉਣਾ ਹੁੰਦਾ। ਇਹ ਸਰਕਾਰਾਂ ਦੇ ਨਾਲ ਟੱਕਰ ਲੈ ਕੇ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਬਾਹਰ ਆ ਜਾਂਦੀਆਂ ਨੇ। ਸੋ ਉਹ ਜਿਹੜੀ ਵੀ ਐਸਟੈਬਲਿਸ਼ਮੈਂਟ ਹੋਏ ਉਹਦੇ ਨਾਲ ਮਿਲ ਕੇ ਚੱਲਣ ਦੀ ਲਾਈਨ ਹੁੰਦੀ ਹੈ, ਔਰ ਇੰਡੀਅਨ ਹਾਈ ਕਮਿਸ਼ਨਰ ਔਰ ਕੌਂਸੂਲੇਟ ਇਸ ਗੱਲ ਨੂੰ ਸਮਝਦੇ ਨੇ। ਇਹੀ ਕਾਰਨ ਹੈ ਕਿ ਇਸ ਕਿਸਮ ਦੀ ਕਲਾਸ ਵਾਲੇ ਚਿਹਰੇ, ਹਾਲਾਂ ਅਸੀਂ ਸਮਝਦੇ ਹਾਂ ਵੀ 37 ਗੁਰਦੁਆਰਿਆਂ ਨੇ ਔਰ ਆਰਗੇਨਾਈਜੇਸ਼ਨਸ ਨੇ ਜਿਹੜਾ ਜ਼ੋਰਦਾਰ ਲੈਟਰ ਓਪਨ ਅਪੀਲ ਕਰਕੇ ਗੁਰਦੁਆਰਾ ਮੈਨੇਜਮੈਂਟਾਂ ਨੂੰ ਕਿਹਾ ਸੀ ਕਿ ਭਾਈ ਇਹਨਾਂ ਨੂੰ ਕਿਤੇ ਸੱਦਿਆ ਨਾ ਜਾਏ, ਉਹ ਤਾਂ ਸ਼ਾਇਦ ਜਿਹੜਾ ਹੈ ਉਹ ਇਫੈਕਟਿਵ ਹੋਏਗਾ ਕਿ ਭਾਈ ਗੁਰਦੁਆਰਿਆਂ 'ਚ ਤਾਂ, ਕਿਉਂਕਿ ਫਿਰ ਉੱਥੇ ਕੋਈ ਸਿੰਘ ਵੀ ਜਿਹੜਾ ਕਲਾਕਾਰ ਆ ਜੇ ਉੱਥੇ ਸੱਦਣ ਤੇ ਫਿਰ ਉਹ ਵੀ ਉਹਦੇ ਅੰਦਰ ਵੀ ਕਦੇ ਨਾ ਕਦੇ ਜਿਹੜਾ ਹੈ ਉਹ ਕੀ ਤੁਰ ਰਿਹਾ ਹੁੰਦਾ ਤੇ ਉਹ ਕੀ ਜਿਹੜਾ ਉਹ ਕਰੇ, ਉਸ ਤੋਂ ਡਰਦੇ ਵੀ ਨੇ। ਲੇਕਿਨ PR ਦੇ ਐਂਗਲ ਤੋਂ ਇਸ ਕਿਸਮ ਦੇ ਚਿਹਰੇ, ਆਸਟ੍ਰੇਲੀਅਨ ਸਿੱਖ ਗੇਮਸ ਵਾਲੇ ਵੀ, ਉਹਦੇ 'ਚ ਕੁਝ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਹੋ ਸਕਦੇ ਨੇ, ਕਿਉਂਕਿ ਜਿਸ ਕਿਸਮ ਦੇ PR 'ਚੋਂ ਸਿੱਖ ਚਿਹਰੇ ਵਰਤ ਰਹੇ ਨੇ। ਸੋ ਅਸੀਂ ਤਾਂ ਕਿਉਂਕਿ ਇੱਕ ਜਿਹੜਾ ਇੱਕ ਚੈਲੰਜ ਵੀ ਹੁੰਦਾ, ਅਸੀਂ ਇਹ ਵੀ ਅਪੀਲ ਕਰਾਂਗੇ ਆਸਟ੍ਰੇਲੀਆ ਦੇ ਆਪਣੇ ਭੈਣਾਂ ਭਰਾਵਾਂ ਨੂੰ ਕਿ ਭਾਈ ਅਮਨ ਪਸੰਦ ਤਰੀਕੇ ਨਾਲ ਪੀਸਫੁਲੀ ਜਿਹੜਾ ਵੱਡਾ ਪ੍ਰੋਟੈਸਟ ਕਰੋ। ਇਹ ਠੀਕ ਹੈ ਬਾਈਡਨ ਦੇ ਨਾਲ ਜਾਂ ਦੂਜੇ ਨਾਲ ਉਸ ਦਾ ਸਾਰਾ ਫਾਰਮੈਟ ਬਦਲ ਗਿਆ। ਸੋ ਹੁਣ ਤਾਂ ਸਾਹਮਣੇ ਨਜ਼ਰ ਆਉਂਦਾ ਵੀ ਹਿੰਦੂਤਵਾ ਦਾ ਝੰਡਾ ਬਰਦਾਰ ਮੋਦੀ ਕਾਤਲ, ਜਿਹਨੇ ਨਾ ਸਿਰਫ ਹਜ਼ਾਰਾਂ ਮੁਸਲਮਾਨ ਮਾਰੇ ਨੇ, ਕਿਵੇਂ 50,000 ਤੋਂ ਜ਼ਿਆਦਾ ਸਿੱਖ ਕਿਸਾਨ ਬੇਦਖਲ ਕੀਤੇ ਗੁਜਰਾਤ ਤੋਂ, ਔਰ ਅੱਜ ਜੋ ਪੰਜਾਬ ਦੇ ਵਿੱਚ ਨੀਤੀਆਂ ਅਜੀਤ ਡੋਵਲ ਔਰ ਸਭ ਮੋਦੀ ਦੇ ਆਰਡਰਸ ਥੱਲੇ ਹੋ ਰਹੀਆਂ ਨੇ, ਕਿਵੇਂ ਅਸੀਂ ਜ਼ਿਕਰ ਕੀਤਾ ਪਹਿਲੇ ਸੈਗਮੈਂਟਸ ਕਿ 6 ਤੋਂ ਜ਼ਿਆਦਾ ਸਟੇਟਾਂ 'ਚ 100 ਤੋਂ ਜ਼ਿਆਦਾ ਰੇਡ ਪਿਛਲੇ 24 ਘੰਟੇ 'ਚ ਮਾਰ ਕੇ ਇਹਨਾਂ ਨੇ ਸਿੱਖਾਂ ਨੂੰ ਟੈਰਰਿਸਟ, ਗੈਂਗਸਟਰ ਔਰ ਇਹ ਸਾਰੇ ਡਰੱਗ ਸਮਗਲਰ ਇਸ ਕੈਟਾਗਰੀ 'ਚ ਪਾ ਰਹੇ ਨੇ। ਤੇ ਜੇ ਬਾਹਰ ਬੈਠੇ ਸਾਡੇ ਭੈਣਾਂ ਭਰਾਵਾਂ ਨੂੰ ਈਵਨ ਅੱਜ ਵੀ ਇਹ ਸਮਝਾਉਣਾ ਪਿਆ ਕਿ ਭਾਈ ਇਹ ਕਿੰਨੇ ਵੱਡੇ ਸਿੱਖੀ ਔਰ ਸਿੱਖ ਫਲਸਫੇ ਦੇ ਦੁਸ਼ਮਣ ਨੇ, ਫਿਰ ਇਹ ਸ਼ਰਮ ਦੀ ਗੱਲ ਹੈ। ਤਾਂ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਇਹ ਜਿਹੜੇ ਆ ਇਹਨਾਂ ਦੀਆਂ ਕਰਤੂਤਾਂ ਬਾਹਰ ਆਉਣਗੀਆਂ। ਭਾਰਤ ਇਸ ਵੇਲੇ ਐਕਸਪੋਜ਼ ਹੋ ਰਿਹਾ, ਔਰ ਉੱਥੇ ਵੀ ਆਸਟ੍ਰੇਲੀਆ 'ਚ ਵੀ ਜਿਹੜਾ ਉਹ ਯੂਕਰੇਨ ਵਾਲੇ ਵੀ ਜਿਹੜੇ ਨੇ ਇਹਨਾਂ ਦੇ ਖਿਲਾਫ, ਕਿਉਂਕਿ ਜੋ ਇਹ ਡਬਲ ਗੇਮ ਪਲੇ ਕਰ ਰਹੇ ਨੇ ਦੋਨੋਂ, ਰਸ਼ੀਆ ਦੇ ਨਾਲ ਵੀ ਔਰ ਇਧਰ ਜੀ ਅਸੀਂ ਹਿਊਮੈਨਿਟੇਰੀਅਨ ਹੈਲਪ ਕਰ ਰਹੇ। 22 ਜੂਨ ਨੂੰ ਮੋਦੀ ਨੇ ਵਾਈਟ ਹਾਊਸ ਆਣਾ, ਜਿੱਥੇ ਉਹਨੂੰ ਸ਼ਾਹੀ ਦਾਵਤ ਦਿੱਤੀ ਜਾਣੀ ਹੈ। ਉੱਥੇ ਵੀ ਜਿੱਥੇ ਕਿ ਸਿੱਖ ਪ੍ਰੋਟੈਸਟ ਕਰ ਰਹੇ ਨੇ, ਯੂਕਰੇਨੀਅਨਸ ਨੇ ਵੀ ਆਲਰੇਡੀ ਆਪਣਾ ਸਪੇਸ ਬੁੱਕ ਕਰਵਾਇਆ ਹੋਇਆ। ਸੋ ਅਸੀਂ ਆਸਟ੍ਰੇਲੀਆ ਨਿਵਾਸੀ ਖਾਲਸਾ ਜੀ ਨੂੰ ਇਹ ਬੇਨਤੀ ਕਰਾਂਗੇ ਕਿ ਵੱਧ ਚੜ ਕੇ ਜਿਹੜਾ ਹੈ ਉਸ ਅਰੀਨਾ ਵਾਲੇ ਪ੍ਰੋਟੈਸਟ ਵੀ ਸ਼ਮੂਲੀਅਤ ਕਰਨ, ਔਰ ਜੇ ਲੋਕਲ ਸਿੱਖ ਸੰਗਤ, ਲੋਕਲ ਜਥੇਬੰਦੀਆਂ ਕੋਈ ਹੋਰ ਪ੍ਰੋਗਰਾਮ ਮੋਦੀ ਦਾ ਮੌਕੇ ਤੇ ਨਿਕਲਦਾ ਔਰ ਉਹ ਜਿਹੜਾ ਸਪੌਂਟੇਨੀਅਸ ਫੈਸਲਾ ਲੈਂਦੇ ਨੇ ਕਿ ਕੋਈ ਪ੍ਰੋਟੈਸਟ ਜਾਂ ਰੈਲੀ ਕਰਨੀ ਹੈ, ਕਿਉਂਕਿ ਇਹ ਮੌਕੇ ਹੁੰਦੇ ਨੇ ਜਿਸ ਦੇ ਵਿੱਚ ਕਿ ਤੁਸੀਂ ਆਪਣੇ ਕੰਸਰਨ ਵੀ ਸ਼ੋਅ ਕਰਦੇ ਹੋ, ਪਰ ਅਮਨ ਪਸੰਦ ਤਰੀਕੇ ਨਾਲ ਬਿਨਾਂ ਕਿਸੇ ਭੜਕਾਟ ਚ ਆਇਆ। ਇਹ ਸਾਡਾ ਜਮਹੂਰੀ ਹੱਕ ਹੈ
ਔਰ ਇਹ ਮੈਸੇਜ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 15ਵਾਂ ਸਾਲਾਨਾ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਨਿਊ ਜਰਸੀ ਵਿਖੇ ਮਿਤੀ 20 ਮਈ ਦਿਨ ਸ਼ਨੀਚਰਵਾਰ ਨੂੰ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ ਵਿਖੇ 11:30 ਵਜੇ ਨਿਸ਼ਾਨ ਸਾਹਿਬ ਚਲਾਉਣ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਚੱਲਦਾ ਹੋਇਆ ਕਾਟਰੇਟ ਪਾਰਕ ਵਿਖੇ ਪਹੁੰਚੇਗਾ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਿੰਘ ਕੇਸਰੀ ਦਸਤਾਰਾਂ ਅਤੇ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਰਿਪੋਰਟਰ ਵੱਲੋਂ G20 ਮੁਲਕਾਂ ਨੂੰ ਲਾਂਤ ਪਾਈ ਗਈ ਹੈ ਔਰ ਉਸਨੇ ਇਸ ਗੱਲ ਤੇ ਇਤਰਾਜ਼ ਜਤਾਇਆ ਹੈ ਕਿ G20 ਮੁਲਕਾਂ ਦੀ ਇੱਕ ਮੀਟਿੰਗ ਕਸ਼ਮੀਰ ਘਾਟੀ ਵਿੱਚ ਕਰਵਾਈ ਜਾ ਰਹੀ ਹੈ। ਸੋ UN ਰਿਪੋਰਟਰ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਜੰਮੂ ਕਸ਼ਮੀਰ ਵਿੱਚ ਮੁਸਲਮਾਨਾਂ ਤੇ ਘੱਟ ਗਿਣਤੀਆਂ ਦੇ ਜ਼ੁਲਮ ਕੀਤੇ ਜਾ ਰਹੇ ਹਨ। ਸੋ ਇਸ ਦੇ ਬਾਵਜੂਦ ਉੱਥੇ ਮੀਟਿੰਗ ਕਰਨ ਦੀ ਕੀ ਤੁਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਔਰ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇਸ ਤੋਂ ਪਹਿਲਾਂ ਕਿ ਆਪਾਂ ਵਿਚਾਰ ਚਰਚਾ ਕਰੀਏ ਇਸ ਮੁੱਦੇ ਤੇ, ਪਹਿਲਾਂ ਆਪਾਂ ਤੁਹਾਡੇ ਜਿਹੜੇ ਲਾਈਵ ਮੈਸੇਜ ਨੇ ਉਹ ਲੈਂਦੇ ਹਾਂ। ਸੋ ਸਭ ਤੋਂ ਪਹਿਲੇ ਸਾਡੇ ਕੋਲ ਮੈਸੇਜ ਹੈਗਾ ਪਾਲ ਸਿੰਘ ਗਰੇਵਾਲ ਜੀ, ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ ਔਰ ਖਾਲਸਾ ਦੇਸ਼ ਪੰਜਾਬ ਜੀ, ਕਹਿੰਦੇ ਨੇ ਵਾਹਿਗੁਰੂ ਕਿਰਪਾ ਕਰਨ ਦੇਸ਼ ਪੰਜਾਬ ਤੇ ਵਾਹਿਗੁਰੂ ਜੀ। ਸੋ ਛਿੰਦਾ ਗਿੱਲ ਜੀ ਵੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ ਔਰ ਸੋਹਨ ਮੱਲੀ ਜੀ ਕਹਿੰਦੇ ਕਿ ਡਾਕਟਰ ਸਾਹਿਬ ਜੀ, ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਖਾਲਸਾ ਰਾਜ ਜੀ ਕਹਿੰਦੇ ਨੇ ਕਿ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਹੱਲ ਨਹੀਂ ਹੋਣਾ, ਵਾਹਿਗੁਰੂ ਮਿਹਰ ਕਰਨ ਦੇਸ਼ ਪੰਜਾਬ ਤੇ ਵਾਹਿਗੁਰੂ ਜੀ। ਸੋ ਪੀ ਅਟਵਾਲ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਔਰ ਟੌਪ ਚਾਰਟ 47 ਐਲੇ ਵੱਲੋਂ ਕਾਫੀ ਸਾਰੇ ਮੈਸੇਜ ਨੇ, ਉਹਨਾਂ ਦਾ ਪਹਿਲਾਂ ਹੀ ਆਪਾਂ ਸ਼ੁਕਰੀਆ ਅਦਾ ਕਰਦੇ ਔਰ ਕਹਿੰਦੇ ਨੇ ਕਿ ਵਟ ਅਬਾਊਟ ਦਾ ਬੰਦੀ ਸਿੰਘਸ ਫਰੀ ਦਮ। ਸੋ ਬਲਜੀਤ ਵਰਾਜ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਫਿਰ ਸਾਡੇ ਕੋਲ ਮੈਸੇਜ ਹੈਗਾ ਇਹ ਚਮਕੌਰ ਧਾਲੀਵਾਲ ਜੀ ਦਾ, ਇਹ ਕਹਿੰਦੇ ਕਿ ਡਾਕਟਰ ਜੀ ਤੁਸੀਂ ਆਪਣੇ ਜਿੰਨਾ ਗਿਆਨਵਾਨ ਵਿਦਿਆਰਥੀ ਵੀ ਤਿਆਰ ਕਰ ਲਏ ਨੇ। ਤੁਹਾਨੂੰ ਪੁੱਛਾਣਾ ਅਸੀਂ ਸਾਰੇ ਵਿਦਿਆਰਥੀ ਹਾਂ, ਸਤਿਗੁਰੂ ਦੀ ਰਹਿਮਤ ਨਾਲ ਇਸ ਵੇਲੇ ਬਹੁਤ ਸਾਰੇ ਜਿਹੜੇ ਨੇ ਆਪੋ ਆਪਣੇ ਤਰੀਕੇ ਦੇ ਨਾਲ ਅਵੇਅਰਨੈਸ ਪੈਦਾ ਕਰ ਰਹੇ ਨੇ ਜੀ। ਡਿਫਾਲਟਰ ਕਹਿੰਦੇ ਨੇ ਕਿ ਅਮੇਜ਼ਿੰਗ ਪ੍ਰੋਗਰਾਮ ਡਾਕਟਰ ਅਮਰਜੀਤ, ਹਿਊਜ ਰਿਸਪੈਕਟ ਟੂ ਯੂ ਐਂਡ ਖਾਲਸਾ ਜ਼ਿੰਦਾਬਾਦ। ਔਰ ਬਹੁਤ ਸ਼ੁਕਰੀਆ ਭਾਈ ਸਾਹਿਬ। ਹਾਂਜੀ। ਸੋ ਹਰਵਿੰਦਰ ਸਿੰਘ ਜੀ ਕਹਿੰਦੇ ਨੇ whoever tries to do any profane activities in our sacred religious places should be dealt with the capital punishment to the Guru Khalsa Panth of the Guru Khalsa Panth। ਬਿਲਕੁਲ ਠੀਕ ਹੈ ਔਰ ਮੈਂ ਸਮਝਦਾ ਵੀ ਇਹ ਸਾਡੇ ਰਹਿਤਨਾਮੇ ਵੀ ਬੜੇ ਕਲੀਅਰਲੀ ਗੁਰ ਕੀ ਨਿੰਦਾ ਸੁਨੇ ਨਾ ਕਾਨ, ਪੇਟ ਕਰੇ ਤੇ ਸੰਗ ਕਿਰਪਾਨ ਜੀ। ਸੋ ਔਰ ਇਹ ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਏਜੰਸੀਆਂ ਸਾਡੇ ਫੇਥ ਦੇ ਨਾਲ ਇਹ ਖਿਲਵਾੜ ਕਰ ਰਹੀਆਂ ਨੇ, ਖੇਡ ਰਹੀਆਂ ਨੇ ਔਰ ਇਹ ਇਹਨਾਂ ਦੇ ਲਈ ਆਲਮੋਸਟ ਹੁਣ ਇਹ ਰੋਜ਼ਾਨਾ ਦੀ ਇਸ ਕਿਸਮ ਦੀ ਬਣ ਗਈ ਹੈ ਐਕਟੀਵਿਟੀ। ਇਹਨਾਂ ਨੂੰ ਕਰੜੀਆਂ ਸਜ਼ਾਵਾਂ ਦਿੱਤੇ ਬਿਨਾ ਇਸ ਨੂੰ ਠੱਲ ਪੈਣੀ ਨਹੀਂ ਹੈ ਜੀ। ਔਰ ਇਸੇ ਤਰ੍ਹਾਂ ਗੁਰਨੇਕ ਸਿੰਘ ਜੀ, ਗੁਰਮੁਖ ਸਿੰਘ ਜੀ ਕਹਿੰਦੇ ਨੇ ਕਿ ਅਮਰਜੀਤ ਸਿੰਘ ਜੀ ਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੇਰਾ ਖਿਆਲ ਹੈ ਵੀ ਹੁਣ ਅਸੀਂ ਚੱਲੀਏ ਹਾਂਜੀ ਟੌਪਿਕ ਵੱਲ।
ਬਿਲਕੁਲ ਦੇਖੋ ਅਸੀਂ ਪਿਛਲੇ ਦਿਨਾਂ 'ਚ ਗੱਲ ਕੀਤੀ ਸੀ ਮਹਿਬੂਬਾ ਮੁਫਤੀ ਦੇ ਹਵਾਲੇ ਨਾਲ, ਜਿਹੜੀ ਚੀਫ ਮਿਨਿਸਟਰ ਜੰਮੂ ਕਸ਼ਮੀਰ ਦੀ ਸੀ, ਜਦੋਂ ਕਿ ਕਸ਼ਮੀਰ ਉਹਨਾਂ ਦੀ ਹਕੂਮਤ ਨੂੰ ਸਤਪਾਲ ਮਲਿਕ ਵੱਲੋਂ ਡਿਸਮਿਸ ਕੀਤਾ ਗਿਆ ਜੀ ਤੇ 5 ਅਗਸਤ 2019 ਨੂੰ ਫਿਰ ਕਸ਼ਮੀਰ ਦੇ ਵਿੱਚ ਮਾਰਸ਼ਲ ਲਾ ਵਰਗੇ ਹਾਲਾਤ ਪੈਦਾ ਕਰਕੇ ਆਰਟੀਕਲ 370 35A ਖਤਮ ਕੀਤਾ ਗਿਆ, ਉਹਦਾ ਸੂਬੇ ਦਾ ਰੁਤਬਾ ਵੀ ਖਤਮ ਕੀਤਾ ਗਿਆ। ਬਿਲਕੁਲ ਔਰ ਫਿਰ ਜਿਸ ਅੰਦਾਜ਼ ਦੇ ਵਿੱਚ ਡਿਸਇਨਫੋ ਲੈਬ ਜਿਹੜਾ ਇੱਕ ਵੱਡਾ ਆਪਰੇਸ਼ਨ ਇਹਨਾਂ ਦਾ ਰਾਜ ਆ, ਜਿਹਦੇ ਥੱਲੇ 600 ਤੋਂ ਜ਼ਿਆਦਾ NGOs ਵੈਬਸਾਈਟਸ ਔਰ ਜਾਲੀ ਆਈਡੀਜ਼ UN ਤੱਕ ਦੀਆਂ ਇਹਨਾਂ ਨੇ ਤਿਆਰ ਕੀਤੀਆਂ ਹੋਈਆਂ ਸੀ, ਉਹਨਾਂ ਦੇ ਵੱਲੋਂ ਡਿਸਇਨਫੋ ਲੈਬ ਵੱਲੋਂ ਈਵਨ ਯੂਰਪੀਅਨ ਪਾਰਲੀਮੈਂਟ ਦੇ MPs ਦਾ ਇੱਕ ਡੈਲੀਗੇਸ਼ਨ ਵੀ ਕਸ਼ਮੀਰ ਚ ਲਿਜਾਇਆ ਗਿਆ, ਇਹ ਦੱਸਣ ਲਈ ਕਿ ਹਾਲਾਤ ਬਿਲਕੁਲ ਨਾਰਮਲ। ਹੁਣ ਜਦੋਂ ਕਿ ਭਾਰਤ ਦੇ ਕੋਲ ਚੇਅਰਮੈਨਸ਼ਿਪ ਆਈ G20 ਮੁਲਕਾਂ ਦੀ ਰੋਟੇਸ਼ਨ ਵਾਈਜ਼, ਔਰ ਉਹਨਾਂ ਨੇ ਜਿੱਥੇ ਇਹ ਸਾਰਾ ਸਪਰੈਡ ਆਊਟ ਹੈ ਸਾਰੇ ਪਾਸੇ ਭਾਰਤ ਦੇ ਵਿੱਚ, ਇੱਕ ਮੀਟਿੰਗ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਉਹਨਾਂ ਨੇ ਕਸ਼ਮੀਰ ਘਾਟੀ ਦੇ ਵਿੱਚ ਰੱਖੀ ਹੋਈ ਹੈ G20 ਮੁਲਕਾਂ ਦੀ, ਔਰ ਉਸ ਦੇ ਉੱਤੇ ਹੀ ਮਹਿਬੂਬਾ ਮੁਫਤੀ ਦੇ ਬਿਆਨ ਨੂੰ ਅਸੀਂ ਡਿਸਕਸ ਕੀਤਾ ਸੀ। ਉਹਨੇ ਕਿਹਾ ਕਿ ਜੀ ਨਾ ਤਾਂ ਆਸਟ੍ਰੇਲੀਆ ਦਾ ਬਾਰਡਰ ਲੱਗਦਾ ਸਾਡੇ ਨਾਲ, ਨਾ ਅਮਰੀਕਾ ਦਾ ਲੱਗਦਾ। ਜੇ ਭਾਰਤ ਨੇ ਸੱਚਮੁੱਚ ਹੀ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਵਿਸ਼ਵ ਗੁਰੂ ਬਣਨਾ ਤੇ ਫਿਰ ਬਿਹਤਰ ਹੋਏਗਾ ਕਿ ਸਾਰਕ ਮੁਲਕਾਂ ਦੇ ਨਾਲ ਸੰਬੰਧ ਜਿਹੜਾ ਉਹਨਾਂ ਦੀ ਮੀਟਿੰਗ ਵੀ, ਔਰ 2014 ਤੋਂ ਬਾਅਦ ਤਾਂ 9 ਸਾਲ ਤੋਂ ਇਹਨਾਂ ਨੇ ਕੀਤੀ ਨਹੀਂ ਹੈ ਕੋਈ ਵੀ ਸਾਰਕ। ਔਰ ਸਾਰਕ ਜਿਹੜਾ ਹੈ ਉਹ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰਿਲੀਜੀਅਸ ਆਫ ਰੀਜਨਲ ਕਾਨਫਰੰਸ ਇਹਨਾਂ ਮੁਲਕਾਂ ਨੂੰ ਕਹਿੰਦੇ ਨੇ, 7-8 ਮੁਲਕ ਉਸ ਦਾ ਹਿੱਸਾ ਨੇ। ਔਰ ਇਹਦੇ ਚ ਸਾਨੂੰ ਵੀ ਸੀ ਕਿ ਵੀ ਦੇਖੋ UN ਦੇ ਆਪਣੇ 17-18 ਰੈਜ਼ੋਲੂਸ਼ਨ ਨੇ ਕਸ਼ਮੀਰ ਦੇ ਉੱਤੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਡਿਸਪਿਊਟਡ ਟੈਰੀਟਰੀ ਹੈ, ਵੀ ਨਾ ਤਾਂ ਇਹਨਾਂ ਨੇ G20 ਵਾਲਿਆਂ ਨੇ ਤਾਂ ਵੱਡਿਆਂ ਨੇ ਤਾਂ ਸ਼ਰਮ ਕੀਤੀ ਨਹੀਂ, ਕਿਉਂਕਿ ਉਹ ਤਾਂ ਬਿਲਕੁਲ ਹੀ ਮਲੀਆਂ ਮੇਟ ਕਰਨ ਤੇ ਲੱਗੇ ਹੋਏ ਨੇ ਕੋਈ ਵੀ ਇੰਟਰਨੈਸ਼ਨਲ ਵੈਲਿਊਜ਼ ਚਾਰਟਰ ਨੂੰ। ਪਰ ਘੱਟੋ ਘੱਟ UN ਲੈਵਲ ਦੇ ਉੱਤੇ ਤਾਂ ਕੋਈ ਨਾ ਕੋਈ ਆਉਣਾ ਚਾਹੀਦਾ ਸੀ ਕਿ ਭਾਈ ਜਿੱਥੇ ਤੁਸੀਂ ਫੌਜ ਰੱਖੀ ਹੋਈ ਹੈ, ਜ਼ੁਲਮ ਕਰ ਰਹੇ ਹੋ, ਉੱਥੇ ਤੁਸੀਂ G20 ਵਾਲਿਆਂ ਨੂੰ ਇਹ ਦੱਸਣ ਦੇ ਲਈ ਕਿ ਜੀ ਉੱਥੇ ਸਭ ਕੁਝ ਨਾਰਮਲ ਵਾਂਗ ਹੈ, ਹਾਲਾਂਕਿ ਲਗਾਤਾਰ ਛਾਪੇਮਾਰੀ ਹੋ ਰਹੀ ਹੈ, ਨੌਜਵਾਨ ਉੱਥੋਂ ਚੁੱਕੇ ਜਾ ਰਹੇ ਨੇ, ਕਸ਼ਮੀਰੀਆਂ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ। ਪਰ ਅਸੀਂ ਚਲੋ ਘੱਟੋ ਘੱਟ ਫॉर ਰੈਕਡ ਸੇ ਕਿ ਸਹੀ, ਅੱਜ ਜਦੋਂ ਮੈਂ ਇਹ ਸਟੇਟਮੈਂਟ ਵੀ ਦੇਖੀ ਕਿ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਰਿਪੋਰਟਰ ਨੇ ਮਾਈਨੋਰਟੀਜ਼ ਇਸ਼ੂ ਦੇ ਉੱਤੇ, ਫਰਨੈਂਡ ਡੀ ਵਾਰਨੈਸ, ਉਹਨਾਂ ਨੇ ਜਿਹੜੀ ਹੈ ਇੱਕ ਸਟੇਟਮੈਂਟ ਇਸ਼ੂ ਕੀਤੀ ਹੈ, ਔਰ ਉਹਨਾਂ ਨੇ ਕਿਹਾ ਕਿ ਐਜ਼ G20 ਪ੍ਰੈਜ਼ੀਡੈਂਟ ਇਟ ਇਜ਼ ਇੰਡੀਆਜ਼ ਪ੍ਰੈਰੋਗੇਟਿਵ ਟੂ ਹੋਸਟ ਇਟਸ ਮੀਟਿੰਗ ਇਨ ਐਨੀ ਪਾਰਟ ਆਫ ਦਾ ਕੰਟਰੀ। ਇਹ ਇੰਡੀਅਨ ਮਿਸ਼ਨ ਨੇ ਇਨ ਰਿਸਪੌਂਸ ਟੂ ਜਿਹੜਾ ਆਬਜੈਕਸ਼ਨ ਹੈ ਉਹ ਕੀਤਾ, ਪਰ ਜਿਹੜਾ ਐਗਜ਼ੈਕਟ ਜਿਹੜਾ ਉਹਨਾਂ ਨੇ ਜਿਹੜਾ ਆਬਜੈਕਸ਼ਨ ਕੀਤਾ, ਔਰ ਉਹਨਾਂ ਨੇ ਇਹ ਕਿਹਾ ਮਿਸਟਰ ਫਰਨੈਂਡ ਡੀ ਵਾਰਨੈਸ ਨੇ, G20 should on the contrary uphold international human rights obligations and UN Declaration of Human Rights. The situation in Jammu and Kashmir should be decried and condemned, not pushed under the rug and ignored with the holding of this meeting, he said in a statement. और उन्होंने कहा कि भाई ये बड़ी दुख दी गल है, वो ट्वीट किया उन्होंने कि होल्डिंग ए G20 मीटिंग इन जम्मू एंड कश्मीर while massive human rights violations are ongoing is lending support to attempts by India to normalize the brutal and repressive denial of democratic and other rights of Kashmiri Muslims and minorities। बहुत strong statement है। उन्हें कहा जी G20 मीटिंग जड़ी उत्थे कश्मीर चे कर रहे ने, ये इंडिया दी पिठ ठोकना है जिहड़ा कि बहुत वड्डे पैमाने ते इंसानी हकूकां दा हनन कर रहा उत्थे, और ये इंडिया दी ब्रूटल एंड रिप्रैसिव डिनाइल, ना लोगों को जमहूरीयत दे हक ने, ना ही कश्मीरी मुसलमानों को ने, ना ही घट गिणतियां दे कोल ने, और इन्हां दे लई तां रादर इंडिया नूं जिहड़ा अकाउंटेबल ठहराया जाना चाहिए सी। और इस सारे दे उत्ते इंडिया ने बड़ियां चीकां मारियां। उन्होंने कहा जी वी आर एघॉस्ट दैट वर्नेस हैड एक्टेड इररिस्पॉन्सिबली टू politicize this issue. He has misused his position as special rapporteur to publicize on social media his presumptive and prejudiced conclusions in gross violation of code of conduct। Indian mission ने चीका मारियां जी कि स्पेशल rapporteur ने code of conduct violate किया है, और फलाना जिवें US दी
ਸਟੇਟਮੈਂਟ ਦੀ ਰਿਲੀਜੀਅਸ ਫਰੀडम ਰਿਪੋਰਟ ਦੇ ਉੱਤੇ ਵੀ ਇਹੀ ਕਹਿ ਕੇ ਇਟ ਇਜ਼ ਬਾਇਸਡ, ਇਟ ਇਜ਼ ਮਿਸਇਨਫਾਰਮਡ, ਇਹ वो, ਲੇਕਿਨ ਐਟਲੀਸਟ ਫॉर ਰੈਕਰਡ ਫਰਕ ਕੋਈ ਨਹੀਂ ਪਏਗਾ, ਪਰ ਘੱਟੋ ਘੱਟ ਯੂਨਾਈਟਿਡ ਨੇਸ਼ਨਸ ਨੇ ਆਪਣੀ ਸੰਸਥਾ ਦੀ ਪ੍ਰੈਸਟੀਜ ਨੂੰ ਜ਼ਰੂਰ ਬਚਾਇਆ ਕਿ ਇਸ ਮੌਕੇ ਦੇ ਉੱਤੇ, ਜਦੋਂ ਕਿ ਆਲਰੇਡੀ ਮੀਟਿੰਗ ਤਾਂ ਹੋਏਗੀ, ਲੇਕਿਨ ਘੱਟੋ ਘੱਟ ਫॉर ਰੈਕਰਡ ਸੇਕ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ G20 ਵਾਲਿਓ, ਤੁਸੀਂ ਉਸ ਮੁਲਕ ਨੇ ਜਿਹੜਾ ਉੱਥੇ ਉਹਨਾਂ ਦਾ ਹਨਨ ਕਰ ਰਿਹਾ ਮਨੁੱਖੀ ਹੱਕਾਂ ਦਾ, ਮਾਈਨੋਰਟੀਜ਼ ਦਾ, ਮੁਸਲਮਾਨਾਂ ਦਾ, ਔਰ ਪੂਰੇ ਜ਼ੁਲਮ ਹੋ ਰਹੇ ਨੇ ਉੱਥੇ ਕਰਕੇ ਤੁਸੀਂ ਕੀ ਮੈਸੇਜ ਦੇ ਰਹੇ ਹੋ? ਤੁਸੀਂ ਵਾਇਲੇਟ ਕਰ ਰਹੇ ਹੋ UN ਚਾਰਟਰ ਔਰ ਤੁਸੀਂ ਵਾਇਲੇਟ ਕਰ ਰਹੇ ਹੋ UN ਦੇ ਰੈਜ਼ੋਲੂਸ਼ਨ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 15ਵਾਂ ਸਾਲਾਨਾ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਨਿਊ ਜਰਸੀ ਵਿਖੇ ਮਿਤੀ 20 ਮਈ ਦਿਨ ਸ਼ਨੀਚਰਵਾਰ ਨੂੰ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ ਵਿਖੇ 11:30 ਵਜੇ ਨਿਸ਼ਾਨ ਸਾਹਿਬ ਚਲਾਉਣ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਚੱਲਦਾ ਹੋਇਆ ਕਾਟਰੇਟ ਪਾਰਕ ਵਿਖੇ ਪਹੁੰਚੇਗਾ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਿੰਘ ਕੇਸਰੀ ਦਸਤਾਰਾਂ ਅਤੇ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿ ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਐਂਡ ਵਾਲਾ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਨੇ ਸੁਝਾ ਦਿੱਤਾ ਹੈ ਕਿ ਪੰਜਾਬ ਤੋਂ ਪੜ੍ਹਾਈ ਲਈ ਹਿਜਰਤ ਕਰਕੇ ਨਿਕਲਣ ਵਾਲੇ ਸਿੱਖ ਬੱਚਿਆਂ ਨੂੰ ਰਿਹਾਇਸ਼ ਪੱਖੋਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਔਰ ਅਮਰੀਕਾ, ਕੈਨੇਡਾ, UK ਅਤੇ ਆਸਟ੍ਰੇਲੀਆ ਆਦਿ ਮੁਲਕਾਂ ਵਿਚਲੇ ਜਿਹੜੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਰਾਵਾਂ ਬਣਾਈਆਂ ਜਾਣ ਅਤੇ ਵਾਜਬ ਕਿਰਾਏ ਤੇ ਸਿੱਖ ਵਿਦਿਆਰਥੀਆਂ ਨੂੰ ਕਮਰੇ ਦਿੱਤੇ ਜਾਣ। ਜਦੋਂ ਉਹ ਕੰਮਕਾਰ ਤੇ ਲੱਗ ਜਾਣ ਫਿਰ ਅੱਗੋਂ ਇਹ ਕਮਰੇ ਦੂਸਰੇ ਵਿਦਿਆਰਥੀਆਂ ਨੂੰ ਦੇ ਦਿੱਤੇ ਜਾਣ। ਸੋ ਅਸੀਂ ਸਰਦਾਰ ਪੰਜੋਲੀ ਜੀ ਦਾ ਜਿਹੜਾ ਇਹ ਫੈਸਲਾ ਉਸ ਦੀ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਸ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਫੇਸਬੁੱਕ ਤੇ ਜਿਹੜੇ ਸਾਡੇ ਵੀਰ ਭੈਣਾਂ ਜੁੜੇ ਹੋਏ ਨੇ ਉਹਨਾਂ ਨੂੰ ਐਕਨੋਲਜ ਕਰਦੇ ਹਾਂ। ਵੀਰ ਕਰਨੈਲ ਸਿੰਘ, ਉਹਨਾਂ ਨੇ ਗੁਰਫਤਿਹ ਪ੍ਰਵਾਨ ਕਰਨੀ ਜੀ ਕਿਹਾ ਜੀ। ਪ੍ਰਦੀਪ ਸਿੰਘ, ਜਗਦੀਪ ਸਿੰਘ ਸੰਧੂ, ਉਹਨਾਂ ਨੇ ਫਤਿਹ ਅਰਜ਼ ਕੀਤੀ ਹੈ। ਦਵਿੰਦਰ ਸੰਧੂ, ਅਰਜਨ ਸਿੰਘ, ਖਾਲਿਸਤਾਨ ਜ਼ਿੰਦਾਬਾਦ ਔਰ ਫਤਿਹ। ਕਮਲ ਸਿੰਘ ਲਿਖਦੇ ਨੇ, ਪੰਜਾਬ ਦੇ ਸ਼ਾਇਦ ਸਭ ਤੋਂ ਵੱਧ ਮਾਨਸਿਕ ਤੌਰ ਤੇ ਕਮਜ਼ੋਰ ਤਥਾ ਕਥਿਤ ਪਾਗਲ, ਮੰਦ ਬੁੱਧੀ, ਡਿਪਰੈਸਡ ਅਤੇ ਸਮਾਜ ਵੱਲੋਂ ਤਿਰਸਕਾਰੇ ਗਏ ਲੋਕ ਭਗਤ ਪੂਰਨ ਸਿੰਘ ਜੀ ਵੱਲੋਂ ਸਥਾਪਿਤ ਕੀਤੀ ਗਈ ਸੰਸਥਾ ਪਿੰਗਲਵਾੜਾ ਵਿੱਚ ਰਹਿੰਦੇ ਹਨ। ਪੰਜਾਬ ਵਿੱਚ ਪਿੰਗਲਵਾੜਾ ਸੰਸਥਾ ਕਈ ਥਾਵਾਂ ਤੇ ਸੇਵਾ ਨਿਭਾ ਰਹੀ ਹੈ। ਇਸ ਸੰਸਥਾ ਦੀ ਹਰ ਇੱਕ ਇਮਾਰਤ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿੱਥੇ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਹੀ ਨਹੀਂ, ਇੱਥੇ ਰਹਿਣ ਵਾਲੇ ਮਰੀਜ਼, ਨੀਮ ਬੁੱਧੀ ਤੇ ਆਪਣਾ ਆਪ ਨਾ ਸੰਭਾਲ ਸਕਣ ਵਾਲੇ ਇਨਸਾਨ ਵੀ ਪਿੰਗਲਵਾੜਾ ਵਿੱਚ ਹੋਣ ਵਾਲੇ ਸਮਾਗਮ ਵਿੱਚ ਭਾਗ ਲੈਂਦੇ ਹਨ। ਕੀ ਉਹ ਸਾਰੇ ਲੋਕ ਜਿਹੜੇ ਗੁਰੂ ਘਰਾਂ ਵਿੱਚ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਹਰ ਵਾਰ ਮੰਦਬੁੱਧੀ, ਪਾਗਲ ਜਾਂ ਡਿਪਰੈਸ਼ਨ ਦੇ ਸ਼ਿਕਾਰ ਆਖ ਕੇ ਦੋਸ਼ੀਆਂ ਦੇ ਪੱਖ ਵਿੱਚ ਖੜਦੇ ਹਨ? ਇਹ ਦੱਸ ਸਕਦੇ ਹਨ ਕਿ ਜਿੱਥੇ ਅਜੇ ਲੋਕਾਂ ਦੀ ਭਰਮਾਰ ਹੋਏ ਉੱਥੇ ਕਦੇ ਬੇਅਦਬੀ ਦੀ ਘਟਨਾ ਕਿਉਂ ਨਹੀਂ ਵਾਪਰਦੀ? ਮੂਰਖਤਾ ਦਾ ਸਿਖਰ ਤਾਂ ਇਹ ਹੈ ਕਿ ਬੇਅਦਬੀ ਦੇ ਦੋਸ਼ੀ ਬੇਅਦਬੀ ਤੋਂ ਪਹਿਲਾਂ ਕਦੇ ਕਿਸੇ ਹੋਰ ਗੈਰ ਮਨੁੱਖੀ ਘਟਨਾ ਦੇ ਵਿੱਚ ਨਹੀਂ ਫੜੇ ਜਾਂਦੇ। ਉਹ ਸਿੱਧਾ ਗੁਰੂ ਘਰ ਆਉਂਦੇ ਹਨ ਤੇ ਆਪਣੇ ਕੁਕਰਮ ਨੂੰ ਪ੍ਰਗਟ ਕਰਦੇ ਹਨ। ਤੇ ਸਾਡਾ ਲੱਚਰ ਕਿਸਮ ਦਾ ਲਿਬਰਲ ਤੇ ਤਥਾ ਕਥਿਤ ਮਨੁੱਖਤਾ ਪ੍ਰੇਮੀ ਟੋਲਾ
ਉਹਨਾਂ ਨੂੰ ਆਪਣੀ ਘਟੀਆ ਹਮਾਇਤ ਪ੍ਰਦਾਨ ਕਰਕੇ ਉਹਨਾਂ ਦੀ ਪਿੱਠ ਥਪਥ ਪਾਉਂਦਾ ਹੈ, ਜਿਹੜਾ ਕਿ ਸਪਸ਼ਟ ਰੂਪ ਵਿੱਚ ਦੋਸ਼ੀਆਂ ਜਿੰਨਾ ਹੀ ਗੁਨਾਹਗਾਰ ਹੈ। ਕਮਲ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਵੈਲਿਡ ਨੁਕਤਾ ਲਿਆਂਦਾ ਹੈ ਕਿ ਭਾਈ ਜਿੱਥੇ ਅਸਲੀ ਨੇ ਉੱਥੇ ਤਾਂ ਕੋਈ ਬੇਅਦਬੀ ਨਹੀਂ ਹੁੰਦੀ। ਸੋ ਇਹ ਇੱਕ ਪੈਟਰਨ ਹੈ, ਔਰ ਅਸੀਂ ਕੱਲ ਵੀ ਡਿਸਕਸ ਕੀਤਾ ਸੀ, ਅੱਜ ਵੀ ਕੀਤਾ ਹੈ ਕਿ ਭਾਈ ਇਹ ਏਜੰਸੀਆਂ ਦੀ ਖੇਡ ਹੈ, ਔਰ ਉਹ ਲਗਾਤਾਰਤਾ ਨਾਲ ਜਿਹੜਾ ਵਰਤਾਰਾ 2015 ਤੋਂ ਬੜੀ ਤੇਜ਼ੀ ਨਾਲ ਉਹਨਾਂ ਨੇ ਬੁਰਜ ਜਵਾਰ ਸਿੰਘ ਵਾਲਾ ਔਰ ਫਿਰ ਬਰਗਾੜੀ, ਬਹਿਬਲ ਕਲਾਂ, ਕੋਟ ਕਪੂਰਾ, ਗੋਲੀ ਕਾਂਡ, ਇਹ ਵਰਤਾਰੇ ਦੀ ਕੰਟੀਨਿਊਟੀ ਹੈ। ਔਰ ਦੀਪ ਸਿੰਘ ਹੋਰਾਂ ਨੇ ਇਸ ਦੇ ਉੱਤੇ ਟਿੱਪਣੀ ਕੀਤੀ ਹੈ। ਕਮਲ ਸਿੰਘ ਜੀ, ਤੁਹਾਡੀ ਲਿਖਤ ਤੋਂ ਮੈਂ ਹਿਸਾਬ ਲਾਇਆ ਕਿ ਪਿੰਗਲਵਾੜਾ ਤੋਂ ਜ਼ਿਆਦਾ ਪਾਗਲ ਮੰਦਬੁੱਧੀ ਆਦ ਬਾਹਰ ਹਨ। ਭਾਰਤੀ ਤੰਤਰ ਹੀ ਪਾਗਲਖਾਨਾ ਹੈ, ਪਾਗਲਖਾਨਾ ਨਹੀਂ ਹੈ। ਇਹ ਤਾਂ ਸਿੱਖ ਵਿਰੋਧ ਦੇ ਵਿੱਚ ਇਸ ਕਦਰ ਅੰਨੇ ਹੋਏ ਨੇ ਕਿ ਇਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਜਿਸ ਗੁਰਦੁਆਰੇ, ਜਿਸ ਗੁਰੂ ਗ੍ਰੰਥ ਸਾਹਿਬ ਦੀ ਇਹ ਬੇਅਦਬੀ ਕਰਦੇ ਨੇ, ਉਹਨਾਂ ਦੇ ਵਿੱਚ ਗੁਰੂ ਸਾਹਿਬਾਨ ਤੇ 6 ਗੁਰੂ ਸਾਹਿਬਾਨ ਦੀ ਬਾਣੀ ਹੈ, ਉਹਦੇ ਚ 15 ਭਗਤ ਨੇ, 11 ਉਹਨਾਂ ਚ ਭੱਟ ਨੇ, 3 ਗੁਰਸਿੱਖ ਨੇ, 35 ਉਹ ਡਿਵਾਈਨ ਰੂਹਾਂ ਨੇ ਜਿਹੜੀਆਂ ਰੱਬ ਨਾਲ ਇਕਮਿਕ ਨੇ। ਇਹੀ ਗੁਰਦੁਆਰੇ ਕੋਵਿਡ ਹੋਏ ਮੁਸ਼ਕਲ ਵੇਲੇ ਵੀ, ਔਰ ਜਿਵੇਂ ਹਰ ਮੁਸੀਬਤ ਦਾ ਮਾਰਿਆ ਵੀ ਜਿਹੜਾ ਆ ਕੇ ਗੁਰਦੁਆਰੇ ਜਦੋਂ ਫਰਿਆਦੀ ਹੁੰਦਾ ਹੈ ਉਹਦੀ ਲੋੜ ਪੂਰੀ ਹੁੰਦੀ ਹੈ। ਸਾਡੇ ਵੀਰ ਸੋਹਣ ਸਿੰਘ ਮਾਲ, ਉਹਨਾਂ ਨੇ ਤੁਹਾਨੂੰ ਔਰ ਮੈਨੂੰ ਫਤਿਹ ਬੁਲਾਈ ਹੈ। ਬਿੱਲਾ ਨੀਲਾ ਉਹਨਾਂ ਨੇ ਥੋੜੀ ਜਿਹੀ ਜਿਹੜੀ ਹੈ ਉਹਨੂੰ ਬੈਕਗ੍ਰਾਉਂਡ ਚ ਡਿਸਕਸ ਕੀਤਾ ਹੈ। ਇਸਲਾਮ ਧਰਮ ਕੋਈ ਮਾੜਾ ਨਹੀਂ, ਪਰ ਉਹਨਾਂ ਨੂੰ ਪਤਾ ਸੀ ਹਿੰਦੂ ਮਤਲਬ ਬ੍ਰਾਹਮਣ ਦੇ ਜੁੱਤੀ ਫੇਰਨ ਤੋਂ ਬਿਨਾਂ ਉਹ ਰਾਜ ਨਹੀਂ ਕਰ ਸਕਦੇ। ਇਸੇ ਹੀ ਤਰ੍ਹਾਂ ਕ੍ਰਿਸਚਨ ਧਰਮ ਕੋਈ ਮਾੜਾ ਨਹੀਂ, ਪਰ ਉਹਨਾਂ ਨੂੰ ਪਤਾ ਸੀ ਕਿ ਮੁਗਲ ਫੌਜ ਤੇ ਹਿੰਦੂ ਦੇ ਜੁੱਤੀ ਫੇਰਨ ਤੋਂ ਬਿਨਾਂ ਉਹ ਰਾਜ ਨਹੀਂ ਕਰ ਸਕਦੇ। ਇਸੇ ਹੀ ਤਰ੍ਹਾਂ ਸਿੱਖ ਸਰਦਾਰਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੇ ਉਹਨਾਂ ਮੁਗਲ ਪਠਾਣਾਂ ਨੂੰ ਜੁੱਤੀ ਨਾ ਫੇਰੀ ਤਾਂ ਜਮਰੌਦ, ਪਿਸ਼ੌਰ ਕਦੇ ਖਾਲਸਾ ਰਾਜ ਦਾ ਹਿੱਸਾ ਨਹੀਂ ਬਣ ਸਕਦੇ। ਪਰ ਅੱਜ ਦੇ ਸਿੱਖ ਲੰਗਰ ਵੀ ਲਾਉਂਦੇ ਐ ਤੇ ਜੁੱਤੀਆਂ ਵੀ ਖਾਂਦੇ ਐ ਤੇ ਸਰਬੱਤ ਦਾ ਭਲਾ ਵੀ ਕਹਿੰਦੇ ਆ। ਹਾਲਾਂ ਜਿਹੜੀ ਉਹ ਗੱਲ ਕਹਿਣਾ ਚਾਹੁੰਦੇ ਨੇ ਕਿ ਭਾਈ ਠੀਕ, ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਲੰਗਰ ਨਹੀਂ ਲਾਣੇ ਚਾਹੀਦੇ ਜਾਂ ਸਰਬੱਤ ਦਾ ਭਲਾ ਨਹੀਂ ਮੰਗਣਾ ਚਾਹੀਦਾ, ਪਰ ਅਪਮਾਨਿਤ ਹੋ ਕੇ ਜਿਨ੍ਹਾਂ ਦੇ ਹੱਥੋਂ ਤੁਸੀਂ ਬਾਰ-ਬਾਰ ਖੁਆਰ ਹੋ ਰਹੇ ਹੋ, ਤੁਸੀਂ ਉਹਨਾਂ ਨੂੰ ਚੈਲੰਜ ਨਾ ਕਰੋ, ਆਪਣੀ ਪੋਲੀਟੀਕਲ ਪਾਵਰ ਦੀ ਸਟਰਗਲ 'ਚ ਨਾ ਹੋਵੋ, ਫਿਰ ਇਹ ਸਭ ਕੁਝ ਡਰ ਦੇ ਖਾਤੇ 'ਚ ਆ ਜਾਂਦਾ ਕਿ ਤੁਸੀਂ ਡਰ ਕੇ ਹੀ ਉਹਨਾਂ ਨੂੰ ਖਵਾ ਰਹੇ ਹੋ। ਬਿਲਕੁਲ ਦੀਪ ਸਿੰਘ ਉਹਨਾਂ ਤੇ ਵੀ ਟਿੱਪਣੀ ਕਰਦੇ ਨੇ, ਬਿੱਲਾ ਨੀਲਾ ਨਹੀਂ ਜੀ, ਇਹ ਤੁਹਾਡਾ ਭੁਲੇਖਾ ਅੱਜ ਦੇ ਸਿੱਖਾਂ ਬਾਰੇ। ਪਾਪੀਆਂ ਨੂੰ ਅੱਜ ਦੇ ਸਿੱਖ ਹੀ ਸੋਧਦੇ ਹਨ, ਕੋਈ ਬ੍ਰਾਹਮਣ ਨਹੀਂ। ਤਾਜ਼ਾ ਉਦਾਹਰਣ ਦੂਖ ਨਿਵਾਰਨ ਸਾਹਿਬ ਦੀ ਹੈ। ਇਹ ਠੀਕ ਹੈ ਕਿ ਗੈਰਤਮੰਦ ਅਣਖੀ ਵੀ ਨਾਲ ਨੇ, ਪਰ ਇੱਕ ਵੱਡਾ ਤਬਕਾ ਜਿਹੜਾ ਹੈ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਗੁਲਾਮੀ ਵੜੀ ਹੋਈ ਹੈ। ਉਹ ਜਦੋਂ ਕੋਈ ਇਸ ਕਿਸਮ ਦਾ ਸਪੌਂਟੇਨੀਅਸ ਜਸਟਿਸ ਵੀ ਸਿੱਖ ਦਿੰਦੇ ਨੇ ਤੇ ਦੂਸਰੇ ਬੋਲਣ ਨਾ ਬੋਲਣ, ਆਪਣਿਆਂ ਚੋਂ ਹੀ ਬਹੁਤ ਸਾਰੇ ਉਹਨਾਂ ਦੇ ਖਿਲਾਫ ਆ ਕੇ ਜਿਹੜਾ ਟਿੱਪਣੀਆਂ ਕਰਦੇ ਨੇ। ਵੀਰ ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਜੀ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜਿਹੜੀਆਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਸੁਣ ਕੇ ਬਹੁਤ ਹੀ ਦੁੱਖ ਹੁੰਦਾ ਹੈ, ਪਰ ਮੈਂ ਇਸ ਗੱਲ ਤੋਂ ਬਹੁਤ ਹੀ ਹੈਰਾਨ ਹੈ ਕਿ ਜਿਹੜਾ ਬੰਦਾ ਪਾਗਲ ਹੈ, ਪਾਗਲ ਬੰਦੇ ਨੂੰ ਕਿਸ ਤਰ੍ਹਾਂ ਪਤਾ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਬੇਅਦਬੀ ਕਰਨੀ ਹੈ। ਪਾਗਲ ਬੰਦਾ ਆਪ ਦੀ ਮਾਂ ਭੈਣ ਦਾ ਰੇਪ ਕਿਉਂ ਨਹੀਂ ਕਰ ਦਿੰਦਾ? ਇਹ ਤਾਂ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਹੈ। ਇਹ ਤਾਂ ਸਿਰਫ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਜਾਂਦਾ ਹੈ। ਸਾਡਾ ਹੋਰ ਕੋਈ ਵੀ ਹੱਲ ਨਹੀਂ ਹੈ, ਸਿਰਫ ਖਾਲਿਸਤਾਨ ਹੀ ਹੱਲ ਹੈ। ਖਾਲਿਸਤਾਨ ਜ਼ਿੰਦਾਬਾਦ। ਢਿੱਲੋਂ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ, ਇਹ ਏਜੰਸੀਆਂ ਦੀ ਖੇਡ ਹੈ ਔਰ ਇਸ ਦਾ ਇੱਕੋ ਇੱਕ ਹੱਲ ਉਹੀ ਹੈ ਕਿ ਅਸੀਂ ਆਪਣੀ ਆਜ਼ਾਦੀ ਲਈਏ, ਇਹਨਾਂ ਦੇ ਗੁਲਾਮੀ ਦੇ ਸੰਗਲ ਕੱਟੀਏ। ਔਰ ਜਿਵੇਂ ਕਰਨੈਲ ਸਿੰਘ ਪੰਜੋਲੀ ਹੋਰਾਂ ਦਾ ਤੁਸੀਂ ਜ਼ਿਕਰ ਕੀਤਾ, ਮੈਂਬਰ ਸ਼੍ਰੋਮਣੀ ਕਮੇਟੀ ਨੇ, ਕੁਝ ਅਰਸਾ ਪਹਿਲਾਂ ਤੱਕ ਜਨਰਲ ਸੈਕਟਰੀ ਸਨ ਔਰ ਖੁੱਲ ਕੇ ਟਾਈਮ ਟੂ ਟਾਈਮ ਬਾਦਲ ਦਲ ਦੀਆਂ ਨੀਤੀਆਂ ਦਾ ਵਿਰੋਧ ਵੀ ਕਰਦੇ ਰਹੇ। ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਵੀ ਖੁੱਲ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਖਲੋਤੇ। ਜਿੰਨੇ ਵੀ ਜੁਝਾਰੂ ਲਹਿਰ ਵੇਲੇ ਕੁਝ ਕਾਡਰ ਸਾਡਾ ਉਹ ਹੈ ਜਿਹੜਾ ਜੁਝਾਰੂ ਲਹਿਰ ਦਾ ਹਿੱਸਾ ਸੀ, ਸਿੰਪੈਥਾਈਜ਼ਰ ਸੀ, ਸਫਰ ਵੀ ਕੀਤਾ, ਪਰ ਉੱਥੇ ਕਿਉਂਕਿ ਕੋਈ ਪੋਲੀਟੀਕਲ ਪਲੇਟਫਾਰਮ ਨਹੀਂ ਤੇ ਉਹ ਲੈ ਦੇ ਕੇ ਕਦੇ ਬਾਦਲਾਂ ਦੇ ਨਾਲ ਆ ਗਏ ਜਾਂ ਅੰਮ੍ਰਿਤਸਰ ਅਕਾਲੀ ਦਲ ਚ ਆ ਗਏ ਜਾਂ ਕੋਈ ਹੋਰ ਹੋਇਆ। ਪਰ ਕਰਨੈਲ ਸਿੰਘ ਪੰਜੋਲੀ ਪਿਛਲੇ ਦਿਨਾਂ 'ਚ ਕੈਨੇਡਾ ਆਏ ਹੋਏ ਸੀ ਔਰ ਉਹਨਾਂ ਦੇ ਮੈਂ ਫੇਸਬੁੱਕ ਦੇ ਉੱਤੇ ਹੀ ਇਸ ਨੂੰ ਦੇਖਿਆ। ਹਾਲਾਂ ਜਦੋਂ ਆਏ ਉਹਨਾਂ ਨੇ ਆਪਣਾ ਮੈਸੇਜ ਵੀ ਜਿਹੜਾ ਟੈਲੀਫੋਨ ਨੰਬਰ ਵੀ ਛੱਡਿਆ ਸੀ ਔਰ ਮੇਰੇ ਨਾਲ ਫਤਿਹ ਵੀ ਉਹਨਾਂ ਦੀ ਹੋਈ, ਉਹ ਵੈਨਕੂਵਰ ਸਨ। ਪਰ ਮੈਨੂੰ ਇਹ ਲੱਗਾ ਵੀ ਜਿਹੜਾ ਸੁਝਾਅ ਉਹਨਾਂ ਨੇ ਦਿੱਤਾ ਹੈ ਇਸ ਦੇ ਵਿੱਚ ਵੇਟ ਹੈ, ਵਜਨ ਹੈ, ਇਸ ਦੇ ਉੱਤੇ ਅਮਲ ਦਰਾਮਦ ਹੋਣਾ ਚਾਹੀਦਾ
ਕਿਉਂਕਿ ਮੈਂ ਵੀ ਜਦੋਂ ਕੈਨੇਡਾ ਵਿਜ਼ਿਟ ਕੀਤਾ ਹੈ ਜਾਂ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਅਮਰੀਕਾ 'ਚ ਉਸ ਲੈਵਲ ਦੇ ਉੱਤੇ ਸਿੱਖ ਸਟੂਡੈਂਟ ਉਹਨਾਂ ਨੰਬਰ ਤਾਂ ਨਹੀਂ ਹੈ ਪਰ ਹੈ। ਸੋ ਜਦੋਂ ਅਸੀਂ ਇਹਨਾਂ 4 ਮੁਲਕਾਂ ਦੀ ਗੱਲ ਕੀਤੀ ਹੈ ਕਿ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ ਇਸ ਤੇ ਅਮਲ ਕਰੇ, ਕਿਉਂਕਿ ਜਿਹੜੀਆਂ ਕਹਾਣੀਆਂ ਮੀਡੀਆ 'ਚ ਵੀ, ਕਿਉਂਕਿ ਕੈਨੇਡਾ ਦੇ ਗੁਰਦੁਆਰਿਆਂ 'ਚ ਤਾਂ ਬਹੁਤ ਵਧੀਆ ਜਿਹੜਾ ਲੰਗਰ ਵੀ ਛਕਦੇ ਨੇ, ਸਟੂਡੈਂਟ ਲੈ ਵੀ ਜਾਂਦੇ ਨੇ ਔਰ ਬਹੁਤ ਸਾਰੇ ਬੱਚੇ ਸਿੱਖੀ ਸਰੂਪ 'ਚ ਨੇ। ਲੇਕਿਨ ਜਿਹੜੀਆਂ ਕਹਾਣੀਆਂ ਬਹੁਤ ਸੁਣਨ 'ਚ ਆਈਆਂ ਕਿ ਭਾਈ ਕਿਵੇਂ ਲੋਕਾਂ ਨੇ ਆਪਣੀਆਂ ਘਰਾਂ ਦੀਆਂ ਬੇਸਮੈਂਟਾਂ ਦੇ ਵਿੱਚ ਵੀ ਜਿਹੜਾ ਉਹ ਜਿੱਥੇ ਕੋਈ ਸਹੂਲਤ ਨਹੀਂ ਹੈ ਉਹ ਓਵਰਚਾਰਜ ਕਰਦੇ ਨੇ ਔਰ ਕੁਝ ਹਾਲਤਾਂ ਦੇ ਵਿੱਚ ਐਕਸਪਲੋਇਟੇਸ਼ਨ ਵੀ ਹੈ। ਸੋ ਮੇਰਾ ਖਿਆਲ ਹੈ ਵੀ ਪੰਜੋਲੀ ਸਾਹਿਬ ਨੇ ਵੀ ਇਹ ਸਾਰਿਆਂ ਨੂੰ ਦੇਖਿਆ ਹੋਏਗਾ, ਸੁਣਿਆ ਹੋਏਗਾ ਔਰ ਮੈਂ ਉਹਨਾਂ ਦੀ ਲਿਖਤ ਹੀ ਐਗਜ਼ੈਕਟ ਪੜ੍ਹ ਦਿੰਦਾ ਕਿ ਮੈਂ ਕੈਨੇਡਾ ਵਿੱਚ ਵਸਣ ਵਾਲੇ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਗੁਰਦੁਆਰਾ ਸਾਹਿਬਾਨ ਬਹੁਤ ਬਣਾ ਲਏ ਹਨ, ਲੰਗਰ ਹਾਲ ਵੀ ਬਹੁਤ ਬਣ ਗਏ ਹਨ, ਲੰਗਰ ਵੀ ਤੁਸੀਂ 24 ਘੰਟੇ ਚਲਾ ਰਹੇ ਹੋ, ਪੰਜਾਬ ਤੋਂ ਆਏ ਬੱਚਿਆਂ ਨੂੰ ਵੀ ਤੁਸੀਂ ਸੰਭਾਲਦੇ ਹੋ, ਮਨੁੱਖਤਾ ਦੀ ਭਲਾਈ ਵਿੱਚ ਤੁਹਾਡਾ ਮਾਣਮੱਤਾ ਅਤੇ ਗੌਰਵਮਈ ਰੋਲ ਹੈ। ਤੁਹਾਡੇ ਸਰਬੱਤ ਦੇ ਭਲੇ ਦੇ ਕੀਤੇ ਜਾ ਰਹੇ ਕਾਰਜਾਂ ਕਰਕੇ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਤੁਸੀਂ ਸਿੱਖੀ ਦੀ ਵੱਖਰੀ ਪਛਾਣ ਬਣਾ ਲਈ ਹੈ। ਮੇਰੀ ਰਾਏ ਹੈ ਕਿ ਪੰਜਾਬ ਦੇ ਬੱਚੇ ਪੰਜਾਬ ਵਿੱਚ ਉੱਚ ਵਿੱਦਿਆ ਲੈ ਕੇ ਪੰਜਾਬ ਦੀ ਸੇਵਾ ਕਰਨ, ਪਰ ਪੰਜਾਬੀਆਂ ਨੇ ਕੈਨੇਡਾ ਆਉਣ ਤੋਂ ਨਹੀਂ ਹਟਣਾ, ਕਿਉਂਕਿ ਇਹ ਕਿਤੇ ਨਾਲ ਜੁੜੀ ਹੋਈ ਗੱਲ ਹੀ ਨਹੀਂ, ਕਿਤੇ ਨਾ ਕਿਤੇ ਈਰਖਾ ਵਸ ਵੀ ਹੈ ਕਿ ਫਲਾਣੇ ਦੀ ਕੁੜੀ ਚਲੀ ਗਈ, ਫਲਾਣੇ ਦਾ ਮੁੰਡਾ ਚਲਾ ਗਿਆ, ਸਾਡਾ ਕਿਉਂ ਨਾ ਜਾਏ। ਇਹ ਉਹਨਾਂ ਨੇ ਲੋਕਲ ਫੈਕਟਰ ਵੀ ਬਿਆਨਿਆ ਕਿ ਭਾਈ ਕਿਉਂ ਇੰਨੀ ਵੱਡੀ ਹਿਜਰਤ ਹੋ ਰਹੀ ਹੈ। ਜੇ ਪ੍ਰਵਾਸ ਜਾਰੀ ਹੀ ਰਹਿਣਾ ਹੈ ਤਾਂ ਜ਼ਰੂਰੀ ਹੋ ਗਿਆ ਕਿ ਇਹਨਾਂ ਬੱਚਿਆਂ ਦੇ ਠਹਿਰਨ ਲਈ ਹਰ ਗੁਰਦੁਆਰਾ ਸਾਹਿਬਾਨ ਵਿੱਚ ਇਹਨਾਂ ਬੱਚਿਆਂ ਦੇ ਠਹਿਰਨ ਲਈ ਸਰਾਵਾਂ ਬਣਵਾ ਦਿੱਤੀਆਂ ਜਾਣ। ਜਿੰਨਾ ਚਿਰ ਇਹ ਪੜ੍ਹਾਈ ਕਰਨ ਇਹਨਾਂ ਨੂੰ ਘੱਟ ਕਿਰਾਏ ਉੱਤੇ ਕਮਰਾ ਦੇ ਦਿਓ, ਜਦੋਂ ਇਹਨਾਂ ਨੂੰ ਕੰਮ ਮਿਲ ਜਾਏ ਇਹ ਆਪਣਾ ਘਰ ਲੈ ਲੈਣ। ਹਰ ਗੁਰਦੁਆਰਾ ਸਾਹਿਬਾਨ ਦੀ ਕਮੇਟੀ ਨੂੰ ਇਸ ਉੱਤੇ ਵਿਚਾਰ ਕਰਨੀ ਚਾਹੀਦੀ ਹੈ। ਕੌਮ ਦੇ ਬੱਚੇ ਗਲੀਆਂ ਮਹੱਲਿਆਂ ਵਿੱਚ ਨਹੀਂ ਰੁਲਣੇ ਚਾਹੀਦੇ, ਲੰਗਰ ਵੀ ਛਕਾਈ ਜਾਓ, ਸਾਡੀ ਕੌਮ ਦੇ ਬੱਚੇ ਬੇਸਮੈਂਟ ਵਿੱਚ ਰੁਲਦੇ ਫਿਰਨ, ਇਹ ਗੱਲ ਕੌਮੀ ਹਿੱਤ ਵਿੱਚ ਵੀ ਨਹੀਂ ਹੈ। ਨਗਰ ਕੀਰਤਨ ਘੱਟ ਸਜਾ ਲਓ, ਉਹੀ ਪੈਸਾ ਬਚਾ ਕੇ ਕਾਰਜ ਜ਼ਰੂਰ ਕਰਨ ਦੀ ਕਿਰਪਾਲਤਾ ਕਰਨੀ ਜੀ। ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਠੀਕ ਅੰਦਾਜ਼ ਦੇ ਵਿੱਚ ਕਿਹਾ, ਕਿਉਂਕਿ ਇਕੱਲਾ ਇਹੀ ਨਹੀਂ, ਜੇ ਤੁਸੀਂ ਗੁਰਦੁਆਰਾ ਸਾਹਿਬਾਨ ਦੇ ਨਾਲ, ਚਲੋ ਇਹ ਤਾਂ ਇੱਕ ਰੁਝਾਨ ਹਰ ਗੁਰਦੁਆਰੇ ਦਾ ਹੁੰਦਾ, ਨਾਲ ਲੱਗਦੀ ਜ਼ਮੀਨ ਵੀ ਲੈ ਲਓ, ਤੁਸੀਂ ਮਲਟੀ ਸਟੋਰੀਡ ਬਿਲਕੁਲ ਛੋਟੇ ਭਾਵੇਂ ਕਿਊਬਿਕਲ ਰੂਮ ਬਣਾਓ ਜਿਹੜੇ ਸਟੂਡੈਂਟਸ ਲਈ। ਜੇ ਇਨੀਸ਼ੀਅਲੀ ਪੋਟੈਂਸ਼ੀਅਲ ਬਹੁਤ ਨਹੀਂ ਹੈ ਕਰਨ ਦਾ, ਇਨੀਸ਼ੀਅਲੀ ਤੁਸੀਂ ਬੱਚੀਆਂ ਲਈ, ਕਿਉਂਕਿ ਮੈਂ ਇਹ ਦੇਖਦਾ ਕਿ ਬੱਚੀਆਂ ਬਹੁਤ ਬੁਰੀ ਤਰ੍ਹਾਂ ਸਫਰ ਕਰਦੀਆਂ ਨੇ ਜਿਨ੍ਹਾਂ ਹਾਲਾਤਾਂ 'ਚ ਵੀ ਉਹ ਜਾਂਦੀਆਂ ਨੇ। ਸੋ ਪਹਿਲਾਂ ਜੇ ਤਾਂ ਇੱਕਦਮ ਇਹ ਹੋ ਸਕਦਾ ਹੋਏ ਕਿ ਭਾਈ ਇਹ ਸਾਰੇ ਹੀ ਗੁਰਦੁਆਰੇ ਇਸ ਪਾਸੇ ਕਰਨ, ਤੇ ਉਹ ਇੱਕ ਟਾਈਮ ਲਿਮਿਟ ਰੱਖ ਲਓ। ਇਨੀਸ਼ੀਅਲੀ ਬੱਚੇ ਆਉਂਦੇ ਨੇ 2 ਸਾਲ ਦਾ ਤੁਸੀਂ ਟਾਈਮ ਫਰੇਮ, ਉਨੀ ਦੇਰ 'ਚ ਬੱਚੇ ਆਪਣੇ ਪ੍ਰੋਫੈਸ਼ਨ 'ਚ ਵੀ ਜਾਂ ਕੰਮਕਾਰ ਤੇ ਵੀ ਲੱਗ ਜਾਂਦੇ ਨੇ। ਫਿਰ ਨਵਿਆਂ ਦੇ ਲਈ ਤੁਸੀਂ ਉਹਨਾਂ ਦੇ ਉੱਤੇ ਜਿਹੜੀਆਂ ਨੇ ਉਹ ਕੰਡੀਸ਼ਨਸ ਵੀ ਨਾਫਿਜ਼ ਕਰੋ। ਗੁਰਦੁਆਰੇ ਦਾ ਜੋ ਪ੍ਰੋਟੋਕੋਲ ਹੈ, ਜੋ ਉਹਨਾਂ ਦਾ ਡਿਸਪਲਿਨ ਹੈ, ਗੁਰਦੁਆਰੇ ਵੀ ਆਉਣਗੇ ਔਰ ਇਹਨਾਂ 'ਚੋਂ ਹੀ ਤੁਹਾਡਾ ਐਕਟਿਵਿਸਟ ਵੀ ਨਿਕਲਣਗੇ ਔਰ ਇਹੀ ਤੁਹਾਡਾ ਸੈਂਟਰ ਵੀ ਬਣਦਾ ਅਲਟੀਮੇਟਲੀ। ਔਰ ਇਹ ਜੇ ਅਸੀਂ ਯਹੂਦੀਆਂ ਦੇ ਹਵਾਲੇ ਨਾਲ ਗੱਲ ਕਰੀਏ ਤੇ ਜੋ ਇਹਨਾਂ ਨੇ ਪੰਜੋਲੀ ਜੀ ਨੇ ਸੁਝਾਅ ਦਿੱਤਾ ਹੈ, ਐਗਜ਼ੈਕਟਲੀ ਇਹੀ ਕੁਛ ਜਿਹੜੇ ਲੋਕ ਪ੍ਰਵਾਸ ਕਰਕੇ ਯਹੂਦੀ ਯੂਕਰੇਨ 'ਚੋਂ, ਰਸ਼ੀਆ 'ਚੋਂ, ਬੋਸਨੀਆ 'ਚੋਂ ਦੂਜੇ ਨਿਕਲਦੇ ਸੀ ਅਮਰੀਕਾ 'ਚ ਆ ਕੇ ਹੀ ਹੁੰਦਾ। ਉਹਨਾਂ ਦੇ ਰਹਿਣ ਦਾ ਪ੍ਰਬੰਧ ਜੂਇਸ਼ ਆਰਗੇਨਾਈਜੇਸ਼ਨਸ ਕਰਦੀਆਂ, ਉਹਨਾਂ ਨੂੰ ਕੁਝ ਲੋਨ ਵੀ ਦਿੰਦੀਆਂ ਜਿਹੜੇ ਕੰਮ ਕਰਨਾ ਚਾਹਣ, ਫਿਰ ਉਹਨਾਂ ਤੋਂ ਵਾਪਸ ਵੀ ਲੈਂਦੇ ਨੇ, ਪਰ ਨਾਲ ਦੀ ਨਾਲ ਇਹ ਹੁੰਦਾ ਵੀ ਤੁਸੀਂ ਵੀ ਅੱਗੋਂ ਦੂਸਰਿਆਂ ਦੀ ਮਦਦ ਕਰੋ। ਸੋ ਮੈਂ ਘੜੀ ਵੱਲ ਦੇਖ ਰਿਹਾ, ਹੁਣ ਮੈਂ ਅੱਜ ਦਾ ਵਿਚਾਰ ਨਹੀਂ ਕਰਾਂਗਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਤਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਜੀ। ਵੀਰ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।